ਉਹਨੇ ਫਿਰ ਉੱਥੇ ਕਿਹਾ ਕਿ ਹੱਥ ਨਹਾਈ ਥੂ ਕੋੜੀ। ਹਾਂ ਉਹ ਮਤਲਬ ਕਿਉਂ? ਉਹਨੇ ਥੁੱਕ ਕੇ ਕਿਹਾ ਨਾ ਕਿ ਹੱਥ ਨਹਾਈ ਕੋੜੀ। ਇਹ ਦੁੱਧ ਲੈ ਕੇ ਮੱਝ ਕੋ ਗਿਆ, ਕਹਿੰਦਾ ਤੇਰਾ, ਕਹਿੰਦੀ ਪਾ ਦੇ ਮੇਰੇ ਤੇ, ਪਾ ਦੇ। ਲਾਈਕ ਜਿਵੇਂ ਇਹਨਾਂ ਦੇ ਘਰ ਪ੍ਰਾਹੁਣੇ ਆ ਗਏ। ਤੇਰੀ ਮਸਾਲ ਜੀ ਮੇਰੇ ਘਰ ਤੁਸੀਂ ਏਦਾਂ ਕਰੋ, ਮੈਂ ਤੇ ਹੋਰ ਵਾਲਾ ਨਾ ਇਹ ਘਰ ਮਸਾਲਾ ਵਾਸਤੇ ਰੱਖ ਲਓ, ਹੱਥ ਲਾ ਯਾਰ ਜਿਹਨੇ ਪਰੋਣੇ ਕਿਹਾ ਉਹਨੇ ਕੀ ਕਹਿਤਾ ਤੈਨੂੰ? अस्सलाम वालेकुम जी नाज़रीन, टी टाइम में खुश आमदीद। माशाल्लाह कैसे हैं आप सब? ठीक ठाक हैं, उम्मीद करता हूँ रमज़ान आपका अच्छा गुजर रहा होगा। और नाज़रीन माशाल्लाह बड़ी अच्छी बात है कि ज़िंदगी दो राय का नाम है। ज़िंदगी में तबस्सुम बहुत ज़रूरी है, आपके चेहरे पे तबस्सुम होना चाहिए। आप किसी से हंस के बात करते हैं, मुस्कुरा के बात करते हैं, ये भी एक सदका जारिया है सर। ठीक है नाज़रीन यार, मैं बड़ा सदका देना था जी। इंज करो तो बन ऐ भी करया कर। तेन पता है कहते हैं गधे को शैतान नजर आए तो फिर वो बोलता है, ये एक बात मशहूर है। जी जी हाँ हाँ, तुम इसलिए ना थोड़ा कोई नकाब कर लिया करो ताकि ये भी हट जाए बोलना, थोड़ा मुंह पे कुछ चीज की ਇਹਦੀ ਕੋਈ ਜਗ੍ਹਾ ਬਣਦੀ ਸੀ ਇੱਥੇ आप इसको शैतान बोला। वो बस कर दे चल सर। इससे पहले कि मैं तुम्हें भी बोल दूं। ਸਰ ਗਧੇ ਤੋਂ ਯਾਦ ਆਇਆ, ਮੈਂ ਇੱਕ ਤਹਿਕੀਕ ਕੀਤੀ ਹੈ ਕਿ ਗਧਾ ਜਿਹੜਾ ਵਾ ਇਹਦੇ ਨਾਲ ਬੜਾ ਜ਼ੁਲਮ ਹੁੰਦਾ ਹੈ। ਨਾ ਤੇ ਇਹਦੀ ਪੈਨਸ਼ਨ ਲੱਗਦੀ, ਨਾ ਇਹਦੀ ਤਨਖਾਹ ਹੁੰਦੀ, ਨਾ ਇਹਦਾ ਕੁਛ ਹੁੰਦਾ ਵਾ। ਵੇਖੋ ਸਾਰੇ वालदैन के हकूक के लिए जंग लड़ी, जब भी फरीद ने खूब लड़ी। सही गल, मुशायरा भी सब तो अच्छा लिखता है। क्या कहने? फिर नहीं देखो पूरे जानवर जो होते हैं सर, वो इंसान उसको उनको यूज करे अपने कामों के लिए, घर के लिए, रखवाली के लिए, बच्चों का। ये अल्लाह ने एक आपको वो दिए हुए हैं आपके टूल्स लाइफ में कि आप इनको यूज करके घोड़ियां ਦੇ ਲੋਕਾਂ ਨੇ ਟਾਂਗਿਆਂ ਤੋਂ ਮਕਾਨ ਬਣਾ ਲਏ। ਟਾਂਗਿਆਂ ਤੋਂ ਪੂਰਾ ਘਰ ਪਾਲਿਆ ਲੋਕਾਂ ਨੇ 30 ਸਾਲ 40 ਸਾਲ, ਜਦੋਂ ਘੋੜਿਆਂ ਦਾ ਦੌਰ ਸੀ। ਠੀਕ ਹੈ ਜੀ। ਉਹ ਹੁਣ ਘੋੜਾ ਜਿਹੜਾ ਵਾ ਉਹ ਅੱਲਾ ਨੇ ਇਨਸਾਨ ਬਣਾ ਕੇ, ਰੱਬ ਨੇ ਤੇ ਕਿਹਾ ਕਿ ਇਹ ਲੈ ਇਹਨਾਂ ਨਾਲ ਚੀਜ਼ਾਂ ਇਹ ਯੂਜ਼ ਕਰ ਚੀਜ਼ਾਂ। ਤੂੰ ਇਹ ਗੱਲ ਕਰ ਰਿਹਾ। ਮੈਂ ਜੀਟੀ ਰੋਡ ਤੇ ਜਾ ਰਿਹਾ ਮੋਟਰਸਾਈਕਲ ਤੇ ਲਾਹੌਰ, ਤੇ ਮੈਂ ਦੇਖਿਆ ਮੇਰੀ 80 ਤੇ ਸਪੀਡ ਆ ਤੇ ਅੱਗੋਂ ਖੋਤਾ ਰੇੜੀ ਮੇਰੇ ਤੋਂ ਵੀ 82 ਤੇ ਆ। ਵਾਹ ਸਮਝ ਆ ਰਹੀ? ਤੇ ਮੈਂ ਕਹਿ ਰਿਹਾ ਯਾਰ ਇਹ ਕਿਹੜਾ ਖੋਤਾ ਵਾ। इड्डो सुपर। ਹਾਂਜੀ, ਤੇ ਮੈਂ ਅੱਗੇ ਗਿਆ ਤੇ ਉਹਨੇ ਅੱਗੇ ਯਾਮਾ ਲਾਇਆ। अल्लाह ਪਿੱਛੋਂ 1000% ਖੋਤਾ ਰੇੜੀ, ਓਹ ਸੇਮ ਖੋਤਾ ਰੇੜੀ। ਉਹਨੇ ਭਾਜਣ ਉਹਦਾ ਇੱਕ ਐਸਾ ਸਿਸਟਮ ਬਣਾਇਆ। ਮੈਂ ਕਿਉਂਕਿ ਮੈਂ ਮੋਟਰਸਾਈਕਲ ਤੇ ਨਾ, ਤੇ ਮੈਂ ਕਾਫੀ ਦੇਰ ਉਹਦੇ ਨਾਲ ਰਿਹਾ, ਤੇ ਉਹਨੇ ਭਾਜੀ ਸਾਫਾ ਬੰਨਿਆ, ਵੱਡੇ ਸ਼ੀਸ਼ੇ ਵਾਲੀ ਕਾਲੀ ਐਨਕ ਲਾਈ ਮਿੱਟੀ ਤੋਂ ਬਚਣ ਲਈ, ਤੇ ਪਿੱਛੋਂ ਮੈਂ ਇਹੀ ਹੈਰਾਨ, ਮੈਂ ਕਿਹਾ ਯਾਰ ਕਿਹੜਾ ਖੋਤਾ। ਮੈਨੂੰ ਇਹ ਵੀ ਨਹੀਂ ਸੀ ਕੋਈ ਇੰਜਨ ਵੀ ਨਹੀਂ ਹੋ ਰਿਹਾ। ਜਦੋਂ ਮੈਂ ਅੱਗੇ ਗਿਆ ਤੇ ਭਾਈ ਯਾਮਾ ਲੱਗਾ ਉਹਦੇ ਅੱਗੇ ਖੋਤੇ ਦੀ ਜਗ੍ਹਾ। ਦੇਖੋ ਇਹ ਵੀ ਟੈਕਨੋਲੋਜੀ। ਹੁਣ ਉਹ ਜਿਹੜਾ ਉੱਥੇ ਖੋਤਾ ਹੋਣਾ ਸੀ ਉਹਦੀ ਤੇ ਮਾਰਿਆ ਗਿਆ ਨਾ ਕੰਮ, ਜਿੱਦਾਂ ਅੱਜ ਕਹਿ ਰਹੇ AI ਟੈਕਨੋਲੋਜੀ ਨੇ ਬਹੁਤ ਸਾਰੀਆਂ ਜੋਬਾਂ ਲੈ ਦੇ ਜਾਣੀਆਂ ਨੇ। ਹਾਂਜੀ, ਨਹੀਂ ਇਸੇ ਤਰ੍ਹਾਂ ਮੋਟਰਸਾਈਕਲਾਂ ਨੇ ਕਈ ਖੋਤਿਆਂ ਦੀਆਂ ਜੋਬਾਂ ਲੈ ਗਏ। ਅੱਡ ਪੈ ਗਈ। ਤੂੰ ਕਹਿੰਦਾ ਖੋਤਿਆਂ ਨਾਲ ਜ਼ੁਲਮ ਹੁੰਦਾ? ਮੈਂ ਕਹਿੰਦਾ ਖੋਤਿਆਂ ਨਾਲ ਜ਼ੁਲਮ ਹੁੰਦਾ ਨਹੀਂ ਹੁੰਦਾ, ਕਿਸੇ ਦੌਰ 'ਚ ਹੁੰਦਾ ਸੀ। ਸਾਰੇ। ਦੇਖੋ ਖੋਤਾ ਜੋ ਬਿਮਾਰ ਹੋ ਜਾਵੇ ਬੰਦਾ ਤੇ ਕਹਿ ਦਿੰਦਾ ਹਾਏ ਮੇਰੇ ਢਿੱਡ, ਹਾਏ ਮੇਰਾ ਸਿਰ। ਖੋਤੇ 'ਚ ਸਿਰ 'ਚ ਪੀੜ ਹੋ ਰਹੀ ਹੈ, ਉਹ ਫਿਰ 1 ਵਜੇ ਦੇ ਬਜਾਏ 2-3 ਤੇ ਆਉਣ ਲੱਗ ਪੈਂਦਾ। ਕੌਣ ਆਇਆ 2 आप आए हैं भाई, देर सी रखा ਭਾਈ करना। ਨੂੰ ਮੈਂ ਪੂਰੇ 1 ਵਜੇ ਆਇਆ ਵਾਂ, ਮੈਂ ਚਪੇੜਾ ਨਹੀਂ ਮੈਂ ਵੈਸੇ ਗੱਲ ਕਰਦਾ ਨਾ। ਸਰ ਨਹੀਂ ਉਹ सिर दर्द होवे या पेट दर्द होवे, वो झालर वाली कमीज पा लवे ना, इंज लड़ी वाली। ਸਰ ਦੇਖੋ ਘੋੜੇ ਫ੍ਰੀ ਹੋ ਗਏ हाँ जी, ਪਾਕਿਸਤਾਨ 'ਚੋਂ। ਉਹ ਰਹਿ ਗਏ ਜਿਹੜੇ ਰੇਸਾਂ ਵਾਲੇ ਜਾਂ ਦੂਜੇ ਜਾਂ ਜਿਹੜੇ ਲਗਜ਼ਰੀ ਮਾਹੌਲ ਰਹਿ ਗਏ। ਹਾਂਜੀ ਠੀਕ ਹੈ। ਹਾਂਜੀ ਬਾਕੀ ਜਿਹੜੇ ਇਹ ਘੋੜੇ ਜੋਣ ਵਾਲੇ, ਘੋੜਾ ਰੇੜੀ ਤੇ ਜਾਂ ਇੱਟਾਂ ਵਾਲੇ, ਮੇਰਾ ਹਾਲ ਉਹ ਵੀ ਨਹੀਂ, ਬਲਕਿ ਉਹ ਵੀ ਹੁਣ ਉਹ ਆਟੋ ਨੇ ਕੰਮ ਕਰ ਲਿਆ, ਟਰਾਲੀਆਂ ਨੇ। ਜਦੋਂ ਤੈਨੂੰ ਯਾਦ ਆ ਮਿੱਟੀਆਂ ਵੀ ਉਹ ਘੋੜਾ ਰੇੜੀ ਤੇ ਆਉਂਦੀ ਹੁੰਦੀ ਸੀ। ਨਹੀਂ, ਇੱਕ ਤੇ ਖੋਤਾ ਰੇੜੀ ਹੁੰਦੀ ਸੀ ਨਾ, ਇੱਕ ਵੱਡਾ ਰੇੜਾ ਹੁੰਦਾ ਸੀ, ਉੱਤੇ ਜਗ੍ਹਾ ਜ਼ਿਆਦਾ ਹੁੰਦੀ ਸੀ। ਘਰਾਂ ਦੇ ਸਮਾਨ ਉਹ ਘੋੜਾ ਜਿਹੜੀ ਰੇੜੀ ਉੱਤੇ ਜਾਂ ਖੋਤਾ ਰੇੜੀ। ਉਸ ਤੋਂ ਬਾਅਦ ਫਿਰ ਤੁਹਾਡੀਆਂ ਇੱਟਾਂ ਜਦੋਂ ਲੱਥਦੀਆਂ ਹੁੰਦੀਆਂ ਸੀ, ਸਵੇਰੇ ਗਲੀ 'ਚ ਉਹ ਹੁੰਦੇ ਸੀ ਘੋੜਿਆਂ ਵਾਲੇ ਵੱਡੇ। ਕਿੰਨਾ ਕੰਮ ਹੁੰਦਾ ਸੀ ਘੋੜਿਆਂ ਦਾ। ਫਿਰ ਸਭ ਤੋਂ ਵੱਡੀ ਜਿਹੜਾ ਗੱਲ ਹੋਈ, ਮਿੱਟੀ ਦਾ ਤੇਲ ਖੋਤਿਆਂ ਦੇ ਵੇਚਦੇ ਹੁੰਦੇ ਸੀ। ਹਾਂਜੀ 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 दोनों साइडा ते कहने। ਖੋਤੇ ਵਾਲੀ ਖੋਤਾ ਰੇੜੀ ਤੇ। ਖੋਤਾ ਰੇੜੀ, ਖੋਤਿਆਂ ਦਾ ਹੀ ਹੋ ਗਿਆ ਨਾ, ਖੋਤਾ ਨਹੀਂ ਹੈਗਾ ਤੇ
ਮਿੱਟੀ ਆ ਤੁਸੀਂ, ਤੇਲ ਵੀ ਤੇ ਤੁਸੀਂ ਆਪ ਵੀ। ਉਹ ਭਾਂਜੜ ਉਹ ਤੁਸੀਂ ਦੇਖੋ, ਉਹ ਹਿਸਾਬ ਕਿ ਉਹ ਉੱਤੇ ਬੈਠਾ ਹੁੰਦਾ ਸੀ ਡਰਮੀ ਦੇ ਉੱਤੇ ਹੀ, ਉਹ ਡਰਮੀ ਇੰਜ ਕਰਕੇ ਲੱਗੀ ਹੁੰਦੀ ਸੀ ਤੇ ਮਿੱਟੀ ਦਾ ਤੇਲ ਵੇਚਦੇ ਸੀ। ਉਹ ਵੀ ਉਹਨਾਂ ਨੇ ਖੋਤੇ ਜਿਹੜੇ ਉਹਨਾਂ ਨੇ ਕਿਹਾ ਓਕੇ ਹੋ ਜਾਓ ਵੀ। ਈਜ਼ੀ ਹੋ ਤੇ ਹੁਣ ਜਿਹੜੀ ਤੇਰੀ ਗੱਲ ਹੈ ਨਾ, ਉਹ ਪਹਿਲੇ ਸੀ, ਹੁਣ ਦੇ ਦੌਰ 'ਚ ਮਸ਼ੀਨ ਨੇ ਜਗ੍ਹਾ ਲੈ ਲਈ। ਹੁਣ ਅਸੀਂ ਕਹਿੰਦੇ ਨਾ AI ਟੈਕਨੋਲੋਜੀ ਨੇ, ਰਿਪੋਰਟ ਵਾਲੀ ਅਸੀਂ ਇੱਕ ਦਿਨ ਗੱਲ ਕਰ ਰਹੇ ਸਾਂ ਕਿ ਰਿਪੋਰਟ ਨੇ ਜਨਾਬ ਜੀ ਬਹੁਤ ਸਾਰੀਆਂ ਜੋਬਾਂ ਫਾਰਗ ਕਰ ਦਿੱਤੀਆਂ ਨੇ, ਇਹ ਕਰਦਾ ਉਹ ਕਰਦਾ। ਤੇ ਤੁਸੀਂ ਇਸ ਤੋਂ ਪਿੱਛੇ ਜਾਓ। ਚਲੋ ਉੱਠੋ ਯਾਰ, ਨਹੀਂ ਵੈਸੇ ਹੀ ਤਾਂ ਜੀ ਜਦੋਂ ਤੁਸੀਂ ਕਹਿੰਦੇ ਨਾ ਪਿੱਛੇ ਜਾਓ, ਫਰੀਦ ਐਨ ਜੁੜਦਾ ਵੀ ਅੱਛਾ ਜੀ। ਉਹ 2 ਕਦਮ ਅੱਗੇ ਚਲੇ ਜਾਂਦਾ। ਤੇ ਉਸ ਦੌਰ 'ਚ ਸਾਡੇ ਵਾਂਗੂ ਜਿਹੜੇ ਜਿਨ੍ਹਾਂ ਕੋ ਖੋਤਾ ਰੇੜੀਆਂ ਨੇ, ਜਿਨ੍ਹਾਂ ਕੋ ਟਾਂਗੇ ਨੇ, ਜਿਨ੍ਹਾਂ ਕੋ ਘੋੜੇ ਨੇ, ਜਿਨ੍ਹਾਂ ਕੋ ਖੱਚਰ ਨੇ, ਉਹ ਬੈਠੇ ਸੋਚਦੇ ਨੇ ਯਾਰ ਇੱਕ ਟੈਕਨੋਲੋਜੀ ਆ ਰਹੀ ਹੈ, ਉਹ ਮੋਟਰਸਾਈਕਲ ਤੇ ਉਹਨੇ ਉਹ ਸੁਣਿਆ ਵੀ ਸਾਡਾ ਸਾਰਾ ਕੰਮ ਮਿੱਟੀ ਹੋ ਜਾਣਾ, ਵੀ ਖੋਤੇ ਦੀ ਲੋੜ ਹੀ ਨਹੀਂ ਰਹਿਣੀ। ਉਦੋਂ ਇਹ ਹਿਸਾਬ ਹੋਏਗਾ। ਅੱਜ ਟੈਕਨੋਲੋਜੀ, ਉਸ ਤੋਂ ਪਹਿਲੇ ਦਿਲ ਕਰੇ ਹੱਥਾਂ ਨਾਲ ਲੈ ਕੇ ਜਾਂਦੇ ਹੁਣ ਸਵਾਰੀਆਂ, ਉਹ ਵੀ ਦੌਰ ਸੀ ਫਰੀਦ ਸਾਹਿਬ ਕਿ ਘੋੜਾ ਨਹੀਂ, ਹੱਥਾਂ ਨਾਲ ਬੰਦਾ ਲੈ ਕੇ ਜਾ ਰਿਹਾ। 4 ਸਵਾਰੀਆਂ ਭਾਈਆਂ ਨੇ, ਹੱਥਾਂ ਨਾਲ ਲੈ ਕੇ ਜਾ ਰਿਹਾ। ਪਤਾ ਤੈਨੂੰ ਇਸ ਚੀਜ਼ ਦਾ? ਜੀ। ਉਸ ਤੋਂ ਬਾਅਦ ਉਹ ਜਗ੍ਹਾ ਲੈ ਲਈ ਖੋਤਿਆਂ ਘੋੜਿਆਂ ਨੇ, ਉਸ ਤੋਂ ਬਾਅਦ ਉਹ ਮੋਟਰਸਾਈਕਲਾਂ ਨੇ, ਫਿਰ ਚਿੰਗਚੀਆਂ ਨੇ, ਫਿਰ ਹੁਣ ਪਿਕਅਪ ਡਾਲਿਆਂ ਨੇ। ਇਸੇ ਤਰ੍ਹਾਂ ਕਰਦੇ ਕਰਦੇ ਅੱਜ ਅਗਰ AI ਨੇ ਮਤਲਬ ਇਹ ਕਹਿਣਾ ਤੇ ਇਹਦੇ 'ਚ ਕੋਈ ਨਵੀਂ ਹੈਰਤ ਵਾਲੀ ਗੱਲ ਨਹੀਂ ਗੀ। ਇਹ ਚੇਂਜਿੰਗ ਬੜੇ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਸਰ AI ਕੀ ਹੈਗੀ ਸਰ, ਇਹਦਾ ਵੀ ਜ਼ਰਾ ਦੱਸ ਦਿਓ। ਇਹ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਿਊਰੋ ਚੀਫ। ਸਾਰੇ ਗੱਲ ਇਹ ਆ, ਦੇਖੋ ਕਸਬਾਤ ਬਹੁਤ ਸਾਰੇ ਪਿੰਡਾਂ ਥਾਵਾਂ 'ਚ ਹੱਲੇ ਵੀ ਖੋਤਾ ਰੇੜੀਆਂ ਤੇ ਘੋੜਿਆਂ ਦਾ ਰਿਵਾਜ ਹੈ। ਫਰੀਦ ਸਾਹਿਬ ਲੇਕਿਨ ਮੈਂ ਕਹਿਣਾ ਵਾ ਕਿ ਘੋੜਿਆਂ 'ਚ ਫਰਕ ਕਿਉਂ ਆ ਗਿਆ ਅੱਜ? ਇੱਕ ਘੋੜਾ ਨੱਚਣ ਵਾਲਾ, ਉਹਨੂੰ ਡੇਲੀ ਖਰਖਣਾ ਵੱਜਦਾ ਹੈ, ਠੀਕ ਹੈ ਜੀ। ਸਫਾਈ ਉਹਦੀ ਸਫਾਈ ਸੁਥਰਾਈ ਦਾ ਖਿਆਲ ਕੀਤਾ ਜਾਂਦਾ। ਵਿਆਹਾਂ ਸ਼ਾਦੀਆਂ ਤੇ ਬੱਗੀਆਂ ਤੇ ਘੋੜੇ ਅੱਜ ਵੀ ਜਿਹੜੇ ਇਸਤੇਮਾਲ ਹੁੰਦੇ। ਮੈਨੂੰ ਟੈਨਸ਼ਨ ਹੈ ਕਿ ਇੱਕ ਘੋੜਾ ਜੋ ਬੁੱਢਾ ਹੋ ਗਿਆ, ਉਸ ਘੋੜੇ ਬੁੱਢੇ ਹੋਣ ਦੀ ਉਹਦੀ ਕੋਈ ਪੈਨਸ਼ਨ ਨਹੀਂ, ਉਹਦਾ ਵਿਚਾਰੇ ਦਾ ਕੋਈ ਨਹੀਂ, ਕੋਈ ਧੀਆ ਪੁੱਤਾ ਨਹੀਂ ਆਇਆ, ਤੇ ਉਹਨੂੰ ਚਾਹੀਦਾ ਵਾ ਉਹਦੇ ਇੱਥੇ ਥੈਲੀ ਜੀ ਬਣਾ ਕੇ ਉਹਦੀ ਜਿਹੜੀ ਪੈਨਸ਼ਨ ਉਹਦੀ ਇਹ ਪਾ ਦਿੱਤੀ ਜਾਏ, ਜਿੱਥੇ ਕਿ ਬਿਮਾਰ ਸ਼ਮਾਰ ਹੋਵੇ ਆਪਣੀ ਦਵਾਈ ਲਵੇ। ਤੁਹਾਨੂੰ ਸਮਝ ਆ ਰਹੀ ਹੈ? ਵੇਖਦੇ ਰਹਿੰਦੇ ਬਸ ਤੁਸੀਂ। ਨਹੀਂ ਉਸਤਾਦ ਜੀ, ਇਹਨੂੰ ਹੁਣ ਬੰਦਾ ਕੌਣ ਸਮਝਾਵੇ? ਇਹੋ ਜਿਹੇ ਸਿਆਣੇ ਬਿਆਣੇ ਬਾਲ ਬੱਚੇਦਾਰ ਬੰਦੇ ਨੂੰ ਇਹਦੀ ਅਕਲ ਦਾ ਅੰਦਾਜ਼ਾ ਲਾਓ। ਇਨਸਾਨ ਨੂੰ ਪੈਨਸ਼ਨ ਮਿਲਦੀ, ਉਹਨੇ ਧੀਆਂ ਪੁੱਤ ਜੰਮੇ ਹੁੰਦੇ ਨੇ, ਉਹਦਾ ਘਰ ਹੁੰਦਾ, ਉਹਨੇ ਖਾਣਾ ਪੀਣਾ ਹੁੰਦਾ, ਉਹਨੇ ਬੱਚਿਆਂ ਨੂੰ ਖਵਾਉਣਾ ਹੁੰਦਾ, ਉਹਦੇ ਰਿਸ਼ਤੇਦਾਰੀ ਹੁੰਦੀ। ਘੋੜੇ ਨੇ ਕਿਹੜਾ ਤੈਨੂੰ ਈਦ ਦੇਣ ਆਉਣੀ ਆ? ਆਹੋ। ਖੋਤੇ ਨੇ ਕਿਹੜਾ ਤੇਰੇ ਘਰ ਰਾਤ ਨੂੰ ਤੇਰੀ ਰੋਟੀ ਪੂਰੀ ਕਰਨੀ ਹੈ? ਵੀ ਉਹਨੂੰ ਯਾਰ ਗੱਲ ਨੂੰ ਐਵੇਂ ਇਹਨਾਂ ਨਾਲ ਫੈਸਲ ਬੱਬਾ ਕਰੀ ਜਾਈਦੀ। ਗੱਲ ਇਹ ਆ ਕਿ ਖੋਤੇ ਨੂੰ ਪੈਨਸ਼ਨ ਪਾ ਦੇ, ਉਹਦੇ ਗਲੇ 'ਚ ਲੱਖ ਰੁਪਇਆ ਪਾ ਦੇ ਵੀ ਤੇਰੀ ਪੈਨਸ਼ਨ ਆ। ਕੀ ਕਰੂਗਾ ਉਹ? ਸਰ ਉਹ ਜਿੱਥੇ ਸਿਰਫ ਕਾਮੇਡੀ ਦੇ ਚੱਕਰ ਦੇ ਵਿੱਚ ਗੁੰਮਰਾਹ ਕਰੇਗਾ ਤੂੰ। ਇਕੱਠਾ ਲੂਸਣ ਸਟਵਾ ਦੇਗਾ ਲੱਕ। ਮੇਰਾ ਪ੍ਰੋਗਰਾਮ ਜੋ ਹੈ ਠੀਕ ਆ, ਮਾਨਾ ਕਿ ਕਾਮੇਡੀ ਹੈ, ਲੇਕਿਨ ਏਡੀ ਲੰਮੀ ਤਫਸੀਲਨ ਨਹੀਂ ਛੱਡਣੀ ਲੰਮੀ ਵੀ ਜਿਹਦਾ ਕੋਈ ਸਿਰ ਮੂੰਹ ਹੀ ਨਾ ਹੋਵੇ। ਸਰ ਮੈਂ ਹਲਕੀ ਫੁਲਕੀ ਕਰ ਲਾ। ਨਹੀਂ ਕਰ ਰਿਹਾ यार comedy। भाई, मैं एक दलील देंगा जो ਤੁਹਾਨੂੰ समझ आ गए। उससे पहले एक छोटी सी गुजारिश सुन ले सर। इन्होंने कहा घोड़ा बुढ़ा हो जाएगा, सुनिया नहीं कि मर्द ते घोड़ा बुढ़ा ਬੁੱਢਾ ਨਹੀਂ ਹੁੰਦੇ। हाँ ये लॉजिक बनती है। ਠੀਕ ਹੈ ਨਾ, ਹੁਣ ਮੈਂ ਵੀ ਨਹੀਂ ਬੁੱਢਾ ਹੋਣਾ, ਠੀਕ ਹੈ। ਹੁਣ ਦੇਖ, ਪਹਿਲੇ ਖੋਤੇ ਦੀ ਗੱਲ ਕੀਤੀ, ਫਿਰ ਘੋੜੇ ਦੀ ਗੱਲ ਕੀਤੀ। ਤੂੰ ਪਹਿਲੇ ਇਹ ਤੇ ਕਰ ਲੈ, ਖੋਤੇ ਦੀ ਗੱਲ ਕਰਨੇ ਕਿ ਘੋੜੇ ਦੀ ਗੱਲ ਕਰਨੇ ਆ? ਪਹਿਲੇ ਜਾਨਵਰ ਇੱਕ ਕਰ, ਉਹਦਾ ਜਵਾਬ ਲੈ, ਆਹ ਫੇਰ ਅੱਗੇ। ਮੈਂ ਸਿਰਫ ਘੋੜੇ ਦੀ ਫਿਲਹਾਲ ਕਰ ਰਿਹਾ ਕਿ ਘੋੜਾ ਤੁਸੀਂ ਕਹਿੰਦੇ ਹੋ ਕਿ ਉਹਦੀ ਪੈਨਸ਼ਨ ਨਹੀਂ, ਘੋੜਾ ਵੀ ਜੰਮਦਾ। नहीं हो भाई, तालियां दे लो। ਉਹ ਯਾਰ ਉਹਦੇ ਵੀ ਬੱਚੇ ਤੇ ਬੰਦਾ ਬੱਚੇ ਜੰਮਦਾ। ਮਤਲਬ ਉਹ ਵੀ ਪਿਓ ਹੁੰਦਾ ਵਾ। ਹਾਂਜੀ, ਉਹਦੇ ਵੀ ਬੱਚੇ ਹੁੰਦੇ। ਹੁਣ ਮਸਲਾ ਹੈ ਕਿ ਘੋੜਾ ਬੁੱਢਾ ਹੋ ਗਿਆ ਵਾ, ਤੇ ਬੁੱਢਾ ਘੋੜਾ ਵੇਖ ਕੇ ਜਦੋਂ ਮਾਲਕ ਨੇ ਵੇਖਿਆ ਬੁੱਢਾ ਹੋ ਗਿਆ ਤੇ ਉਹਨੇ ਵੇਚ ਦਿੱਤਾ। ਉਹਨੇ ਉਹਦੇ ਨਾਲ ਜਿਹੜੀ ਉਨਸੀਅਤ, ਮੁਹੱਬਤ, ਪਿਆਰ ਸਾਰਾ ਕੁਝ ਛੱਡ ਦਿੱਤਾ, ਉਹਨੂੰ ਅੱਗੇ ਢੋਲ ਦਿੱਤਾ। ਮੇਰਾ ਇਹ ਸ਼ਿਕਵਾ ਹੈ ਜੀ, ਤੁਹਾਡਾ ਸ਼ਿਕਵਾ ਹੈ ਕਿ ਤੁਸੀਂ ਖੋਤੇ ਨੂੰ ਔਰ ਆਪਣੇ ਆਪ ਨੂੰ ਸੇਮ ਅਕਲ ਦਾ ਮਾਲਕ ਸਮਝ ਰਹੇ ਹੋ। ਕਿ ਉਹ ਤੁਸੀਂ ਸਮਝ ਰਹੇ ਹੋ ਜਿਹੜੇ ਮੇਰੇ ਜਜ਼ਬਾਤ ਨੇ, ਇਹ ਹੀ ਖੋਤੇ ਦੇ ਜਜ਼ਬਾਤ ਨੇ। ਅਗਰ ਮੈਨੂੰ ਆਪਣੀ ਔਲਾਦ ਜਿੰਨੀ ਪਿਆਰੀ ਹੈ, ਖੋਤੇ ਨੂੰ ਵੀ ਉਨੀ ਪਿਆਰੀ। ਤੂੰ ਆਪਣੇ ਜ਼ਿਹਨ 'ਚ ਤੂੰ ਤੇ ਖੋਤਾ ਹਮ ਜ਼ੁਲਫ ਹੋਏ ਪਏ। ਸੌਰੀ ਯਾਰ, ਔਰ ਕੀ ਕਰਦੇ ਹੁੰਦੇ ਹੋ? ਸਹੀ ਹੈ। ਹਮ ਕਲਾਸ। ਤੇਰੇ ਦਿਲ 'ਚ ਇਹ ਵੀ ਜਿਹੜੀ ਮੈਨੂੰ ਫੀਲਿੰਗ ਆ ਰਹੀ ਹੈ, ਉਹ ਜਿਵੇਂ ਨਿੱਕੇ ਬੱਚੇ ਨਹੀਂ ਹੁੰਦੇ ਕਿ ਉਹਨਾਂ ਨੇ ਦੇਖਿਆ ਵੀ ਇੱਕ ਮਤਲਬ ਕਿ ਬਿੱਲੀ ਨੂੰ ਅਗਰ ਸੱਟ ਲੱਗੀ ਜਾਂ ਕਿਸੇ ਨੂੰ, ਤੇ ਉਹ ਕਹਿੰਦੇ ਉਹ ਇਹ ਸਾਨੂੰ ਵੀ ਉਹ ਠੀਕ ਆ ਹਰ ਚੀਜ਼, ਲੇਕਿਨ ਉਹਨਾਂ ਦੀ ਜਿਹੜੀ ਸੈਂਸ ਦੀ ਹਿੱਸ ਹੁੰਦੀ, ਲੈਵਲ ਹੁੰਦਾ, ਉਹ ਇਨਸਾਨ ਨਾਲੋਂ ਬਹੁਤ ਘੱਟ ਹੁੰਦਾ। ਨਹੀਂ ਤਾਂ ਪਤਾ ਲੱਗਦਾ ਕਿ ਭਾਵੇਂ ਇੱਕ ਜਨਾਬ ਖੋਤੇ ਨੇ ਪਾਕਿਸਤਾਨ ਦੇ ਵਿੱਚ ਜਨਾਬ ਜੀ ਇੱਕ ਸਭ ਤੋਂ ਉੱਚੀ ਬਿਲਡਿੰਗ ਸ਼ੁਰੂ ਕੀਤੀ ਬਣਾਉਣੀ। ਤੇ ਜ਼ਿਆਦਾ ਇਹਦਾ ਮਤਲਬ ਇਹ ਹੈ ਕਿ ਜਾਨਵਰ ਔਰ ਹਾਂ, ਜਾਨਵਰਾਂ ਦੇ ਵਿੱਚ ਇਹ ਹੈ ਕਿ ਕਿਸੇ ਜਾਨਵਰ ਨੂੰ ਸੈਂਸ ਅੱਲਾ ਨੇ ਜ਼ਿਆਦਾ ਦਿੱਤੀ। ਕਿਸੇ ਜਾਨਵਰ ਨੂੰ, ਹਾਥੀ ਜਿਹੜਾ ਵਾ, ਇਹ ਕਹਿੰਦੇ ਪਤਾ ਨਹੀਂ ਕਿੰਨੇ 100 ਕਿਲੋਮੀਟਰ ਤੋਂ ਪਾਣੀ ਸੁੰਘ ਲੈਂਦਾ ਵਾ ਕਿ ਫਲਾਣ ਜਗ੍ਹਾ ਪਾਣੀ। ਤੇ ਅੱਲਾ ਤੈਨੂੰ ਦਿੱਤੀ, ਤੇਰੇ ਪਿੱਛੇ ਪਿਆ ਹੋਵੇ ਤੂੰ ਸੁੰਘ ਨਹੀਂ ਸਕਦਾ। ਯਾਨੀ ਤੇਰੇ ਇੱਥੇ ਪਾਣੀ ਰੱਖ ਦਿਆਂ ਮੈਂ,
ਸੁੰਘ ਨਹੀਂ ਤੇ ਤੈਨੂੰ ਪਤਾ ਨਾ ਹੋਵੇ ਤੇ ਤੈਨੂੰ ਪਿਆਸ ਲੱਗੀ ਹੋਵੇ ਤੇ ਪਿੱਛੇ ਤੂੰ ਨਾ ਵੇਖਣਾ ਹੋਵੇ, ਤੂੰ ਖੱਪ ਪਾਈ ਜਾਏਗਾ ਪਾਣੀ ਲਿਆਓ ਆ ਪਿੱਛੇ ਪਿਆਣ। ਜਿਵੇਂ ਇੱਕ ਬਾਬਾ ਜਾਂਦਾ ਇੱਕ ਪਿੰਡ ਦੇ ਵਿੱਚ, ਝੂਠਾ ਪੀਰ, ਆ ਜਿਹੜੇ ਜਾਲੀ ਪੀਰ ਬਣੇ ਹੁੰਦੇ, ਉਹ ਜਾ ਕੇ ਘਰ 'ਚ ਬਹਿ ਕੇ ਹਾ ਲਾ ਲਿਆਓ ਵੀ ਕੀ ਕਰਨਾ, ਇੱਕਦਮ ਬੈਠਾ ਕਹਿੰਦਾ, ਹੁਣ ਸਾਰੇ ਉਹਦੇ ਕਰ ਰਹੇ ਹੁੰਦੇ ਖਿਦਮਤਾਂ, ਬੁੱਢੀਆਂ ਉਹਨਾਂ ਦੇ ਬੰਦੇ, ਬਾਬਾ ਜੀ ਤੇ ਉਹ ਕਹਿੰਦੇ ਬਾਬਾ ਉਹ ਚੌਲ ਪਕਾ ਰਹੇ ਨੇ ਬਾਬੇ ਵਾਸਤੇ, ਦਾਲ ਚੌਲ। ਬਾਬਾ ਕਹਿੰਦਾ ਮੈਂ ਦਾਲ ਚੌਲ ਖਾਣਾ। ਆਹਾ ਠੀਕ ਹੈ ਜੀ। ਉਹਨੇ ਕਹਿੰਦਾ ਇੱਕਦਮ ਕਰਦਾ ਹੁਸ਼ ਚੱਲ ਉਧਰ ਹੁਸ਼ ਘਰ ਬੈਠਾ। ਉਹ ਕਹਿੰਦੇ ਬਾਬਾ ਜੀ ਕੀ ਹੋਇਆ? ਕਹਿੰਦੇ ਉੱਥੇ ਨਾ ਅੱਲਾ ਦੇ ਘਰ ਇੱਕ ਮਸਜਿਦ 'ਚ ਕੁੱਤਾ ਵੜਨ ਲੱਗਾ ਸੀ ਤੇ ਮੈਂ ਉਹਨੂੰ ਸ਼ਿਸ਼ਕਾਰੇ ਕਰ ਰਿਹਾ। ਤੇ ਦੂਜੇ ਮੁਲਕ ਦੀ ਕਿਸੇ ਮਸਜਿਦ 'ਚ ਉੱਥੋਂ ਕਹਿੰਦਾ ਯਾਨੀ ਪਹੁੰਚ ਦੱਸੀ ਬਾਬੇ ਨੇ ਆਪਣੀ। ਵਾਹ ਉਹਨਾਂ ਦੀ ਇੱਕ ਜਿਹੜੀ ਨਾ ਨੌਂ ਪੜ੍ਹੀ ਲਿਖੀ ਸੀ ਮੇਰੇ ਵਰਗੀ, ਚਲਾਕੋ ਮਾਸੀ, ਠੀਕ ਹੈ, ਬਾਕੀ ਸਾਰੀਆਂ ਐ ਟੈਪ ਸੀ। ਉਹ ਅੰਦਰ ਗਈ ਆ, ਉਹਨੇ ਚੌਲ ਪਾਏ ਨੇ ਪਲੇਟ 'ਚ ਤੇ ਉਹਨੇ ਸਾਰਿਆਂ ਨੂੰ ਚੌਲ ਦਿੱਤੇ ਨੇ ਤੇ ਬਾਬਾ ਜੀ ਅੱਗੇ ਵੀ ਉਹਨੇ ਚੌਲ ਰੱਖੇ ਨੇ ਤੇ ਬਾਬਾ ਜੀ ਦੇ ਚੌਲਾਂ ਤੇ ਦਾਲ ਹੀ ਨਹੀਂ ਤੇ ਬਾਕੀ ਸਾਰਿਆਂ ਦੇ ਦਾਲ। ਤੇ ਬਾਬਾ ਜੀ ਨੇ ਹਿਸਾਬ ਲਾਇਆ ਤੇ ਉਹਨਾਂ ਨੇ ਕਿਹਾ ਮੂਰਖ, ਸਾਡੇ ਚੌਲਾਂ ਤੇ ਦਾਲ ਨਹੀਂ ਪਾਈ। ਅੰਦਰੋਂ ਵੱਡਾ ਡੰਡਾ ਕੱਢ ਕੇ ਲਿਆਈ। ਉਹਨੇ ਆਉਂਦਿਆਂ ਪਹਿਲੇ ਬਾਬੇ ਦੇ ਹਨੀ ਰੀੜ ਦੀ ਹੱਡੀ ਸੰਗਲੀ ਉਹਨੇ ਜਿਸ ਕਿਸਮ ਦਾ ਘੁਮਾ ਕੇ ਮਾਰਿਆ ਕਿ ਬਾਬੇ ਉਹਨੇ ਇੰਝ ਹੋ ਗਏ ਮੈਂ ਕੀ ਕਿਹਾ। ਉਹਨੇ ਕਿਹਾ ਸਾਲਿਆ ਇੱਥੋਂ ਬੈਠੇ ਤੂੰ ਤੁਰਕੀ 'ਚ ਮਸਜਿਦ 'ਚ ਵੜਦਾ ਕੁੱਤਾ ਵੇਖ ਲਿਆ, ਇਹ ਚੌਲਾਂ ਦੇ ਥੱਲੇ ਮੈਂ ਦਾਲ ਪਾ ਕੇ ਉੱਤੇ ਚੌਲ ਪਾਏ, ਤੈਨੂੰ ਦਾਲ ਨਹੀਂ ਨਜ਼ਰ ਆਈ। ਇਹਦੀ ਤਾਂ ਮੈਂ ਪਤਾ ਨਹੀਂ ਕਿਤੇ ਸਰ ਸਮਝ ਆਈ ਗੱਲ ਦੀ? ਉਹਨੇ ਪਹਿਲੇ ਦਾਲ ਪਾਈ, ਦਾਲ ਦੇ ਉੱਤੇ ਪੂਰੇ ਚੌਲ ਪਾ ਕੇ ਉਹਨੇ ਢੱਕ ਦਿੱਤੇ। ਉਹ ਦੂਰੋਂ ਇੰਝ ਹੀ ਲੱਗ ਰਿਹਾ ਕਿ ਇੱਥੇ ਤੇ ਦਾਲ ਹੀ ਨਹੀਂ ਤੇ ਦਾਲ ਚੌਲਾਂ ਥੱਲੇ ਸੀ। ਕਹਿੰਦੀ ਤੂੰ ਉੱਥੋਂ ਕੁੱਤਾ ਵੇਖ ਲਿਆ, ਇੱਥੋਂ ਤੂੰ ਦਾਲ ਨਹੀਂ ਵੇਖ ਸਕਿਆ। ਸਮਝ ਆ ਰਹੀ? ਇਹ ਗੱਲ ਇਹ ਤੇ ਬੜੀ ਅੱਛੀ ਗੱਲ ਹੈ ਕਿ ਇੱਕ ਮੈਸੇਜ ਮਿਲ ਰਿਹਾ ਉਸਤਾਦ ਜੀ ਕੋ ਮਾਸ਼ਾਅੱਲਾ ਨੌਲੇਜ ਹੈ। ਉਸਤਾਦ ਜੀ ਇੱਕ ਚੀਜ਼ ਹੈ, ਮੈਂ ਖੋਤੇ ਦੀ ਤੇ ਗੱਲ ਨਹੀਂ ਕਰਾਂਗਾ ਕਿਉਂਕਿ ਖੋਤੇ ਦੀ ਕੋਸ਼ਿਸ਼ ਹੁੰਦੀ ਕਿ ਉਹਦੇ ਮਾਲਕ ਨੂੰ ਕਿਤੋਂ ਗਾਲਾਂ ਪੈਣ। ਖੋਤੇ ਦੀ ਕਰ ਨਹੀਂ ਰਹੇ ਸੀ, ਖੋਤੇ ਦੀ ਸੁਣਦੇ ਰਹੇ ਨਾ। ਉਸਤਾਦ ਜੀ ਇੱਕ ਹੁੰਦਾ ਕਿ ਬੁੱਢਾ ਘੋੜਾ ਤੇ ਲਾਲ ਗੁਲਾਮ, ਇਹ ਜਿਹੜਾ ਇਹ ਕੀ ਇਹਦੇ ਤੇ ਥੋੜੀ ਜਿਹੀ ਰੋਸ਼ਨੀ ਪਾਣਾ। ਬੁੱਢਾ ਘੋੜਾ ਤੇ ਲਾਲ ਲਗਾਮ, ਆਹੋ ਇਹਦਾ ਕੀ ਮਤਲਬ ਹੈਗਾ ਉਸਤਾਦ ਜੀ? ਕੁਛ ਵੀ ਨਹੀਂ, ਇੱਕ ਬੁੱਢਾ ਘੋੜਾ ਉਹਨੂੰ ਲਾਲ ਰੰਗ ਦੀ ਲਗਾਮ ਪਾਈ ਬਸ। ਅੱਛਾ ਹਾਂ ਹੋਰ ਕੀ? ਸਰ ਵਨ ਕੁਐਸਚਨ ਪਲੀਜ਼, ਜਨਰਲ ਨੌਲੇਜ ਦਾ ਸਵਾਲ ਹੈ ਸਰ। ਸਿਆਣੇ ਕਹਿੰਦੇ ਖੋਤਾ ਘੋੜਾ ਇੱਕ ਬਰਾਬਰ, ਇਹਦਾ ਕੀ? ਇਹਦਾ ਮਤਲਬ ਇਹ ਆ ਵੀ ਤੈਨੂੰ ਬੰਦੇ 'ਚ ਪਛਾਣ ਨਹੀਂ ਗਈ, ਯਾਨੀ ਹੁਣ ਤੂੰ ਖੋਤਾ ਵਾ ਘੋੜਾ ਵਾ, ਤੁਹਾਡੇ ਦੋਵਾਂ 'ਚ ਫਰਕ ਆ, ਰੰਗ ਫਰਕ ਆ, ਤਬੀਅਤ ਫਰਕ ਆ, ਆਦਤਾਂ ਫਰਕ ਆ। ਮੈਂ ਤੁਹਾਨੂੰ ਦੋਵਾਂ ਨੂੰ ਇੱਕੋ ਜਿਹੇ ਸਮਝੀ ਜਾਵਾਂ ਤੇ ਇਹਦਾ ਮਤਲਬ ਇਹ ਆ ਵੀ ਖੋਤਾ ਘੋੜਾ ਇੱਕ ਬਰਾਬਰ ਕੀਤਾ ਮੈਂ। ਘੋੜਾ ਹੁੰਦਾ, ਖੋਤਾ ਹੁੰਦਾ। ਹਾਏ ਹਾਏ ਵੰਡ ਕੱਢਤੀ ਉਸਤਾਦ ਜੀ। ਇੱਕ ਮਿੰਟ ਭਾਈ, मुझे एक मैसेज आया कि ਯਾਰ ਉਹ ਵੀ ਬੈਠਾ ਵਿੱਚ, ਸਰ ਸਵਾਲ ਵੰਡਵੇਂ ਹੁੰਦੇ ਆ ਫਰੀਦ ਸਾਹਿਬ ਜੀ। ਮਤਲਬ ਵੰਡ ਕੇ ਰਲ ਮਿਲ ਕੇ ਉਹ ਕਿ ਮਤਲਬ ਘਰੋਂ ਚੁੱਪ ਰਹਿਣ ਨਹੀਂ ਆਇਆ। ਹਾਂ ਕੀ ਕਹਿ ਰਿਹਾ ਸੀ? सदके ना चले आप सारी उसकी सुनेंगे, हमारी भी सुन लेना, फिर हम भी बैठे। सर ये कहना चाह रहा हूँ, एक बच्चा है अहमद रजा, उसने मुझे मैसेज किया, उसने कहा चाचू जब आप फैसल भाई को बड़े बड़े नाम वो वाह करके बोलते हमें हो, बहुत हंसी आती है। बहुत मजा आता है। तो उस बच्चे के ਬੱਚੇ ਤੇਰਾ ਕਰਕੇ ਹੱਸਦੇ, ਤੂੰ ਗੁੱਸਾ ਕਰਦਾ। ਸਾਡੀ ਕੌਮ ਦੇ ਬੱਚੇ ਖੁਸ਼ ਹੁੰਦੇ ਨੇ। हाँ ਕਾਸ਼ ਵੱਡੇ ਵੀ ਖੁਸ਼ ਹੋ ਜਾਣ ਸਾਡੇ ਤੋਂ। ਨਹੀਂ ਮੈਂ ਸਾਡਾ ਟੌਪਿਕ ਹੋ ਰਿਹਾ ਨਾ ਬੱਚਿਆਂ ਦਾ ਹੈਗਾ ਭੜੂਸ बम्बे ਕੁੜਗੁੱਲੇ। ਚਲੋ ਵੀ ਬੱਚੋ ਕੁਛ ਹੋ ਜਰਾ, ਅੰਕਲ ਪੇ ਜਰਾ ਕੁਛ ਹੋ ਜਾਓ ਬੱਚੋ। कोई गल नहीं गुस्सा ना ਤੂੰ ਵੀ ਕਹਿ ਰਿਹਾ, ਉਹਨਾਂ ਨੇ ਕਿਹਾ ਤੂੰ ਵੀ ਕਹਿ ਰਿਹਾ। ਓਏ ਦੁੰਬੜੂ, ਉਹ ਯੰਗ ਕਟੱਪੇ करो तुम उससे मैं नहीं कहना सॉरी भाई। ਟਮਕੌਰੇ। ओ पापा बुम 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 बम्बे। ਉਹ ਕਿੰਨੀ ਸੋਹਣੀ ਇਨਫੋਰਮੇਸ਼ਨ ਦੇ ਰਹੀ ਸੀ। ਇੱਕ ਆਇਆ ਸੀ ਦਿਲ ਆਇਆ ਘੋੜੇ पे तो गधी क्या चीज है, ਹਾਂ सारे दिल आया गद्दी पे तो परी क्या परी चीज है। क्या चीज है, ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਦੇਖ ਇਹ ਗਦੀ ਹੈ, ਉਹ ਕਾਹਦੇ ਤੋਂ ਉਹਨੂੰ ਸਮਝਾ ਰਹੇ ਹਾਂ। ਐਗਜ਼ਾਮਪਲ ਆ, ਕੋਈ ਮਸਲਾ ਨਹੀਂ। ਵਿਕਣਾ ਕਿਨੇ ਪੱਠੇ ਪਾ ਕੇ ਤੁਹਾਨੂੰ गदी दा एग्जांपल दे रहे ने हो। ਇਹ ਗਦੀ ਹੈ, ਇਹ ਗਧੀ ਆ, ਇਹ ਜਿਹੜਾ ਉਹਦਾ ਬੱਚਾ ਹੈ। ਨਹੀਂ ਪਰੀ ਹੈ, ਹਾਏ ਹਾਏ ਦੇਖ फुल परी ਪਰੀ ਬਣ ਕੇ ਦੱਸੋ। ਗੁੱਸੇ ਨਾਲ ਭਰੀ ਹੈ। ਠੀਕ ਹੈ। ਤੇਰਾ ਇਹਦੇ ਤੇ ਦਿਲ ਆ ਗਿਆ, ਤੈਨੂੰ ਇਹ ਪਿਆਰ ਹੋ ਗਿਆ, ਚੰਗੀ ਲੱਗਣ ਲੱਗ ਪਈ ਖੋਤੀ ਦੇ ਖੋਤੀ ਤੇ। ਤੂੰ ਖੋਤੀ ਦੀ ਮਿਸਾਲ ਹੀ ਪੁੱਛੀ, ਅਰੇ ਮੇਰਾ ਦਿਲ ਤੂੰ ਆਪੇ ਕਿਹਾ ਦਿਲ ਆ ਗਿਆ ਗਦੀ ਪੇ ਤੋਂ ਪਰੀ ਕੀ ਚੀਜ਼। ਉਹ ਰੋਸ਼ਨੀ ਪਾਣਾ ਨਾ ਉਹਦੇ ਤਾਲ। ਰੌਸ਼ਨੀ ਪਾ ਰਿਹਾ ਮੈਂ, ਇਹ ਖੋਤੀ ਆ, ਤੇਰਾ ਇੱਥੇ ਦਿਲ ਆ ਗਿਆ, ਜੈਨੂਨ ਸੱਚਾ ਤੈਨੂੰ ਪਿਆਰ ਹੋ ਗਿਆ ਇਹਦੇ ਨਾਲ। ਹੁਣ ਪਰੀ ਹੋਵੇ ਪਰਾ ਹੋਵੇ, ਜਿੰਨੀ ਮਰਜ਼ੀ ਤੈਨੂੰ ਸੋਹਣੀ ਹੋਵੇ, ਤੈਨੂੰ ਇਹਦੇ ਨਾਲ ਹੀ ਪਿਆਰ ਹੈ ਨਾ, ਇਹਦਾ ਮਤਲਬ। वंड ਕੱਢਤੀ ਉਸਤਾਦ ਜੀ। शायद से मुराद मैं गदी नहीं हाँ,
ਵੈਸੇ ਮਿਸਾਲ ਹੀ ਆ। ਤੇ ਇੱਕ ਚੀਜ਼ ਹੋਰ ਯਾਰ ਮੈਨੂੰ ਪੁੱਛ ਲੈ ਮੇਰੇ ਭਾਜੀ ਕਿਤੇ ਪਿੱਛੇ ਰਸਾਲਾ ਰੱਖਿਆ ਵੀ ਸਾਨੂੰ ਵੀ ਕੋਈ ਸਵਾਲ ਕਰ ਲੈਣ ਤੇ ਫਿਰ ਉਹੀ ਗੱਲ ਜੀ ਪੁੱਛੇ ਚੱਲ ਤੂੰ ਇਹਨੂੰ ਪੁੱਛ ਲੈ, ਇਹਦੀ ਵਾਰੀ ਤੂੰ ਉਦੋਂ ਦਾ ਚੁੱਪ ਕਰਕੇ ਬੈਠਾ। ਸਰ ਇਹਨਾਂ ਨੇ ਫਰਮਾਇਆ ਕਿ ਬੁੱਢਾ ਘੋੜਾ ਹੋ ਜੇ ਤੇ ਉਹਦੇ ਮਸਾਇਲ ਉਜਾਗਰ ਕਰਨ ਦੀ ਕੋਸ਼ਿਸ਼ ਆਪਣੇ ਵੱਲੋਂ ਕੀਤੀ ਹੈ। ਇਹ ਮੈਨੂੰ ਸਿਰਫ ਇੰਨਾ ਦੱਸ ਦੇਣ ਕਿ ਇਹਨਾਂ ਨੇ ਕਿੱਥੇ ਕੋਈ ਘੋੜਾ ਖੰਘਦਾ ਦੇਖਿਆ ਜਾਂ ਚਿੱਟੇ ਵਾਲਾਂ ਵਾਲਾ ਸੋਟੀ ਲੈ ਕੇ ਕੋਈ ਬੁੱਢਾ ਘੋੜਾ ਤੁਸੀਂ ਦੇਖਿਆ? ਹਾਂ ਵੀ ਤੂੰ ਕਿਹੜਾ ਘੋੜਾ ਵੇਖਿਆ ਜਿਹੜਾ ਇੰਜ ਕਰਕੇ ਜਾ ਰਿਹਾ? ਉਹ ਕਿਹੜੇ ਘੋੜਾ ਜਿਹਨੇ ਐਮ ਗੱਲ ਮੰਗੇ ਮੈਨੂੰ ਕੋਈ ਦੱਸ ਦੇ। ਸਰ ਮੈਂ ਘੋੜੇ ਬੁੱਢੇ ਵੇਖੇ ਨੇ ਔਰ ਬਹੁਤ ਸਾਰੇ ਲੋਕਾਂ ਵੇਖੇ, ਤੁਸੀਂ ਵੀ ਵੇਖੇ। ਤੁਸੀਂ ਅੱਛਾ ਭੈਣ ਦੇਖੋ ਨਾ, ਉਹ ਤੁਹਾਡੀ ਗੱਲ ਠੀਕ ਆ, ਮੁੱਕਦਾ ਕੁਝ ਨਹੀਂ ਹੁੰਦਾ। ਅਗਰ ਮੈਂ AI ਦੀ ਗੱਲ ਕਰ ਰਿਹਾ, AI ਤੇ 90% ਅਗਰ ਜੋਬਾਂ ਖਤਮ ਹੋ ਜਾਣ 10% ਕਿਤੇ ਨਾ ਕਿਤੇ ਰਹਿਣਗੀਆਂ। ਲਿਆਦਾ ਤੁਸੀਂ ਹਮੇਸ਼ਾ, ਤੁਹਾਨੂੰ ਇੱਕ ਬਿਮਾਰੀ ਹੈ ਕਿ ਮੈਂ ਗੱਲ ਕਰ ਰਿਹਾ ਨਾ ਜਿਹੜਾ ਇੱਕ ਇਜਤਮਾਈ ਹੁੰਦਾ, ਤੁਸੀਂ ਜਿਹੜੇ ਵਿੱਚੋਂ 4 ਕ ਵੱਜ ਜਾਂਦੇ ਉਹਨਾਂ ਦੀ ਦਲੀਲ ਲੈ ਕੇ ਮੇਰੇ ਨਾਲ ਤੁਸੀਂ ਫਸਾਦ ਪਾਇਆ ਹੁੰਦਾ। ਅੱਜ ਵੀ ਇਹ ਘੋੜੇ ਹੈਗੇ ਨੇ, ਅੱਜ ਵੀ ਹੈ ਨੇ, ਖੋਤੇ ਵੀ ਹੈ ਨੇ, ਘੋੜੇ ਵੀ ਹੈ ਨੇ, ਸਭ ਕੁਝ ਹੈਗਾ। ਲੇਕਿਨ ਸਰ ਉਹ ਤਾਂ ਮੁੱਕ ਗਿਆ ਨਾ, ਜਿਹੜਾ ਇੱਕ ਰਿਵਾਜ ਹੁੰਦਾ ਉਹ ਤਾਂ ਮੁੱਕ ਗਿਆ ਨਾ। ਲਿਹਾਜ਼ਾ ਹੁਣ ਤੂੰ ਇਹ ਦੇਖ, ਅੱਛਾ ਚੱਲ ਇੱਕ ਗੱਲ ਦੱਸ, ਅੱਗੇ ਖੋਤੇ ਘੋੜੇ ਮਤਲਬ ਇੱਕ ਸੜਕ ਹੈ ਨਾ ਅਗਰ ਉਸਤਾਦ ਜੀ, ਤੇ ਉਹਦੇ ਤੇ 250 ਘੋੜਾ ਖੜਾ, ਯਾਨੀ ਤੁਸੀਂ ਗੱਲਾਂ ਮੰਡੀ ਚਲੇ ਜਾਓ, ਤੁਸੀਂ ਜਨਾਬ ਜੀ ਕਾਰਖਾਨੇ ਬਾਜ਼ਾਰ ਚਲੇ ਜਾਓ, ਕਿਤੇ ਕੱਪੜਾ ਲੱਥ ਰਿਹਾ, ਕਿਤੇ ਕਰਿਆਨਾ ਲੱਥ ਰਿਹਾ, ਕਿਤੇ ਬਦਾਮ ਲੱਥ ਰਹੇ ਨੇ, ਕਿਤੇ ਘਰ ਦਾ ਸਮਾਨ, ਸਾਰੇ ਘੋੜੇ। ਉਹ ਘੋੜੇ ਗਏ ਕਿੱਥੇ? ਉਹਨਾਂ ਦੀਆਂ ਨਸਲਾਂ ਅੱਗੋਂ ਕਿੱਥੇ ਗਈਆਂ? ਚੱਲ ਤੂੰ ਇਹ ਹਿਸਾਬ ਲਾ, ਤੂੰ ਇਹ ਅਸਲ ਇਹ ਗੱਲ ਆ ਜਿਹੜੀ ਸੋਚਣ ਵਾਲੀ। ਗਵਰਨਮੈਂਟ ਨੇ ਚੁੰਗੀਆਂ ਬਾਹਰ ਭੇਜਤੇ ਸਾਰੇ ਤਾਂ ਨਹੀਂ, ਇਹ ਅੱਧੇ ਘੋੜੇ ਖੋਤੇ ਤੇ ਜਿਹੜੇ ਆ ਉਹ ਇੱਕ ਜਗ੍ਹਾ ਤੇ ਖਾਦੇ ਗਏ ਇੱਕ ਸ਼ਹਿਰ 'ਚ, ਉਹ ਤੇ ਬਹੁਤ ਸਾਰਾ ਨੁਕਸਾਨ ਹੋਇਆ। ਕਹਿੰਦੇ ਠੀਕ ਹੈ। ਦੂਸਰਾ, ਤੁਸੀਂ ਸਾਰੇ ਜਦੋਂ ਬਾਹਰ ਨਹੀਂ ਨਾ ਨਿਕਲੋਗੇ ਮੁਆਸ਼ਰ ਦੇ ਬਹੁਤ ਸਾਰੀਆਂ ਚੀਜ਼ਾਂ ਦੇ, ਤੁਸੀਂ ਉਹਨਾਂ ਨੂੰ ਨਹੀਂ ਵੇਖ ਸਕਦੇ। ਹਾਏ ਹਾਏ ਮੱਝਾਂ ਕਿੱਥੇ ਗਈਆਂ? ਮੱਝਾਂ ਦੇਖੋ, ਆ ਕਾਨੂੰਨੇ ਬਾਈਪਾਸ ਤੇ ਮੱਝਾਂ ਹੀ ਮੱਝਾਂ ਨੇ। ਉਹ ਇਹਦੀ ਬਣਦੀ ਨਹੀਂ ਮੱਝਾਂ ਨਾਲ। ਇਹਨੇ ਕਿਹਾ ਤੁਸੀਂ ਸਾਡੇ ਵੱਲ ਨਹੀਂ ਆਣਾ, ਸੀ ਤੁਹਾਡੇ ਵੱਲ ਨਹੀਂ ਆਣਾ। ਇਹਨੇ ਮੱਝਾਂ ਸਾਰੀਆਂ ਕੱਢਤੀਆਂ। ਤੁਸੀਂ ਸਾਰੇ ਖਾਨੂਆਣੇ ਬਾਈਪਾਸ ਤੇ ਮੱਕੂਆਣਾ, ਕਿੰਨੇ ਆਮੂਆਣਾ ਚਲੇ ਗਈਆਂ ਨਾ ਬਾਹਰ। ਹਾਂਜੀ। ਲੇਕਿਨ ਦੇਖੋ ਤੁਸੀਂ, ਦੁੱਧ ਤੁਹਾਨੂੰ ਖਾਲਸ ਅੱਜ ਵੀ ਨਹੀਂ ਮਿਲ ਰਿਹਾ। ਸ਼ੁਕਰ। ਠੀਕ ਹੈ, ਕੀ ਫਾਇਦਾ ਅਗਰ ਮੱਝ ਕਿਲੋ ਦੁੱਧ ਦਿੰਦੀ ਉਹਦਾ 4 ਕਿਲੋ ਬਣਾ ਲੈਂਦੇ ਆ। ਕਿਸੇ ਜਗ੍ਹਾ ਤੇ ਐਸਾ ਦੁੱਧ ਵਾ ਜਿਹੜਾ ਮੱਝ ਨੇ ਦਿੱਤਾ ਹੀ ਨਹੀਂ ਹੁੰਦਾ। ਮੱਝ ਨਾਲ ਥੱਲੇ ਕੀ ਕੋਈ ਨਹੀਂ। ਐਸੇ ਵੀ ਦੁੱਧ ਨੇ। ਮੱਝ ਕਹਿਣ ਦੀ ਆ ਦੁੱਧ ਆ, ਫਿਰ ਮੈਂ ਹੀ ਦਿੱਤਾ ਉਹਨਾਂ ਤੇ। ਆਹੋ, ਐਸਾ ਵੀ ਭੈਣ ਬਿਲਕੁਲ ਮਸਨੂਈ। ਬਿਲਕੁਲ ਹੀ ਮਸਨੂਈ। ਸਹੀ ਗੱਲ। ਇਹ ਦੁੱਧ ਲੈ ਕੇ ਮੱਝ ਕੋ ਗਿਆ, ਉਹ ਕਹਿੰਦਾ ਤੇਰਾ, ਕਹਿੰਦੀ ਪਾ ਦੇ ਮੇਰੇ ਤੇ, ਪਾ ਦੇ। ਇਹਨੇ ਪਾਤਾ ਬਿੰਦੀ ਬਾਈ ਤੇ ਪਾਤਾ। ਓਏ ਅੱਜ ਉਸਤਾਦ ਜੀ ਸੱਚੀ ਮੁੱਚੀ ਮੋਚਾ ਕੁਛ ਲੈ ਲਵੋ। ਸਾਜੀ 1500 ਰੁਪਏ ਦੇ ਦੋਗੇ ਮੇਰਾ। ਨੌਲੇਜ ਦੇ ਹਿਸਾਬ ਨਾਲ ਨੌਲੇਜ ਲੈ ਲਓ। ਮੌਜ ਚ ਵੀ ਆ, ਮੈਂ ਹੋਸ਼ ਚ ਵੀ ਆ। ਜੀ ਇੱਕ ਚੀਜ਼ ਹੈ, ਭਾਗ ਤੇ ਚੋਰ ਕੀ ਲੰਗੋਟੀ ਸਹੀ ਸਹੀ। ਸਾਜੀ ਇਹ ਕੋਈ ਅੰਦਾਜ਼ ਹੈ? ਸਾਜੀ ਇੱਕ ਚੀਜ਼ ਹੈ, ਪੈਕ ਚ ਲੈ ਹੈ ਯਾਰ, ਏਦਾਂ ਉਹ ਜ਼ਬੰਗਿਆ ਮੈਂ ਤੇ। ਓਏ ਯਾਰ ਨਾ ਕਰਿਆ ਕਰ ਬਕਵਾਸ, ਫਰੀ ਤੈਨੂੰ ਕਿੰਨੀ ਵਾਰੀ ਕਿਹਾ ਵਾ ਮੈਂ ਉਹ ਯਾਰ। ਲੈ। ਕਿਉਂ ਕਰਦਾ ਯਾਰ ਤੂੰ ਇੰਜ ਦੀਆਂ ਨਾ ਕਰੋ ਯਾਰ ਜਾਮ ਸ਼ੋਰੋ ਸਾਹਿਬ, ਗੁੱਸਾ ਕਰਨ ਨਹੀਂ, ਨਾ ਕਰੋ। ਕੋਈ ਗੱਲ ਨਹੀਂ। ਜਨਾਬ ਫੈਸਲ ਖੋੜੋ ਸਾਹਿਬ, ਇੰਡੀਆ ਦੇ ਇੱਕ ਸਿੰਗਰ ਸੀ ਭੁਪਿੰਦਰ ਸਿੰਘ। ਉਹਨਾਂ ਦਾ ਨਾਮ ਸੀ ਅਸੀਂ ਤਾਂ ਨਹੀਂ ਕਿਹਾ। ਭੁਪਿੰਦਰ ਸਿੰਘ। ਇੱਕ ਹੋਰ ਵੀ ਸੀ ਉਸਤਾਦ ਜੀ, ਬੱਪੂ ਹੀ ਲਹਿਰੀ। ਇੱਕ ਉਹ ਵੀ ਸੀ ਨਾ, ਬਬਰੁਕ ਸ਼ਾਹ। ਹਾਂ, ਮੈਂ ਨਾਲ ਹੀ ਲੈਣਾ ਉਸਤਾਦ ਜੀ ਕੋਲੋਂ ਥੋੜਾ ਜਿਹਾ। ਯਾਰ ਇਹਦੇ ਨਾਲੋਂ ਨਾ ਇੱਕ ਨੌਲੇਜ ਵਾਲੀ ਗੱਲ ਪੁੱਛ ਲਵਾਂ ਉਸਤਾਦ ਜੀ, ਜਿਵੇਂ ਤੁਸੀਂ ਦੱਸਿਆ ਕਿ ਘੋੜਿਆਂ ਖੋਤਿਆਂ ਦਾ ਰਿਵਾਜ ਖਤਮ ਹੁੰਦਾ। ਨਹੀਂ ਪਹਿਲੇ ਉਹਦੀ ਗੱਲ ਅੱਛੀ ਸੀ, ਉਹਨੂੰ ਪੁੱਛ ਲੈਂਦੇ ਤਾਂ ਇਹ ਅੱਜ ਖਾਲੀ ਨਾ ਜਾਵੇ ਤੂੰ। ਨਹੀਂ ਉਸਤਾਦ ਜੀ, ਉਹ ਘੋੜੇ ਸਫਫ ਭਰ ਦੇਣਾ ਮੈਂ ਤੇਰੇ ਚ। ਕਿਹੜੀ ਖੋਤਾ ਕੇ ਜਾਣੇ ਅਦਰਕ ਦਾ ਸਵਾਦ ਕੀ ਸੀ? ਅੜੀ ਤੂੰ ਹੁਣੇ ਮਿਸਾਲ ਪੁੱਛੀ ਆ। ਉਸਤਾਦ ਜੀ ਤਾਂ ਮੈਂ ਪੁੱਛੀ ਸੀ ਵੀ ਉਹ ਯਾਰ ਇਹਨੇ ਪੁੱਛੀ ਸੀ। ਬਾਗ ਤੇ ਚੋਰ ਕੀ ਲੰਗੋਟੀ ਸਹੀ। ਯੈਸ, ਇਹਦਾ ਉਸਤਾਦ ਜੀ ਮਤਲਬ, ਇਹਦਾ ਮਤਲਬ ਇਹ ਹੈ ਸਰ ਕਿ ਚੋਰ ਤੁਹਾਡੇ ਘਰ ਆਇਆ। ਇਹਦਾ ਮੈਨੂੰ ਪਤਾ ਵੈਸੇ, ਉਹਨੂੰ ਦੱਸ ਦੋ ਮੇਰੇ ਘਰ ਕਿਉਂ ਆਇਆ ਉਸਤਾਦ ਜੀ। ਜਿਹਨੇ ਪੁੱਛਿਆ ਉਹਨੂੰ ਹੀ ਦੱਸਿਓ। ਮਿਸਾਲ ਦੇਣੀ ਨਾ, ਮੇਰੇ ਘਰ ਨਹੀਂ ਆਇਆ, ਕਿਸੇ ਦੇ ਘਰ ਚੋਰ ਆਇਆ। ਕਿਸੇ ਦੇ ਘਰ ਆਇਆ। ਆਇਆ ਆਓ ਮੈਂ ਚੋਰ ਹੁੰਦਾ। ਝਾਲ ਵਾਲੀ ਸਾਈਡ ਤੇ ਕਿਤੇ, ਆ ਗਿਆ ਝਾਲ ਵਾਲੀ ਸਾਈਡ ਤੇ ਕਿਤੇ ਚੋਰ ਆਇਆ ਕਿਸੇ ਦੇ ਘਰ। ਇਧਰੋਂ ਵੜਦਿਆਂ ਪਹਿਲੀ ਗਲੀ ਖੱਬਿਆ ਜਾ ਕੇ ਸੱਜਿਆ ਚੌਥੇ ਘਰ ਚ ਇੱਕ ਮਿਸਾਲ ਕਿਸੇ ਦੇ ਘਰ ਆਇਆ ਚੋਰ। ਆ ਗਿਆ ਪਹੁੰਚ ਆਇਆ ਗਿਆ। ਨਹੀਂ ਆਇਆ, ਤੁਸੀਂ ਵਾੜ ਦਿੱਤਾ ਉਹਦਾ। ਠੀਕ ਹੈ ਜੀ। ਸਹੀ ਹੈ। ਅੱਗੇ ਤਾਲਾ ਲੱਗਾ ਸੀ। ਨਹੀਂ, ਉਹਨੇ ਅੰਦਰ ਵੜ ਕੇ ਮੁੰਡੇ ਨੂੰ ਕਿਹਾ ਬਾਹਰੋਂ ਤਾਲਾ ਲਾ ਲੈ। ਠੀਕ ਹੈ ਜੀ। ਅੰਦਰ ਗਿਆ, ਉਹਨੇ ਪੂਰਾ ਘਰ ਫੋਲਿਆ, ਉਹਨੂੰ ਕੁਛ ਨਹੀਂ ਲੱਭਾ। ਠੀਕ ਹੈ ਜੀ। ਤੇ ਲੰਗੋਟੀ ਆਪਣੀ ਛੱਡ ਗਏ। ਨਹੀਂ, ਉਸ ਘਰ ਵਾਲੇ ਨੇ ਹਿਸਾਬ ਲਾਇਆ ਵੀ ਇਹ ਹੁਣ ਖਾਲੀ ਨਾ ਜਾਵੇ, ਇਹਨੂੰ ਮੈਂ ਛੱਡਣਾ ਨਹੀਂ। ਉਹਨੂੰ ਪਤਾ ਲੱਗ ਗਿਆ। ਪਤਾ ਲੱਗ ਗਿਆ ਘਰ ਵਾਲੇ ਨੂੰ। ਉਹ ਹੁਣ ਜਦੋਂ ਉਹਨੂੰ ਕੁਛ ਨਹੀਂ ਨਾ ਲੱਭਾ, ਉਹਨੇ ਕਿਹਾ ਯਾਰ ਪਤਾ ਨਹੀਂ ਕਿੰਨੇ ਕੁ ਮਾੜੇ ਨੇ, ਮੈਂ ਤੇ ਫਿਰ ਗੱਡੀ 'ਚ ਤੇਲ ਪਵਾ ਕੇ ਗੱਡੀ ਉੱਤੇ ਖਿਲਾਰ ਕੇ ਆਇਆ,
ਘਰ ਵੀ ਮੇਰੇ ਠੀਕ ਆ। ਉਹਨੇ ਆਪਣੀ ਜੇਬ 'ਚ ਜਿਹੜਾ 500-700 ਜੋ ਵੀ ਤੁਹਾਨੂੰ ਉਹਨੂੰ ਉਸ ਘਰ ਵਾਲੇ ਨੇ ਦੇ ਦਿੱਤਾ। ਉਸ ਤੋਂ ਬਾਅਦ ਉਹਨੇ ਹਿਸਾਬ ਲਾਇਆ, ਯਾਰ ਮੈਂ ਕੋਟ ਪਾਇਆ ਵਾ, ਜੈਕਟ ਪਾਈ ਹੈ, ਥੱਲੇ ਸ਼ਰਟ ਪਾਈ, ਬਨੈਣ ਪਾਈ ਹੈ, ਪੈਂਟ ਪਾਈ, ਇਹ 'ਚੋਂ ਹੀ ਚਲੋ ਮੈਂ ਇਹਨੂੰ ਇੱਦਾਂ ਕਰਦਾ, ਜੈਕਟ ਵੀ ਇਹਨਾਂ ਨੂੰ ਦੇ ਜੰਨਾ। ਇੱਕ ਉਹਨੇ ਲੰਗੋਟੀ ਉਹਦੇ ਕੋਲ ਸੀ ਲੰਗੋਟੀ ਜੀ, ਉਹ ਤੁਸੀਂ ਹਿਸਾਬ ਲਾਇਆ ਕਿ ਯਾਰ ਇਹ ਤਾਂ ਕੋਈ ਇਹ ਵੀ ਖੋ, ਤੁਸੀਂ ਉਹਨੂੰ ਕਹੇ ਵੀ ਦਿਓ, ਉਹਨੇ ਕਿਹਾ ਨਹੀਂ ਭਾਜੀ ਇਹ ਤੇ ਮੇਰਾ ਮਤਲਬ ਸਾਰਾ ਹਿਸਾਬ ਆ। ਉਹ ਨੱਸਣ ਲੱਗਾ, ਤੁਸੀਂ ਇਹਨੂੰ ਰੋਕ ਕੇ ਲੰਗੋਟੀ ਵੀ ਖੋਲੀ। ਇਹਨੂੰ ਕਹਿੰਦੇ ਨੇ ਭਾਗ ਤੇ ਚੋਰ ਕੀ ਲੰਗੋਟੀ ਹੀ ਸਹੀ। ਸਹੀ ਓਏ ਹੋਏ ਵੰਡ ਕੱਢਤੀ ਉਸਤਾਦ ਜੀ। ਵਾਹ 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 ਵਾਹ। ਅੱਛਾ ਜੀ, ਚੱਲ ਖੋਤੇ ਤੇ ਹੀ ਆ, ਸਿਆਣੇ ਕਹਿੰਦੇ ਵੰਡ ਕੱਢੋ ਖੰਡ ਖਾਓ। ਅੱਛਾ ਜੀ, ਤੇ ਕੋ ਖੋਤੇ ਤੇ ਹੀ ਆਣ ਦੇ ਉਹਨੂੰ, ਖੋਤੇ ਤੇ ਆਣ ਦੇ। ਸਰ ਸਾਡੀ ਮਿਸਾਲ ਵੀ ਪੰਡ ਨਾਲੋਂ ਢਿੱਡ ਕਾਲਾ, ਉਹ ਨਹੀਂ ਕੀ ਸੀ ਭਲਾ, ਢਿੱਡ ਨਾਲੋਂ ਪੰਡ ਕਾਲੀ, ਇਹਦੇ ਕੀ ਮਤਲਬ ਆ ਜੀ? ਇਹ ਤੇ ਗਲਤ ਮਿਸਾਲ ਹੀ। ਚੁੱਕੋ ਇਹ ਪੰਡ ਚੁੱਕੋ ਤੇ ਢਿੱਡ ਆਪਣਾ ਕਾਲਾ ਹੁੰਦਾ। ਨਹੀਂ ਉਸਤਾਦ ਜੀ, ਦੇਖੋ ਜੇ ਬੱਚੇ ਕੁਝ ਲੈਣਾ ਚਾਹ ਰਹੇ ਤਾਂ ਦੇ ਦਿਓ। ਚੋਰ ਨਾਲੋਂ ਪੰਡ ਕਾਲੀ, ਆਹ ਸਹੀ ਆ। ਮਿਸਾਲ ਗਲਤ ਸੀ ਤੁਹਾਡੀ ਭਾਜੀ। ਅੱਛਾ ਜੀ, ਚੋਰ ਨਾਲੋਂ ਪੰਡ ਕਾਲੀ ਤੇਰੇ ਘਰ ਦੇ ਵਿੱਚ ਇੱਕ ਕੂੜੇ ਦੀ ਪੰਡ ਪਈ ਹੋਵੇ, ਕੂੜੇ ਦੀ ਰੂਟੀਨ ਮੈਟਰ। ਰੂਟੀਨ ਮੈਟਰ, ਠੀਕ ਹੈ ਜੀ। ਸਾਰਾ ਘਰ ਦੇ ਕੂੜੇ ਦੀ ਤੂੰ ਪੰਡ ਬਣਾ ਕੇ ਰੱਖੀ ਹੋਵੇ, ਚੋਰ ਆ ਜਾਵੇ, ਆ ਜਾਵੇ, ਠੀਕ ਹੈ ਜੀ। ਹੁਣ ਇਹਦੇ ਤੇ ਇੱਕ ਮਿਸਾਲ ਅੱਗੇ ਹੋਰ ਵਰਨੀ, ਜਦੋਂ ਤੇਰੇ ਘਰ ਤੇ ਆਉਣਾ ਉਦੋਂ ਨਾ ਚੋਰ ਨਾਲੋਂ ਪੰਡ ਕਾਲੀ ਤੇ ਪੰਡ ਨਾਲੋਂ ਘਰ ਵਾਲੇ ਕਾਲੇ। ਇਹ ਕਿ ਮੇਰੇ ਘਰ ਤੇ ਹੁਣ ਕੂੜਾ ਵੀ ਸੋਚ ਰਿਹਾ 8 ਦਿਨਾਂ ਤੋਂ ਕਿ ਯਾਰ ਇਹ ਮੈਨੂੰ ਇੱਥੇ ਬੰਨੀ ਜਾ ਰਹੇ, ਇਕੱਠਾ ਕਰੀ ਜਾ ਰਹੇ, ਮੈਨੂੰ ਬਾਹਰ ਕਿਤੇ ਸਿੱਟਣ, ਮੈਂ ਵੀ ਕੋਈ ਤਰ੍ਹਾਂ ਪੁੱਲੀ ਵਾਜ ਜਾਵਾਂ। ਤੁਸੀਂ ਵੀ ਇਸ ਚੱਕਰ 'ਚੋਂ ਵੀ ਘਰਦਿਆਂ ਦੀ ਕਿਤੇ ਅੱਖ ਲੱਗੇ ਤਾਂ ਚਾਂਦ ਕੋ ਬੁਲਾ ਲੂੰਗਾ ਇਸ਼ਾਰਾ ਕਰਕੇ, ਓਏ ਠੀਕ ਹੈ ਜੀ। ਇਹ ਚੁੱਕਣ ਉੱਤੋਂ ਆ ਗਿਆ ਚੋਰ। ਚੋਰ ਨੇ ਹਿਸਾਬ ਲਾਇਆ ਵੀ ਪੰਡ 'ਚ ਕੋਈ ਖਜ਼ਾਨਾ ਵਾ। ਹੁਣ ਪੰਡ ਤੁਹਾਡੇ ਨਾਲੋਂ ਬਹੁਤੀ ਕਾਲੀ ਆ ਵੀ ਖਜ਼ਾਨਾ ਸਮਝ ਕੇ ਮੈਨੂੰ ਲੈ ਜਾਏ, ਬਸ ਮੈਂ ਤਾਂ ਬਹੁਤੀ ਕਾਲੀ ਆ। ਤੁਸੀਂ ਦੋਵਾਂ ਤੋਂ ਕਾਲੇ ਹੋ ਵੀ ਇਹ ਚੋਰ ਪੰਡ ਲੈ ਜਾਏ ਚੁੱਕ ਕੇ, ਕਿਤੇ ਨਾ ਸਾਡੀ ਜਾਨ ਛੁੱਟੇ। ਇਹਨੂੰ ਕਹਿੰਦੇ ਨੇ ਚੋਰ ਨਾਲੋਂ ਪੰਡ ਕਾਲੀ। ਏ ਵਾਹ ਵਾਹ ਯਾਰ, ਸਟੈਂਡਿੰਗ ਵੀ ਖਰੀ ਆ ਵੰਡ ਕੱਢਤੀ ਕਾਜੇ ਤੋਂ ਯਾਰ ਯਾਰ, ਨੌਲੇਜ ਇਹ ਪਤਾ ਲੱਗ ਗਿਆ ਨਾ। ਸਰ ਮੈਂ ਇਖਤਲਾਫ ਕਰ ਸਕਦਾ? ਬਾਹਰ ਜਾ ਕੇ। ਇਹ ਦੇਖ ਲੈ, ਜਿਹੜੀ ਡੇਟ ਚੱਲਣ ਰਹੀ ਹੈ ਤੂੰ ਨਹੀਂ ਕਰ ਸਕਦਾ ਇਖਤਲਾਫ। ਅੱਛਾ, ਮੈਂ ਜਦੋਂ ਗੱਲ ਕਰਦਾ ਹੁੰਦਾ ਨਾ, ਮੈਨੂੰ ਉਦੋਂ ਹੀ ਪਤਾ ਹੁੰਦਾ ਕਿ ਇਸ ਤੋਂ ਬਾਅਦ ਫੌਰਨ ਤੂੰ ਇਖਤਲਾਫ ਕਰਨਾ ਵਾ। ਕਿਸੇ ਤੋਂ ਪੁੱਛਿਆ ਨਾ ਕਰ, ਤੂੰ ਸ਼ੁਰੂ ਹੋ ਜਾ। ਸਰ ਅਸਲ ਵਿੱਚ ਚੋਰ ਨਾਲੋਂ ਪੰਡ ਕਾਲੀ ਇਸ ਤਰ੍ਹਾਂ ਵਾ ਕਿ ਚੋਰ ਆਇਆ, ਉਹਨੇ ਸਮਾਨ ਬੰਨਿਆ ਸਾਰਾ ਘਰ ਦਾ, ਬੰਨ ਕੇ ਉਹ ਖਾਲੀ ਕੰਧ ਜਾਂ ਕੋਈ ਐਸੀ ਸ਼ਾਇਦ ਟੱਪਣ ਲੱਗਾ ਤੇ ਉਹਦੇ ਕੋਲੋਂ ਉਹ ਅਗਲੀ ਸਾਈਡ ਤੇ ਉਹ ਡਿੱਗ ਪਈ ਪੰਡ। ਹਾਂ, ਉਹਨਾਂ ਨੇ ਮਿਸਾਲ ਇਸ ਤੋਂ ਦਿੱਤੀ ਹੈ ਕਿ ਚੋਰ ਨਾਲੋਂ ਪੰਡ ਕਾਲੀ, ਕਿ ਉਹ ਪੰਡ ਪਹਿਲੋਂ ਡਿੱਗ ਪਈ। ਇਹ ਜਦੋਂ ਕੋਈ ਬੰਦਾ ਪੁੱਛੇ ਨਾ, ਅੱਛਾ ਹਾਂ, ਕੋਈ ਸੀਰੀਅਸ ਹਾਂ। ਉਦੋਂ ਦੱਸਣਾ, ਤੂੰ ਮੈਨੂੰ ਦੱਸ ਮੈਨੂੰ ਪੁੱਛਿਆ ਕਿੰਨੇ। ਓਕੇ ਸਰ ਮੈਂ ਮਤਲਬ ਕਿ ਯੈਲਾ ਅੱਛਾ, ਮੈਂ ਸਵਾਲ ਇੱਕ ਜੀ, ਜਿਵੇਂ ਖੋਤੇ ਘੋੜੇ ਖਤਮ ਹੋ ਗਏ, ਇਹਦੇ ਖੋਤੇ ਨਹੀਂ ਮਰਦੇ ਇਹਦੇ ਯਾਰ। ਮੈਂ ਸਵਾਲ ਕਰਨ ਲੱਗਾ। ਤੇਰੇ ਕੋਲ ਇੱਕ ਤਾਂ ਪੀਸ ਪਿਆ ਤੇ ਵੇਚ ਲਾ। ਮੈਂ ਇੱਕ ਸਵਾਲ ਹੈ, ਇੱਕ ਸਿਸਟਮ ਹੈਗਾ ਸੀ ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਵੀ ਇੱਕ ਲਾਲ ਫੌਜ, ਸੁਰਖ ਫੌਜ ਕਿਹਾ ਜਾਂਦਾ ਉਹਨੂੰ। ਸੁਰਖ ਫੌਜ ਹੈਗੀ ਆ ਜਿਹੜੀ ਜਦੋਂ ਆਪਾਂ ਟ੍ਰੇਨਾਂ ਤੋਂ ਸਫ਼ਰ ਕਰਕੇ ਥੱਲੇ ਲੱਤਨੇ ਆ ਨਾ, ਤੇ ਅੱਗੋਂ ਸਾਨੂੰ ਸੁਰਖ ਫੌਜ ਦਾ ਸਾਹਮਣਾ ਹੁੰਦਾ। ਲਓ ਜੀ ਬਾਜੀ। ਕੁੱਲੀ। ਕੁਲੀ ਵਾਹ ਵਾਹ। ਅੱਛਾ ਜੀ, ਕੁੱਲੀ ਜਿਹੜੇ ਨੇ ਉਹ ਅੱਜ ਵੀ ਮੌਜੂਦ ਨੇ। ਉਸੇ ਤਰ੍ਹਾਂ ਉਹ AI ਟੈਕਨੋਲੋਜੀ ਕੁੱਲੀਆਂ ਲਈ ਕੀ ਕਰ ਸਕਦੀ? ਕਿਉਂ? ਉਹ ਕੁੱਲੀ ਜਿੰਨੇ ਜ਼ਹੀਨ ਹੁੰਦੇ ਨਾ ਉਸਤਾਦ ਜੀ, ਮੈਂ ਇੱਕ ਗੱਲ ਸੁਣਾਦਾ ਮਾਦਰਤ। AI ਟੈਕਨੋਲੋਜੀ ਤੋਂ ਪਹਿਲਾਂ ਹੀ ਕੁੱਲੀਆਂ ਦਾ ਇੰਤਜ਼ਾਮ ਹੋਇਆ ਪਿਆ ਹੈ। AI ਟੈਕਨੋਲੋਜੀ ਤੋਂ 20 ਸਾਲ ਪਹਿਲੇ ਹੋ ਗਏ, ਕੁੱਲੀਆਂ ਵਾਲਾ ਕੰਮ ਇੰਤਜ਼ਾਮ ਹੋ ਗਿਆ ਹੈ। ਕੀ ਕਰਨਾ ਕੁੱਲੀ ਤੁਸੀਂ ਇੱਥੋਂ ਡੈਵੋ 'ਚ ਬਹਿਣਾ, ਸਮਾਨ ਡੈਵੋ ਨੇ ਦੇਣਾ, ਤੁਸੀਂ ਉੱਤੇ ਉਤਰਨਾ, ਉਹਨਾਂ ਨੇ ਤੁਹਾਡੇ ਘਰ ਪਹੁੰਚਾ ਦੇਣਾ। ਪਹਿਲੇ ਇਦਾਂ ਹੁੰਦਾ ਸੀ ਨਾਲ ਲੈ ਕੇ ਜਾਣਾ ਵਾ, ਪੇਟੀ ਵੀ ਬੱਸ ਤੇ ਰਖਾਈ ਹੈ, 3 ਮੰਜੀਆਂ ਵੀ ਬੱਸ ਤੇ ਰਖਾਈਆਂ। ਹੁਣ ਕੋਰੀਅਰ, हाँ कोरियर है। हुन अगले सिर्फ बैग पकड़ते हैं बस। उसके बाद जनाब अगले ऑप्शन देते हैं कि भाईजान सामान इधर लेना या घर पहुंचा दिए। वो कहता यार ये मेरे घर पहुंचा देना। हुन चक्कर नहीं, हुन तुसीं मंजियां इथों बुक कराओ ते जिथे मर्जी भेज दिओ, जिथे जिथे। ਆਹੀ ਕੁੱਲੀਆਂ ਦਾ ਬੜਾ ਜ਼ੇਨ ਹੁੰਦਾ ਹੈ। ਮੈਂ ਤੁਹਾਨੂੰ ਸੱਚਾ ਵਾਕਿਆ ਸੁਣਾ, ਸਹੀ ਸੀ 4 ਦੋਸਤ ਨਾ ਲਾਹੌਰੋਂ ਆਂਡੇ, ਸਾਡੇ ਕੋਲ 2-2 ਬੈਗ। दाना चुगने ਨਹੀਂ बाग में आए। ਨਹੀਂ ਸਾਈ, ਸਾਡੇ ਕੋਲ 2-2 ਬੈਗ ਤੇ ਇੱਕ ਸਾਡੇ ਕੋਲ 4 ਪਈ, ਠੀਕ ਹੈ। ਤੇ ਸਮਾਨ ਜ਼ਿਆਦਾ ਸੀ, 4 ਜਣੇ ਸੀਗੇ ਫਰੀਦ। ਤੇ ਮੇਰਾ ਯਾਰ ਕਹਿੰਦਾ ਫੈਸਲੇ ਯਾਰ ਕੁੱਲੀ ਕਰਾ ਲਈਏ। ਮੈਂ ਕਿਹਾ ਹਾਂ ਯਾਰ ਕੁੱਲੀ ਕਰਾ ਲਈਏ। ਨਹੀਂ ਚੁੱਕੇ ਜਿਹੜੇ 2-2 ਬੈਗ ਆ, ਮੰਜੀ ਵੀ ਹੈਗੀ ਹੈ। ये पानी लियांदा ने एक बंदे ने कहा भाजी कुल्ली कर। ਨਹੀਂ ਸਾਡੀ ਕੁੱਲੀ ਜਿਹੜੇ ਸਮਾਨ ਚੁੱਕਣ ਵਾਲੇ ਕੁੱਲੀ। ਉਹਨੇ ਕਿਹਾ ਠੀਕ ਹੈ ਤੂੰ ਮੈਨੂੰ ਕਰਾ, ਮੈਂ ਤੈਨੂੰ ਕਰਾਉਣਾ। ਦੋਵੇਂ ਪਾਣੀ ਲਿਆਏ, ਉਹਨੇ ਉਹਨੂੰ ਕੁੱਲੀ ਕਰਾਈ, ਉਹਨੂੰ ਕੁੱਲੀ ਕਰਾਈ। ਕਹਿੰਦਾ ਚੱਲ ਸਮਾਨ ਪੜ ਚੱਲੀਏ। ਹੁਣ ਸਟੇਸ਼ਨ ਤੋਂ ਨਾ ਉਸਤਾਦ ਜੀ, ਅਸੀਂ ਸਟੇਸ਼ਨ ਤੋਂ ਕੁੱਲੀ ਨੂੰ ਬੁਲਾਇਆ। ਮੈਂ ਕਿਹਾ ਯਾਰ 8 ਬੈਗ ਤੇ ਇੱਕ 4 ਪਈ ਆ, ਝਾਲ ਤੇ ਲੈ ਕੇ ਜਾਣੇ। ਕਿੰਨੇ ਪੈਸੇ? ਕਹਿੰਦਾ ਜੀ 1000 ਰੁਪਈਆ। ਮੈਂ ਕਿਹਾ ਯਾਰ 1000 ਬਹੁਤਾ। ਕਹਿੰਦਾ ਚਲੋ 700 ਦੇ ਦਿਓ, ਇਸ ਤੋਂ ਨਹੀਂ ਘਟਣਾ। ਮੈਂ ਕਿਹਾ ਯਾਰ ਤੁਸੀਂ 2 ਜਣੇ ਸੀ, 4 ਜਣੇ ਆ ਯਾਰ, ਤੁਸੀਂ 2 ਜਣੇ ਕਿਸ ਤਰ੍ਹਾਂ ਸਮਾਨ ਲੈ ਜਾਓਗੇ? ਕਹਿੰਦਾ ਯਾਰ ਸਾਡੀ ਟੈਨਸ਼ਨ ਆ ਕਿ ਤੁਹਾਡੀ ਟੈਨਸ਼ਨ। ਹਾਂਜੀ ਭੈਣ ਉੱਥੇ ਮੈਂ ਕਿਹਾ ਓਕੇ ਉਸਤਾਦ ਜੀ। ਉਹਨੂੰ ਮੈਂ 700 ਰੁਪਈਆ, ਕਹਿੰਦਾ ਜੀ ਪਹਿਲੇ 700 ਦੇ ਦਿਓ, ਮਿਹਰਬਾਨੀ ਯਾਰ ਮੁੰਡੇ ਨੇ ਦੇਣੇ। ਮੈਂ 700 ਰੁਪਏ ਕੱਢ ਕੇ ਦਿੱਤਾ ਉਸਤਾਦ ਜੀ।
ਉਹਨੇ ਬੈਗ ਸਾਰੇ ਮੰਜੀ ਤੇ ਰੱਖੇ, ਇੱਕ ਨੇ ਅੱਗੋਂ ਚੁੱਕੀ, ਇੱਕ ਨੇ ਪਿੱਛੋਂ ਚੁੱਕੀ ਤੇ ਮੰਜੀ ਲੈ ਕੇ ਟੁੱਟ ਗਈ। ਕਹਿੰਦਾ ਆ ਜਾਓ, ਇਹ ਉਹਨਾਂ ਦਾ ਕੰਮ ਆ। ਤੁਸੀਂ ਹਰ ਪਾਗਲ ਬੰਦੇ ਦੇ ਆਪਣੇ ਕਾਰੋਬਾਰ 'ਚ ਟੈਕਨੀਕ ਹੁੰਦੀ, ਉਹਨੂੰ ਚੈਲੰਜ ਨਹੀਂ ਕਰੀਦਾ ਹੁੰਦਾ। ਅਸੀਂ ਚਾਰ ਜਿਹੜੇ ਸਾਡੇ ਦੇਹ 'ਚ ਦਿਮਾਗ 'ਚ ਆਇਆ ਹੀ ਨਹੀਂ ਆਈਡੀਆ ਕਿ ਮੰਜੀ ਤੇ ਬੈਗ ਰੱਖੀਏ, ਅੱਛਾ। ਮੰਜੀ ਇੱਕ ਅੱਗੋਂ ਚੁੱਕੀ, ਇੱਕ ਪਿੱਛੋਂ। ਲੋਕਾ ਜੀ ਪਤਾ ਕੀ ਗੱਲ ਆ, ਮੈਂ ਤੈਨੂੰ ਵੈਸੇ ਯਾਰ ਗੱਲ- ਏਦਾਂ ਨਾ ਬੁਲਾਓ, ਮੰਦੂ ਖੇਲ ਸਾਹਿਬ ਨੂੰ ਗੁੱਸਾ ਕਰਦੇ ਨੇ, ਨਾ ਕਰੋ। ਨਾ ਫਰੀਦ, ਮੈਂ ਤੈਨੂੰ ਜਨਮਨ ਕਹਿਣੇ, ਮੈਂ ਅੱਜ ਮੈਂ ਉਸਤਾਦ ਦੇ ਕੋਲ ਅੱਜ ਮੈਂ ਨੌਲੇਜ ਲੈਣ ਆਇਆ। ਇਹ ਸਿੰਧੀ ਟੋਪੀ ਕਿਸ ਚੱਕਰ 'ਚ ਤੂੰ ਪਾਈ? ਉਸਤਾਦ ਜੀ ਅਸੀਂ ਨਾ ਸਿੰਧੀ ਨਹੀਂ ਹੈ ਮੇਰਾ, ਸਰਹੱਦ ਸਟਾਈਲ ਆ, ਉਸਤਾਦ ਜੀ ਬੇਸਿਕ ਸਰਹੱਦੀਆਂ ਨੇ ਪਾਈ ਹੁੰਦੀ। ਅਸੀਂ ਕਰਨਾ ਸੀ ਆੜਤੀਏ, ਅਸੀਂ ਦੋਵੇਂ ਆੜਤੀਏ ਬਣ ਕੇ ਬੈਠੇ ਸੀ। ਅੱਛਾ, ਤੁਸੀਂ ਉਹ ਕਰਨਾ ਸੀ ਕੋਈ ਟੌਪਿਕ? ਹਾਂ ਆੜਤੀਏ ਸੀਗੇ, ਲੇਕਿਨ ਉਹ ਨਹੀਂ ਹੋ ਗਿਆ। ਚਲੋ ਅਗਲੀ ਵਾਰ ਤੇ ਫਿਰ ਤੂੰ ਟੋਪੀ ਲਾ ਲੈਂਦਾ। ਚਲੋ ਇਦਾਂ ਹੀ ਅਗਲੇ ਸ਼ੋਅ 'ਚ ਕਰ ਚਲੋ ਲਈ। ਉਸਤਾਦ ਜੀ, ਬਾਲ ਕੀ ਖਾਲ ਉਤਾਰਨਾ, ਹਾਂ, ਇਹਦਾ ਕੀ ਹੁੰਦਾ? ਹਾਂ ਇਹਦੇ ਤੇ ਰੋਸ਼ਨੀ ਪਾਓ। क्या कहने हैं बड़ो साहब, बड़ा अच्छा सवाल पूछा। बाल की खाल उतारना ਤੇ ਦੌੜ ਧੂਪ ਕਰਨਾ। ਜ਼ਬੰਬਾ ਇੱਕ ਗੱਲ ਪੁੱਛ। ਬਾਲ ਕੀ ਖਾਲ ਉਤਾਰਨਾ, ਇੱਥੋਂ ਨੈਟ ਤੋਂ ਨਹੀਂ ਵੇਖਣਾ, ਨੈਟ ਤੋਂ ਨਹੀਂ ਨਹੀਂ ਨੈਟ ਤੋਂ ਨਹੀਂ, ਮੈਂ ਸਿਰਫ ਲਾਈਟ ਆਨ ਕਰ ਰਿਹਾ ਕਿ ਉਹ ਮੈਨੂੰ ਪਤਾ ਲੱਗ ਰਿਹਾ ਰਿਕਾਰਡਿੰਗ ਹੋ ਰਹੀ। ਹਾਂ, ਕਿਉਂਕਿ ਇਹ ਸਵਾਲ ਤੋਂ ਬਾਅਦ ਉਹਨੇ ਫਿਰ ਖੋਤੇ ਘੋੜੇ ਸ਼ੁਰੂ ਕਰਨੇ। ਤੂੰ ਕ੍ਰਿਕਟ ਖੇਲੀ ਕਦੀ? ਆਹੋ ਕ੍ਰਿਕਟ ਖੇਡੀ, ਉਹਦੇ 'ਚ ਇੱਕ ਟੈਂਸ ਬਾਲ ਹੁੰਦੀ, ਆਹੋ ਟੈਂਸ ਬਾਲ ਹੁੰਦੀ ਹਾਂਜੀ, ਜਿਹੜੀ ਪੀਲੇ ਰੰਗ ਦੀ ਹੁੰਦੀ, ਵਿੱਚ ਉਹਦੇ ਅੰਦਰ ਰਬੜ ਲਕੀਰਾਂ ਚੱਲੀਆਂ ਨੇ, ਬਿਲਕੁਲ ਹੁੰਦਾ। 7 रपटी। ਸੱਤ ਰਪਟੀ ਜਿਹਨੂੰ ਕਹਿੰਦੇ ਆ। ਹਾਂ। ਉਹਨੂੰ ਤੁਸੀਂ ਕਦੀ ਦੇਖਿਆ? ਉਹਨੂੰ ਪਾੜ ਦੇ ਵਿੱਚ ਉਹਦੇ ਬਲੈਕ ਕਲਰ ਦਾ ਆਂਡਾ ਨਿਕਲਦਾ, ਉਹਦੇ ਅੰਦਰ ਆਂਡਾ ਹੁੰਦਾ, ਉਹਦੇ ਉੱਤੇ ਉਹ ਖਲ ਚੜੀ ਹੁੰਦੀ। ਆਹੋ ਉਹਨੂੰ ਤੁਸੀਂ ਖਲ ਨੂੰ ਲਾ ਦਿਓ, ਉਹਨੂੰ ਕਹਿੰਦੇ ਬਾਲ ਕੀ ਖਾਲ ਉਤਾਰ। ਮੇਰੀ ਗੱਲ ਸੁਣ ਲਓ, ਮੈਂ ਸਮਝ ਗਿਆ। ਤੁਸੀਂ ਸਹੀ ਜਵਾਬ ਦਿੱਤਾ, ਕਿਉਂਕਿ ਤੁਹਾਨੂੰ ਜਿਹਨੇ ਸਵਾਲ ਕੀਤਾ ਉਹਦਾ ਇਹੀ ਬਣਦਾ। ਬਈ ਵੀ ਟੈਕਨੀਕਲ ਹਿਸਾਬ ਨਾਲ ਮੈਨੂੰ ਦੱਸ ਦਿਓ, ਜਿਹੜੇ ਇਹਨੇ ਸਵਾਲ ਕੀਤਾ ਉਹਦੇ 'ਚ ਸਿਰਫ ਮਿਸਾਲ ਆ, ਮੈਂ ਜੋ ਜਵਾਬ ਦਿੱਤਾ ਉਹ ਪ੍ਰੈਕਟੀਕਲੀ ਲਾ ਕੇ ਦੇਖ ਦਿਓ ਤੁਸੀਂ। हाँ जी, हाँ जी, ਹਾਂਜੀ ਬਿਲਕੁਲ ਮੰਨ ਔਰ ਵੇਖਿਆ ਗੰਜੀਆਂ ਹੁੰਦੀਆਂ ਵਿੱਚੋਂ ਗੋਲ ਆਂਡਾ ਨਿਕਲਦਾ ਸੀ, ਉਹ ਵੀ ਇਦਾਂ ਦਾ ਰਬੜਦਾ, ਉਹਦੇ ਉੱਤੇ ਉਹ ਚੜੀ ਹੁੰਦੀ ਸੀ, ਅਕਸਰ ਉਹ ਭੁਰ ਜਾਂਦਾ ਸੀ ਤੋਂ ਲਾ ਲਈਦਾ ਸੀ। ਉਹਨੂੰ ਕਹਿੰਦੇ ਬਾਲ ਕੀ ਖਾਲ ਉਤਾਰਨਾ। क्या बात है उस्ताद। एक ना मिसाल मेरे भी ज़हन च आ गई, अक्सर मैं शीशे ਦੇ ਸਾਹਮਣੇ ਖਲੋ ਕੇ ਵੇਖਦਾ ਹੁੰਦਾ ਵਾਂ, ਚੰਨ ਚੰਨ ਦੇ ਸਾਹਮਣੇ ਆ ਗਿਆ, ਇਹ ਕੀ ਹੈ ਉਸਤਾਦ ਜੀ? ਉਸਤਾਦ ਜੀ ਇਹ ਵਾਕਈ ਜ਼ਰਾ ਬੜੀ ਟੈਕਲੀ ਹੈ। ਭਾਈ ਮੇਰੀ ਗੱਲ ਸੁਣੋ, ਤੁਸੀਂ ਰਾਤ ਨੂੰ ਬਾਹਰ ਜਾਇਓ, ਇੱਕ ਚੰਦ ਚੜ ਰਿਹਾ, ਤੁਸੀਂ ਘਰ ਦਾ ਸ਼ੀਸ਼ਾ ਲੈ ਜਾਓ, ਮੂੰਹ ਦੇ ਸ਼ੀਸ਼ੇ ਨੂੰ ਚੰਨ ਨਾਲ ਕਰੋ, ਇੱਕ ਉਹ ਚੰਨ ਹੋਏਗਾ, ਇੱਕ ਉਹ ਚੰਨ ਹੋਏਗਾ, ਦੋਵੇਂ ਆਪਣੇ ਸਾਹਮਣੇ ਹੋਣਗੇ। ਇਹਨੂੰ ਕਹਿੰਦੇ ਚੰਨ ਦੇ ਸਾਹਮਣੇ ਆ ਗਿਆ। ਤੇ ਵੰਡ ਕਰਦੇ ਜਿਹੜਾ ਚੰਨ ਚੜਾਣਾ, ਇਹ ਮਿਸਾਲ ਉਸਤਾਦ ਜੀ 1987 ਚ ਬਣੀ ਆ, ਜਦੋਂ ਜੈਕੀ ਚੰਨ ਸਾਹਿਬ ਤੇ ਅਮਾਨਤ ਚੰਨ ਸਾਹਿਬ ਸਾਹਮਣੇ ਆਮਣੇ ਆਏ ਸੀਗੇ। ਉਦੋਂ ਕਹਿੰਦੇ ਵੀ ਚੰਨ ਦੇ ਸਾਹਮਣੇ ਆ ਗਿਆ। ਇਹ ਮਿਸਾਲ ਝੂਠੀ ਹੈ। ਨਹੀਂ ਚੰਨ ਚੜਾਣਾ ਉਸਤਾਦ ਜੀ, ਇਹਦਾ ਕੀ ਹੈ? ਚੰਨ ਦੇਖੋ, ਤੁਸੀਂ ਮੋਬਾਈਲ ਦੇ ਵਿੱਚ ਇੱਕ ਆਪਸ਼ਨ ਹੁੰਦਾ ਵਾ ਟਾਈਮ ਲੈਪਸ। ਆਹ ਟਾਈਮ ਐਪਸ ਮੋਬਾਈਲ 'ਚ ਹੁੰਦਾ ਨਾ, ਤੁਸੀਂ ਇੱਕ ਜਗ੍ਹਾ ਤੇ ਕੈਮਰਾ ਲਾਤਾ, 2 ਘੰਟੇ ਬਾਅਦ ਤੁਸੀਂ ਜਨਾਬ ਜੀ ਦੇਖੋਗੇ ਨਾ ਤੇ ਉਹ ਸਪੀਡ ਨਾਲ ਜਿੱਦਾਂ ਚੜ੍ਹ ਗਏ, ਠੀਕ ਹੈ। ਹੁਣ ਜਿੱਥੋਂ ਚੰਨ ਇੰਜ ਕਰਕੇ ਤਾਂ ਜਾ ਰਿਹਾ ਨਾ ਚੜਦਾ, ਉੱਥੇ ਕੈਮਰਾ ਲਾ ਕੇ ਆਪ ਬਹਿ ਜਾਓ। ਠੀਕ 2 ਘੰਟੇ ਬਾਅਦ ਤੁਸੀਂ ਉਹਨੂੰ ਪਲੇ ਕਰੋਗੇ ਨਾ ਤਾਂ ਚੰਨ ਚੜਦਾ ਹੋਏਗਾ, ਤਾਂ ਉਹਨੂੰ ਕਹਿੰਦੇ ਹਾਏ 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 ਹਾਏ, ਚੰਨ ਚੜਾਉਣਾ। ਕਹਿੰਦੇ ਚੰਨ ਚੜਾਉਣਾ, ਵਾਹ ਵਾਹ। ਵੀਡੀਓ ਤੇਜ਼ ਕਰਕੇ ਤੇਜ਼ ਕਰ ਦਿਓ, ਉਹ ਚੰਨ ਇੰਜ ਕਰਕੇ ਜਾਏਗਾ 10 ਸਕਿੰਟ ਦੇ ਵਿੱਚ। 2 ਘੰਟੇ ਦੀ ਵੀਡੀਓ ਤੁਹਾਡੀ 15 ਸਕਿੰਟ ਚ ਇੰਜ ਲੈ ਜਾਏਗਾ, ਚੰਦ ਤੁਹਾਡੇ ਸਾਹਮਣੇ ਚੜ ਜਾਏਗਾ। ਉਸ ਤੋਂ ਬਾਅਦ ਰਿਵਰਸ ਕਰ ਦਿਓ, ਚੰਨ ਲੱਥ ਜਾਏਗਾ। ਵਾਹ ਵਾਹ। ਫਿਰ ਔਰ ਉਹ ਚੰਨ ਤੁਸੀਂ ਭਾਵੇਂ ਸਵੇਰ 10 ਵਜੇ ਚੜਾ ਲਓ। ਕਿਉਂ? ਤੇ ਸਰਾ ਜਿਹੜੀ ਮਿਸਾਲ ਹੈ ਕਿ ਹੱਥਾਂ ਦੀਆਂ ਦਿੱਤੀਆਂ ਲੱਤਾਂ ਨਾਲ ਖੋਲਣੀਆਂ ਪੈਂਦੀਆਂ, ਇਹਦਾ ਕੀ ਮਤਲਬ? ਅਮਰਦਾ ਜੀ ਇਹ ਵੀ ਬੜੀ ਮਿਸਾਲ ਮੈਂ ਸੁਣੀ ਹੈ। ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਕਿਤੇ ਨਾ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਯਾਰ ਮੈਨੂੰ ਗਲਤ ਮਿਸਾਲ ਦੱਸਦੀ ਫਿਰ ਉਹੀ ਗੱਲ। ਮਗਸੀ ਸਾਹਿਬ ਤੁਸੀਂ ਗੁੱਸਾ ਨਹੀਂ ਕਰਦੇ? ਚਲੋ ਕੋਈ ਨਹੀਂ ਜਮੰਬਾ ਜੀ, ਯਾਰ ਫਰੀਦ ਨਾ ਕਰਿਆ ਕਰ, ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਯਾਰ, ਤੈਨੂੰ ਮੈਂ ਮਨਾ ਕੀਤਾ ਵਾ, ਤੇਰੀ ਫਾਈਟ ਨਾ ਹੋ ਜਾਵੇ ਯਾਰ। ਹੱਥਾਂ ਨਾਲ ਦਿੱਤੀਆਂ, ਦੱਤਾਂ ਨਾਲ ਖੋਲਣੀਆਂ ਪੈਂਦੀਆਂ। ਉਹ ਦੱਤਾਂ ਨਾਲ ਨਹੀਂ, ਦੰਦਾਂ ਨਾਲ। ਦੱਤਾਂ ਨਾਲ। ਇਹਦੇ ਹੁਣ ਤੂੰ ਇੱਕ ਮਿਸਾਲ ਹੱਥਾਂ ਨਾਲ ਦੇਤੀ ਕਿ ਜਾ ਅੱਲਾ ਖੈਰ ਕਰ, ਸਾਰੇ ਤੂੰ ਦੇਤੀ ਹੱਥਾਂ ਨਾਲ। ਤੈਨੂੰ ਮਸਾਲਾ ਤੋਂ ਉੱਚਾ ਨਹੀਂ ਪਤਾ ਹੈਗਾ ਯਾਰ ਤੁਸੀਂ ਸਹੀ ਦੱਸ ਰਹੇ ਹੋ। ਉਹ ਮੈਂ ਤੁਸੀਂ ਬਿਲਕੁਲ ਯਾਰ ਇੱਡੀ ਕਮਾਲ ਐਗਜ਼ੈਕਟ। ਸਹੀ ਅੱਗੇ, ਸਹੀ ਅੱਗੇ। ਕਿ ਮੈਂ ਦੰਦਾਂ ਨਾਲ ਖੋਲਣ ਵਾਲਾ ਹਿਸਾਬ ਲਾ ਰਿਹਾ ਨਾ। ਹੱਥਾਂ ਨਾਲ ਤਾਂ ਦੇਤੀ ਆ। ਉਹ ਅਗਲੇ ਦੀ ਮਰਜ਼ੀ, ਉਹ ਦੰਦਾਂ ਨਾਲ ਖੋਲੇ, ਉਹ ਪੇਚਕਸ ਨਾਲ ਖੋਲੇ। ਹਾਂਜੀ ਰਈਸਾਨੀ ਸਾਹਿਬ ਕਿਉਂ ਮੰਨਦੇ ਕਿ ਇੱਕ ਹੋਰ ਮਜਾਲ, ਦੌੜ ਧੂਪ ਕਰਨਾ ਇਹਦਾ ਤੇ ਦੱਸ ਦੋ। ਦੌੜ ਧੂਪ ਕਰਨਾ ਇਹ ਮੈਨੂੰ ਨਹੀਂ, ਮੈਂ ਮਿਸਾਲ ਹੀ ਪਹਿਲੀ ਦੀ ਸੁਣੀ। ਉਹ ਇੱਕ ਮਿੰਟ ਠਹਿਰ ਜਾਓ ਯੁਵਾਸਾ ਜੀ, ਇੱਕ ਮਿੰਟ ਠਹਿਰ ਜਾਓ, ਮੈਂ ਤੁਹਾਨੂੰ ਕਹਿਣ ਡਿਆ ਨਾ। ਉਸਤਾਦ ਜੀ ਇੱਕ ਮਿਸਾਲ ਆ, ਦੂਰ ਦੇ ਢੋਲ ਸੁਹਾਨੇ, ਹਾਂ, ਇਹਦਾ ਕੀ ਮਤਲਬ? ਨਾ ਤੈਨੂੰ ਪਤਾ ਫੇਰ ਉਸਾਈ ਛੇੜਦਾ ਪਿਆ ਤੁਹਾਨੂੰ। ਇੱਕ ਮਿੰਟ ਇਹ ਕਿੱਦਾਂ? ਬਸ ਕਰ ਦਿਓ ਕਾਇਮ ਖਾਨੀ ਸਾਹਿਬ, ਇੱਕ ਮਿੰਟ। ਖੋਲੋ ਸਾਰਾ ਕੁਝ ਮੇਰੇ ਕੋ ਅੱਜ। ਖਾਲੀ ਖਾਲੀ ਕਰ ਦਿਓ। ਖੋਲੋ ਤੈਨੂੰ ਕਿਹਾ ਉਸਤਾਦ ਮੋਚ
ਤੇਰਾ ਇੱਕ ਦੋਸਤ ਆਇਆ ਬੜੀ ਦੂਰੋਂ, ਜੀ ਆ ਗਿਆ, ਸਿੰਧੋਂ। ਓਕੇ ਜੀ, ਆ ਗਿਆ ਉਸਤਾਦ ਜੀ। ਸਿੰਧੋਂ ਢੋਲ ਲੈ ਕੇ ਆਇਆ। ਵਾਹ 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 ਵਾਹ। ਤੂੰ ਢੋਲ ਦੇਖਿਆ, ਤੈਨੂੰ ਬੜਾ ਸੁਹਾਣਾ ਲੱਗਾ। ਯਾਰ ਉਹ ਆ ਦੂਰ ਦਾ ਢੋਲ ਸੁਹਾਣਾ। ਵਾਹ ਵਾਹ ਵਾਹ, ਵੰਡ ਕੱਟਤੀ ਉਸਤਾਦ ਜੀ, ਕਿਆ ਅੱਗੋਂ ਵਾਹ ਵਾਹ ਕਰ ਹੁਣ। ਵਾਹ ਸਟੈਂਡਿੰਗ ਮਿਸ਼ਨ। ਅੱਛਾ ਇੱਕ ਗੱਲ ਹੁੰਦੀ, ਕਹਿੰਦੇ ਉਂਗਲੀ ਫੜਾਈ ਤੇ ਗਧੇੜੇ ਚਾੜੇ ਆਈ। ਇਹ ਮੈਂ ਪਹਿਲੀ ਵਾਰੀ ਸੁਣੀ ਹੈ। ਹਾਂਜੀ, ਉਂਗਲੀ ਫੜਾਈ ਤੇ ਗਧੇੜੇ ਚਾੜਾਈ ਤੇ ਬੜੀ ਫੇਮਸ ਹੈਗੀ ਇਹ ਹੈ ਜੀ ਪਲੇਜੂ ਸਾਹਿਬ। ਨਹੀਂ ਨਹੀਂ, ਹੈ ਯਾਰ। ਪਲੇਜੋ ਕਦੋਂ ਉਹ ਨੇ ਇਹਦੇ ਚ ਬਣਾ ਲਈ ਜਾਂਦੇ ਨੇ, ਉਹ ਕੀ ਸੀ ਕਿਹੜੀ ਇਹ ਆਵੇ ਇਹ ਕਿਹੜੀ ਹੈ ਉਹ ਲਿਆ ਦੇ ਮਾਮਾ? ਭਾਰ ਚਲਾ ਲਿਓ ਪਟਾ ਲਿਓ ਪਛਾਣੇ ਜਾਂਦੇ, ਉਹ ਲਿਆ ਦੇ ਭਾਰ ਝੋਨਿਆਂ ਦੇ ਭਾ, ਪਲਾ ਲਿਓ ਪਛਾਣੇ ਜਾਂਦੇ। ਆਹ ਉਸਤਾਦ ਜੀ ਇਹਦਾ ਕੀ ਹੈ? ਮੈਨੂੰ ਨਹੀਂ ਪਤਾ। ਝੋਨਿਆਂ ਦੇ ਪਿੰਡ ਪਰਾਲੀਆਂ ਪਛਾਣੇ ਜਾਂਦੇ ਆ। ਨਹੀਂ, ਇਹ ਨਹੀਂ ਮੈਨੂੰ ਪਤਾ। ਸਾਜੀ ਝੋਨੇ ਜਿੱਥੇ ਝੋਨੇ ਕੋ ਪਿੰਡ ਹੋਏਗਾ ਨਾ, ਉਹਨਾਂ ਨਹੀਂ, ਦਾ ਪਰਾਲੀ ਦਾ ਸਿਸਟਮ। ਝੋਨਾ ਚਾਵਲਾਂ ਨੂੰ ਕਹਿੰਦੇ ਨੇ, ਝੋਨਿਆਂ ਦੇ ਪਿੰਡ ਪਰਾਲੀਆਂ ਜਦੋਂ ਉਹਨਾਂ ਦੇ ਦੜੇ ਲੱਗੇ ਹਾਂ, ਬਸ ਇਹ ਦਾ ਹਿਸਾਬ ਹੋਏਗਾ। ਹਾਂਜੀ। ਅੱਛਾ ਉਸਤਾਦ ਜੀ, ਉਹ ਜਿਸ ਪਿੰਡ ਨਹੀਂ ਜਾਣਾ ਤਾਂ ਰਾਹ ਕੀ ਪੁੱਛਣਾ? ਆਏ ਹਾਏ, ਇਹ ਤਾਂ ਸਿੱਧੀ ਸਿੱਧੀ ਮਿਸਾਲ। ਇਹ ਤਾਂ ਬੜੀ ਆਸਾਨ ਚੀਜ਼ ਹੈ, ਜਿਸ ਪਿੰਡ ਨਹੀਂ ਦੱਸ। ਮੈਂ ਸ਼ਹਿਰ ਨਹੀਂ ਜਾਣਾ, ਮੈਂ ਜਾਣਾ ਹੀ ਨਹੀਂ। ਪਿੰਡ ਮੈਂ ਪਿੰਡ ਨਹੀਂ ਮੈਂ ਜਾਣਾ, ਮੈਂ ਨਹੀਂ ਜਾਣਾ, ਇਹਦਾ ਹੀ ਮਤਲਬ। ਉਸਤਾਦ ਜੀ ਸਾਦਾ ਜੀ ਮਿਸਾਲ ਦਾ ਜਵਾਬ ਪੁੱਛਾਂਗਾ ਕਿ ਨੱਚਦੇ ਨੂੰ ਬਾਣ ਇੱਕੋ ਜਿਹਾ, ਇਹਦਾ ਕੀ ਮਤਲਬ ਹੈ ਜੀ? ਲੋ ਉਹ ਯਾਰ ਪਹਿਲੇ ਉਹਦਾ ਤਾਂ ਪੁੱਛ ਲੈਣ ਦੇ, ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ। ਭਾਈ ਅੱਖਾਂ ਤੇ ਖੋਲੋ, ਕੀ ਹੋਊਗਾ ਕਿਤੇ ਹੈ। ਉਹ ਡੈਪਟ ਗਹਿਰਾਈ ਨਹੀਂ ਹੈ ਗੱਲਾਂ ਹੀ। ਅੱਜ ਲੈ ਲਓ ਉਸਤਾਦ ਜੀ ਮੋਚਾ, ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਕਿਉਂ ਪੁੱਛਣਾ? ਉਸਤਾਦ ਜੀ ਉਹਨੇ ਬੜਾ ਸੋਹਣਾ ਸਵਾਲ। ਉਧਰੋਂ ਇੱਕ ਪਿੰਡ ਨਹੀਂ ਜਾਣਾ, ਜਿਸ ਪਿੰਡ ਨਹੀਂ ਜਾਣਾ ਦਾ ਰਾਹ ਨਹੀਂ ਪੁੱਛਣਾ। ਉਹ ਕਹਿੰਦਾ ਨੱਚਦੇ ਨੂੰ ਵਾਹਣ ਇੱਕ ਪਾਸੇ ਤੇ ਆਓ ਨਾ, ਮੈਂ ਜਰਾ ਹਿਸਾਬ ਤੁਹਾਨੂੰ ਸਮਝਾਉਣ ਦਾ ਪੂਰਾ ਸਕ੍ਰਿਪਟ ਤੇ ਬਣਾਵਾਂ ਕਿ ਤੁਹਾਡੇ ਮੈਂ ਕਿਸ ਤਰ੍ਹਾਂ, ਤਾਂ ਕਿ ਤੁਹਾਨੂੰ ਸਾਰੀ ਜ਼ਿੰਦਗੀ ਭੁੱਲੇ ਨਾ ਜਵਾਬ। ਉਹਨੇ ਪਹਿਲੇ ਉਹ ਹਟਦਾ ਨਹੀਂ ਭੜੂਸਾ ਜੀ। ਸਰ ਤੁਸੀਂ ਯਾਦ ਓਏ ਤੇਰਾ ਦਿਮਾਗ ਉਸਤਾਦ ਜੀ ਵੇਖੋ ਨਾ, ਉਹਨੂੰ ਮਨਾ ਕਰੋ ਉਸਤਾਦ ਜੀ, ਤੁਸੀਂ ਵਿੱਚ ਸਰ ਤੁਸੀਂ ਯਾਦ ਕਰੋ ਮਸਾਲਾ। ਸਿੱਧੋ ਟ੍ਰੇਨ ਆਵੇ ਨਾ, ਸਿੱਧੋ ਟ੍ਰੇਨ ਆਵੇ, ਇਦਾਂ ਤਾਂ ਬੰਦਾ ਕੁੱਕੜ ਲੈ ਕੇ ਉਤਰਦਾ ਹੁੰਦਾ, ਕਿੱਧਰ ਜਾਣਾ ਬਾਈ? ਰਾਤ ਨੂੰ ਗੁੱਸਾ ਨਹੀਂ ਕਰਨਾ ਆਦਾ, ਠੀਕ ਹੈ। ਅਦਾ ਸਾਈਂ, ਅਦਾ ਸਾਈਂ ਪਹਿਲੇ ਉਸਤਾਦ ਜੀ ਉਹਦਾ ਦੱਸੋ ਉਸਤਾਦ ਜੀ। ਕੀ ਵੀ ਕੀ? ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਕੀ ਪੁੱਛਣਾ? ਹਾਂ, ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਕੀ ਪੁੱਛਣਾ? ਉਹਦਾ ਰਾਹ ਕਿਉਂ ਪੁੱਛਣਾ? ਹਾਂ, ਤੈਨੂੰ ਏਡਾ ਵੱਡਾ ਹੋ ਗਿਆ, ਤੈਨੂੰ ਨਹੀਂ ਪਤਾ ਲੱਗਾ ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਕਿਉਂ ਪੁੱਛਣਾ? ਤਾਂ ਜੀ ਮੇਰੇ ਵਾਰੀ ਵੀ ਉਦਾਂ ਕਰੋ ਜਿੱਦਾਂ ਉਹ। ਮੈਂ ਤੈਨੂੰ ਦੱਸਦਾ। ਇਹ ਮਿਸਾਲ ਦਾ ਕੀ ਮਤਲਬ ਸੀ? ਤੂੰ ਇੱਕ ਬੰਦੇ ਨੂੰ ਕਿਹਾ ਕਿ ਭਾਜੀ ਫਲਾਂ ਪਿੰਡ ਮੈਂ ਜਾਣਾ। ਹੂੰ। ਉਹਨੇ ਕਿਹਾ ਭਾਜੀ ਇੱਧਰ ਨੂੰ ਚਲੇ ਜਾਓ ਸਿੱਧੇ। ਉਹਨੇ ਕਿਹਾ ਨਹੀਂ, ਮੈਂ ਉੱਧਰ ਨਹੀਂ ਜਾਣਾ। ਹੂੰ। ਉਹਨੇ ਕਿਹਾ ਫਿਰ ਰਾਹ ਕੋ ਪੁੱਛਣੇ ਆ। ਉਹਨੇ ਕਿਹਾ ਵੈਸੇ ਹੀ। ਯਾਰ ਠੀਕ ਹੈ, ਇੱਥੇ ਮੈਨੂੰ ਦਾੜੀ ਪਾ ਲੈ, ਕਿਉਂਕਿ ਇਹ ਬੜੀ ਵੱਡੀ ਗੱਲ। ਸਾਲ ਹਾਲੇ ਮੁੱਕੀ ਨਹੀਂ ਸੀ, ਇਸ ਲਈ ਮੈਂ ਤੁਹਾਨੂੰ ਦੱਸਦਾ ਨਹੀਂ, ਤੁਸੀਂ ਜਾਲ ਹਾਲੇ ਸਮਝ ਨਹੀਂ ਆਈ ਕਿਸੇ ਨੂੰ, ਹਾਲੇ ਗੱਲ ਵਿੱਚ ਆ, ਵਿੱਚ ਵਾ ਕਲੀਅਰ ਨਹੀਂ ਹੋਈ ਹਾਲੇ। ਠੀਕ ਹੈ, ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਕਿਉਂ ਪੁੱਛਣਾ? ਉਹ ਦੱਸੀ ਜਾ ਰਿਹਾ, ਉਹ ਕਹੀ ਜਾ ਰਿਹਾ ਯਾਰ ਮੈਂ ਉੱਥੇ ਜਾਣਾ ਨਹੀਂ, ਤੂੰ ਤਾਂ ਰਾਹ ਮੈਨੂੰ ਕਿਉਂ ਦੱਸ ਰਿਹਾ? ਉਹ ਕਹਿੰਦਾ ਯਾਰ ਕਦੀ ਜਾਣਾ ਪੈ ਜਾਂਦਾ, ਕਹਿੰਦਾ ਭਾਜੀ ਮੈਂ ਜਾਣਾ ਨਹੀਂ, ਉਹਦਾ ਰਾਹ ਕਿਉਂ? ਉਹਨਾਂ ਦੀ ਲੜਾਈ ਹੋ ਗਈ, ਉਹਨਾਂ ਨੇ ਮਾਰ ਇੱਟਾਂ ਇੱਕ ਦੂਜੇ ਦੇ ਸਿਰ ਪਾੜ ਤੇ ਉਹ ਚਲੇ ਗਏ ਹਸਪਤਾਲ। ਠੀਕ ਹੈ ਜੀ, ਉਹਦੇ ਡਾਕਟਰ ਨੇ ਕਿਹਾ, ਪੁਲਿਸ ਆ ਗਈ, ਉਹਨਾਂ ਨੇ ਕਿਹਾ ਕੀ ਰੌਲਾ? ਉਹਨੇ ਕਿਹਾ ਜੀ ਇਹ ਬੰਦੇ ਨੇ ਮੈਨੂੰ ਇੱਕ ਪਿੰਡ ਦਾ ਰਾਹ ਦੱਸਿਆ, ਮੈਂ ਉੱਥੇ ਜਾਣਾ ਹੀ ਨਹੀਂ ਸੀ, ਮੈਨੂੰ ਰਾਹ ਨੇ ਕਿਉਂ ਦੱਸਿਆ? ਉਹਨੇ ਕਿਹਾ ਡਾਕਟਰ ਸਾਹਿਬ ਤੁਸੀਂ ਆਪ ਦੇਖੋ ਵੀ ਮੈਂ ਇਹਨੂੰ ਰਾਹ ਦੱਸਿਆ ਵੀ ਅੱਜ ਨਹੀਂ ਕੱਲ ਨਹੀਂ ਪਰਸੋਂ ਜਾਣਾ ਪੈ ਸਕਦਾ। ਉਹਨਾਂ ਦੀ ਬਹਿਸ ਹੋਈ, ਡਾਕਟਰ ਨੂੰ ਲੜਾਉਣ ਦਾ ਗੁੱਸਾ ਚੜਿਆ, ਉਹਨਾਂ ਦੋਵਾਂ ਨੇ ਉੱਠ ਕੇ ਡਾਕਟਰ ਨੂੰ ਫੜ ਲਿਆ। ਓਏ ਅੱਛਾ, ਉਹਨਾਂ ਨੇ ਡਾਕਟਰ ਦੇ ਡ੍ਰਿਪ ਲਾ ਕੇ ਸਿਰ 'ਚ ਮਾਰੀ। ਕਿੱਦਾਂ? ਪਾਣੀ ਹੁੰਦਾ ਨਾ ਉਹ 'ਚ। ਯਾਰ ਡ੍ਰਿਪ ਦੀ ਆਵਾਜ਼ ਬਹੁਤ ਸਹੀ। ਹਾਂ, ਕਿਉਂਕਿ ਮੈਂ ਉਸ ਹਿਸਾਬ ਨਾਲ ਆਵਾਜ਼ ਕੱਢੀ ਨਾ। ਹੁਣ ਮੈਂ ਕਹਾਂ ਧਰਮ, ਡ੍ਰਿਪ ਨਹੀਂ ਵੱਜਦੀ। ਤੂੰ ਮੇਰਾ ਸਕਰੀਨ ਪਲੇ ਚੈੱਕ ਕਰ। ਤੇ ਠੀਕ ਹੈ ਜੀ। ਹਾਂਜੀ, ਅੱਛਾ ਜੀ, ਇੱਕ ਆਖਰੀ ਫਿਰ ਉਹ ਤਿੰਨਾਂ ਦੀ ਸੁਲਾਹ ਹੋ ਗਈ, ਫਿਰ ਸਾਰੇ ਹੱਸੀ ਖੁਸ਼ੀ ਰਹੇ। ਆਖਰੀ ਮੇਰੀ ਜਿਹੜੀ ਮਿਸਾਲ ਮੇਰੀ ਇੱਕ ਰਹਿ ਨੱਚਦਿਆਂ ਗਈ। ਨੂੰ ਬਾਣ ਇੱਕੋ ਜਿਹਾ ਪੁੱਛੀ। ਉਹ ਨੱਚਦਿਆਂ ਨੂੰ ਨਹੀਂ ਉਸਤਾਦ ਜੀ, ਖੁਸਨੇ ਘਾਲ ਮੁੰਡਾ ਜੰਮਿਆ ਉਹਨਾਂ ਚੁੰਮ ਚੁੰਮ ਮਾਰਤਾ। ਉਹ ਤਾਂ ਸਿੱਧੀ ਗੱਲ ਹੈ ਯਾਰ। ਨਹੀਂ ਯਾਰ, ਕਿਉਂ ਮਾਰ ਦਿੱਤਾ? ਚੁੰਮ ਚੁੰਮ ਕਿੱਦਾਂ ਮਰ ਜਾਂਦਾ ਬੱਚਾ? ਖੁਸਰਿਆ ਘਰ ਮੁੰਡਾ ਆਇਆ, ਉਹਨਾਂ ਨੇ ਕਿਹਾ ਵੀ ਕੀ ਕਰਨਾ ਹੁਣ ਮਹੱਲੇ 'ਚ ਦੱਸਾਂਗੇ। ਉਹਨਾਂ ਨੇ ਮੰਨਣਾ ਨਹੀਂ ਵੀ ਖੁਸਰਿਆ ਘਰ ਮੁੰਡਾ ਆਇਆ। ਉਹਨੇ ਕਿਹਾ ਇਹਨੂੰ ਮਾਰ ਦਿੰਦੇ ਆ। ਉਹਨੇ ਕਿਹਾ ਮਾਰਾਂਗੇ ਕਤਲ ਪੈ ਜਾਏਗਾ। ਉਹਨੇ ਕਿਹਾ ਆਪਾਂ ਮਾਰਨਾ ਹੀ ਇਦਾਂ ਵਾ ਕਿ ਇਹ ਲੱਗੇ ਵੀ ਪਿਆਰ 'ਚ ਮਾਰ ਲਿਆ। ਉਹ 8-9 ਖੁਸਰੇ ਨੂੰ ਪੈ ਗਏ ਚੁੰਮਣ। ਯਾਰ ਆ ਕਿਹੜੀ ਗੱਲ ਆ? ਉਹਨਾਂ ਨੇ ਮਾਰਤਾ। ਉਹ ਸਵੇਰੇ ਉਹਨਾਂ ਦੀ ਮਸ਼ਹੂਰੀ ਵੀ ਹੋ ਗਈ ਹਾਂ। ਕਿ ਵੀ ਪਿਆਰ 'ਚ ਮਾਰਿਆ ਤੇ ਖੁਸਰਿਆਂ ਦਾ ਵੀ ਹਿਸਾਬ ਸਿੱਧਾ ਹੋ ਗਿਆ। ਤੇ ਉਹਨਾਂ ਨੇ ਤੇ ਕਿਹਾ ਸੀ ਕਿਸੇ ਨੂੰ ਪਤਾ ਨਾ ਲੱਗੇ, ਤੇ ਮਸ਼ਹੂਰੀ ਕਿੱਦਾਂ ਹੋ ਗਈ? ਨਹੀਂ ਮੁੰਡੇ ਉਸਤਾਦ ਜੀ ਦੋ ਹੋਏ ਸੀ, ਇੱਕ ਉਹਨਾਂ ਨੇ ਚੁੰਮ ਚੁੰਮ ਕੇ ਮਾਰਤਾ, ਦੂਸਰਾ ਸੁੱਜ ਗਿਆ ਸੀ। ਤੇ ਨੱਚਦੇ ਨੂੰ ਬਾਣ ਇੱਕੋ ਜਿਹਾ ਉਸਤਾਦ ਜੀ। ਹੁਣ ਖੋਸਾ ਸਾਹਿਬ ਗੁੱਸਾ ਨਹੀਂ ਕਰਨਾ। ਤੇਰੇ ਘਰ ਸ਼ਾਦੀ ਹੋਵੇ, ਸਾਰੇ ਮਰਦ ਨੱਚ ਰਹੇ ਹੋਣ, ਮੈਨੂੰ ਕੋਈ ਗੱਲ ਦੱਸੋ, ਅੱਗੇ ਤੁਸੀਂ ਉਹ ਵੀ ਮੇਰੇ ਤੇ ਗਲਤ ਜੀ ਪਾਤੀ ਹੁਣ ਸਾਰੇ। ਮੈਂ ਸਾਰਿਆਂ ਨੂੰ ਉਹਨਾਂ ਦੀ ਮਿਸਾਲ ਹੀ ਦੇ ਰਿਹਾ, ਇਹਨੂੰ ਵੀ ਇਹਦੀ ਦੇ ਰਿਹਾ। ਚਲੋ ਜੀ ਸ਼ਾਦੀ ਹੋ ਤੇਰੇ ਘਰ ਸਿਰਫ ਮਰਦ ਨੱਚ ਰਹੇ ਹੋਣ, ਹਾਂਜੀ, ਠੀਕ ਹੈ, ਅੰਦਰੋਂ 2 ਔਰਤਾਂ ਨਿਕਲਣ ਇੱਥੇ ਦੁਪੱਟਾ ਬੰਨ ਕੇ, ਮਰਦ ਕਹਿਣ ਤੁਸੀਂ ਕਿੱਧਰੋਂ, ਕਹਿਣ ਭਾਈ ਨੱਚਦੇ ਨੂੰ ਮਾਣ ਇੱਕੋ ਜਿਹਾ ਆਪਣੇ
ਕੱਢ ਉਸਤਾਦ ਜੀ। ਕਹਦੇ ਉਧਰ ਉਸ ਫਿਰ ਸਾਰੇ ਹੱਸੀ ਖੁਸ਼ੀ ਰਹਿਣ ਲੱਗ ਪਏ। ਅਗਲੀ ਪੁੱਛ। ਯਾਰ ਇੱਕ ਮਿੰਟ ਮੈਨੂੰ ਪੁੱਛ ਲੈਣ ਦੇ ਯਾਰ, ਵਿੱਚ ਨਾ ਬੋਲੇ ਕੋਈ ਯਾਰ, ਤੁਹਾਡੀ ਮਿਹਰਬਾਨੀ ਆ ਪੁੱਛ ਲਓ ਸੰਜਰਾਨੀ ਸਾਹਿਬ, ਪੁੱਛ ਲਓ। ਉਸਤਾਦ ਜੀ। ਉਹ ਇੱਕ ਮਿਸਾਲ ਹੈਗੀ ਹੈ, ਆਪਣੇ ਪੈਰਾਂ ਤੇ ਕੁਹਾੜੀ ਮਾਰਨਾ। ਆਪਣੇ ਪੈਰਾਂ ਤੇ ਕੌਣ ਆਪਣੇ ਪੈਰਾਂ ਦੇ ਆਪੀ ਕੁਹਾੜੀ ਮਾਰ ਲੈਣੀ। ਇੰਜ ਵੱਜਦੀ ਭਲਾ? ਇਹਦਾ ਇੱਥੇ ਰੋਸ਼ਨੀ ਬਹੁਤ ਥੋੜੀ ਜੀ ਉਸਤਾਦ ਜੀ। ਯਾਰ ਇੱਕ ਸ਼ਾਦੀ ਤੇ ਬੈਂਡ ਬਾਜੀਆਂ ਲਿਆਏ ਆ, ਆਹੋ ਠੀਕ ਹੈ ਜੀ। ਹਾਂ ਉਹ ਬੈਂਡ ਬਾਜੀਆਂ ਵਾਲੇ ਜਦੋਂ ਪੈਸੇ ਲਟਾ ਰਹੇ ਨਾ ਤੇ ਉਹ ਚੁੱਕ ਰਹੇ ਨੇ ਥੱਲਿਓ। ਆਹੋ ਉਹ ਇੱਕ ਬੰਦਾ ਵਿਚਾਰਾ ਉੱਥੇ ਦਾ ਖੜਾ ਸੀ, ਜਵਾਨ ਜਿਹਾ ਬਾਡੀ ਬਿਲਡਰ ਟਰੈਪ, ਵਿਆਹ ਤੇ ਆਇਆ। ਹਾਂ ਉਹ ਕਿਤੇ ਪੈਸੇ ਉਹਦੇ ਕੋਲ ਆਏ ਨੇ ਤੇ ਉਹ ਇੱਕ ਜਿਹੜਾ ਬਾਜਿਆਂ ਦਾ ਸੀ ਨਾ, ਉਹ ਆ ਕੇ ਉਹਦੇ ਵਿੱਚ ਵੱਜਾ, ਪੈਸੇ ਚੁੱਕ ਲਈ। ਉਹਨੂੰ ਚੜਿਆ ਗੁੱਸਾ। ਉਹਨੇ ਉਹਨੂੰ ਕਿੱਥੋਂ ਲੱਕੋਂ ਫੜਿਆ ਐ ਕਰਕੇ, ਉਹਨੂੰ ਬਾਜਿਆਂ ਵਾਲੇ ਨੂੰ ਉਹਨੇ ਚੁੱਕ ਕੇ ਜੋ ਜ਼ਮੀਨ ਤੇ ਮਾਰਿਆ। ਉਹ ਜ਼ਮੀਨ ਤੇ ਨਹੀਂ ਵੱਜਾ, ਉਹਦੇ ਪੈਰਾਂ ਤੇ ਵੱਜ ਗਿਆ। ਇਹਨੂੰ ਕਹਿੰਦੇ ਨੇ ਆਪਣੇ ਪੈਰਾਂ ਤੇ ਆਪ ਕੁਲਟਾੜੀ ਮਾਰਨਾ। भैया आपको क्या हुआ? ਅੱਛਾ ਹੁਣ ਮੈਂ ਨਾਰਮਲ ਗੱਲ ਕੀਤੀ, ਮੈਂ ਇੱਧਰ ਮੂੰਹ ਹੀ ਨਹੀਂ ਕੀਤਾ। ਇਹਨੇ ਆਪਣੇ ਐਕਸਪ੍ਰੈਸ਼ਨ ਆਪਣੇ ਲੈ ਜਾਣੀ ਤੇ ਫਿਰ ਇਹਨੇ ਅੱਗੋਂ ਕਹਿਣਾ ਜੀ ਢੋਲ ਤੇ ਫਲਾਣਾ ਤੇ ਢਿੰਗ। ਅੱਛਾ ਅਸੀਂ ਸਾਰੀ ਜ਼ਿੰਦਗੀ ਕੁਹਾੜੀ ਸਮਝਦੇ ਰਹੇ, ਉਹ ਐਵੇਂ ਪੈਰਾਂ ਤੇ ਕੁੱਲ ਧਾੜੀ ਮਾਰ, ਲਫ਼ਜ਼ ਸਹੀ। ਕੁਲਟਾੜੀ ਯਾਨੀ ਕਿ ਸਾਰਾ ਧਾੜੀ ਮਾਰ। ਜੀ, ਕੁਲਟਾੜੀ ਅੰਨਾ ਵੰਡੇ ਸ਼੍ਰੇਣੀਆਂ ਮੁੜ ਮੁੜ ਆਪਣਿਆਂ ਨੂੰ। ਜੀ। ਹਾਂਜੀ, ਇਹਦਾ ਕੀ? ਉਹ ਜਿਹੜੇ ਉਹਦੇ ਆਪਣੇ ਨੇ ਨਾ, ਉਹਨਾਂ ਨੇ ਇਹਨੂੰ ਕਿਹਾ ਵੀ ਆ ਵੰਡ ਦੇ। ਓਕੇ ਠੀਕ ਆ। ਆਪ ਉਹਦੇ ਗੋਲ ਦਾਇਰਾ ਖਲੋ ਗਏ ਬਣਾ ਕੇ। ਓਕੇ। ਉਹ ਹੁਣ ਜਿੱਧਰ ਨੂੰ ਵੀ ਮੁੜ ਕੇ ਵੰਡ ਰਿਹਾ ਉਧਰ ਨੂੰ ਆਪ ਹੀ ਖੜੇ ਨੇ। ਉਹਨੂੰ ਕੀ ਪਤਾ ਚੱਲਿਆ? ਉਹ ਮੋੜ ਕੇ ਦੇ ਰਿਹਾ ਆਪਣੇ ਨੂੰ। ਸਮਝ ਆ ਰਹੀ ਗੱਲ ਦੀ? ਇਹ ਅੰਨੇ ਦਾ ਨਹੀਂ ਕਸੂਰ, ਇਹ ਜਿਹੜੇ ਲੈਣ ਵਾਲੇ ਨੇ ਉਹ ਗਲਤ ਡਾਇਰੈਕਸ਼ਨ 'ਚ ਖੜੇ ਨੇ। ਹਾਏ ਵਨ ਐਗਜ਼ਾਮਪਲ ਪਲੀਜ਼ ਸਰ। ਜੀ। ਕੁੱਤੀ ਚੋਰਾਂ ਨਾਲ ਰਲੀ ਹੈ ਜੀ। ਉਹ ਇਹ ਵੀ ਬੜੀ ਸੋਹਣੀ ਉਸਤਾਦ, ਇੱਥੇ ਤਾਂ ਰੋਸ਼ਨੀ ਪਾਓ। ਪਾਉਂਦੇ ਨੇ ਚਾਚੜ ਸਾਹਿਬ, ਪਾਉਂਦੇ ਨੇ ਮੰਦੁਖੇਲ ਸਾਹਿਬ। ਓਏ ਸ਼ਿਕ ਬੱਚੇ ਠਹਿਰ ਜਾ। ਇਹਦੀ ਜਿਹੜਾ ਭਾਜੀ ਟੈਨਸ਼ਨ ਨਾ ਲਓ, ਕੋਈ ਨਹੀਂ। ਕੁੱਤੀ ਚੋਰਾਂ ਨਾਲ ਰਲੀ। ਕੁੱਤੀ ਚੋਰਾਂ ਨਾਲ ਰਲ ਗਈ। ਹਾਂ ਉਹਨੇ ਪੁੱਛਿਆ ਮੈਂ ਦੱਸ ਦਿੰਦਾ ਸਾਰੀ। ਕੁੱਤੀ ਚੋਰਾਂ ਨਾਲ ਰਲ ਗਈ ਦਾ ਸਿੱਧਾ ਹਿਸਾਬ ਇਹ ਹੈ, ਠੀਕ ਹੈ ਜੀ। ਕੁੱਤੀ ਬੈਠੀ ਸੀ ਇੱਕ ਰਸਤੇ 'ਚ ਲੁੱਕ ਕੇ, ਠੀਕ ਹੈ ਜੀ। ਚੋਰ ਦੌੜ ਰਹੇ ਸੀ ਉਸ ਸੜਕ ਤੇ। ਜਦੋਂ ਚੋਰ ਕੁੱਤੀ ਦੇ ਇੰਜ ਕਰਕੇ ਅੱਗੋਂ ਨਿਕਲੇ ਨਾ, ਦੌੜਦੇ ਦੌੜਦੇ, ਉਹ ਵੀ ਮਗਰ ਦੌੜੀ, ਥੋੜਾ ਅੱਗੇ ਜਾ ਕੇ ਉਹਨਾਂ ਨਾਲ ਰਲ ਗਈ। यार कमाल है यार। अच्छा तेरे को कोई ऐसी नहीं है कि समझ आवे? ਮੇਰੀ ਗੱਲ ਸੁਣ ਲਾ, ਤੁਸੀਂ ਮੈਨੂੰ ਲੌਜੀਕਲੀ ਝੂਠਾ ਕਰਦੇ ਹੋ, ਤੁਹਾਨੂੰ ਜੋ ਕਹਿੰਦੇ ਮੈਂ ਬਾਸ ਵਾਂਗੂ ਬੌਂਗੀਆਂ ਨਹੀਂ ਮਾਰਦਾ। नहीं नहीं सही कर। ਤੁਸੀਂ ਕੀ ਕਹੋਗੇ ਯਾਰ, ਉਹ ਸਾਡਾ ਉਹ ਅਸੀਂ ਇੱਥੋਂ ਗਏ ਆ, ਅੱਗੋਂ ਦੂਜੇ ਚੌਂਕ 'ਚੋਂ ਵੀ ਸਾਡੇ ਨਾਲ ਰਲ ਗਿਆ, ਅੱਗੋਂ ਵੀ ਬੰਦਾ ਸਾਡੇ ਨਾਲ ਰਲ ਗਿਆ ਵੈਸੇ ਸਹੀ ਤੇ ਕਾਰਮਾ ਬੰਦਾ ਗਿਆ, ਕਹਿੰਦੇ ਨਹੀਂ। हाँ ਹੁਣ ਚੋਰ ਧੜੇ ਜਾ ਰਹੇ ਸੀ, ਕੁੱਤੀ ਨੇ ਦੇਖਿਆ ਦੌੜੇ ਨੇ, ਕੁੱਤੀ ਮਗਰ ਦੌੜੀ, ਥੋੜਾ ਅੱਗੇ ਜਾ ਕੇ ਉਹਨਾਂ ਦੇ ਬਰਾਬਰ ਆਈ ਤੇ ਕੁੱਤੀ ਚੋਰਾਂ ਨਾਲ ਰਲ ਗਈ। ਇਹਦੇ 'ਚ ਤੁਸੀਂ ਮੈਨੂੰ ਕੋਈ ਨੁਕਸ ਕੱਢ ਕੇ ਦਿਖਾਓ। ਤੁਸੀਂ ਭਾਵੇਂ ਪੁੱਛ ਲਓ, ਤੁਸੀਂ ਤੁਹਾਡੀ ਵਾਰੀ। ਤੁਸੀਂ ਪੁੱਛਣੀਆਂ ਨੇ, ਅਸੀਂ ਨਹੀਂ ਕੁਝ ਵੀ ਕਹਿੰਦੇ। ਨੈਟ ਤੋਂ ਦੇਖ, ਇਹੀ ਬਣਦਾ ਵਾ। यही बन। ਪਾਂਚੋ ਕੀ ਇਹ ਨੈਟ ਤੋਂ ਬਾਲਾ ਤਾਰਾ। ਆਹੋ ਭਾਈ। ਪਾਂਚੋ ਕੀ ਮੈਂ ਇਹਦਾ ਕੀ ਸਾਜ। क्या बात है गबोल साहब, क्या बात है? हेलो तुम कनारा जी, एक मिनट। ਕੁੱਤੀ ਚੋਰਾਂ ਨਾਲ ਰਲੀ, ਬਹੁਤ ਅੱਛਾ। ਪਾਂਚੋ ਕੀ ਮੈਂ ਇਹਦਾ ਕੀ ਕੀ ਪਾਂਚੋ ਕੀ ਹੈ? ਮਿਸਾਲ ਹੈ। ਕਿ ਪਾਂਚੋ ਕੀ ਘੀ ਮੈਂ ਲੋਕ ਕਹਿੰਦੇ ਨਹੀਂ ਤੇਰੀਆਂ ਤਾਂ ਭਾਈ ਪੰਜੇ ਕੀ ਹੋ, ਸੱਤੇ ਕੀ ਹੋ। ਕੀ ਮੈਨੂੰ ਕੀ ਪਤਾ ਕੀ ਹੈ। ਪਹਿਲੇ ਇਹ ਪਤਾ ਕਰ, ਮਿਸਾਲ ਅੱਧੀ ਤੈਨੂੰ ਦੱਸਣਾ। ਪਹਿਲੇ ਪਤਾ ਕਰ ਪਾਂਚੋ ਘੀ ਮੈਂ ਕੀ। ਪਾਂਚੋ ਘੀ ਮੈਂ ਮਾਚਸ ਦੀਆਂ ਤੀਲੀਆਂ ਸਿੱਟਦੇ, ਪਾਂਚੋ ਘੀ ਮੈਂ। ਪਾਂਚੋ ਘੀ ਮੈਂ ਬੋਤਲ ਦੇ ਢੱਕਣ ਸਿੱਟਦੇ, ਪਾਂਚੋ ਘੀ ਮੈਂ। ਉਹ ਕਹਿੰਦੇ ਨਹੀਂ ਮਿਸਾਲ ਹੈਗੀ ਹੈ, ਵੀ ਤੇਰੀਆਂ ਤਾਂ ਭਾਈ ਪੰਜੇ ਕੀ ਹੋ ਚਾ। ਕੀ ਸ਼ੈ ਪੰਜੇ ਕਿਹੜੀਆਂ ਸ਼ੈਵਾਂ ਨੇ ਉਹ? ਪੰਜੇ ਜਿਹੜੇ ਆ ਪੰਜੇ ਹੁੰਦੇ। ਤੇਰੇ ਇੱਥੇ ਪੰਜੇ ਆਹੋ ਕਿਉਂ ਚ ਨੇ? ਪੰਜੇ ਕੀ ਹੋ ਜਾ। ਇਹਨੂੰ ਹੁਣ ਮੈਂ, ਜਿਹਨੂੰ ਸਵਾਲ ਦਾ ਨਹੀਂ ਪਤਾ ਉਹਨੂੰ ਜਵਾਬ ਦੀ ਕਿਹਦੇ? ਹਾਂ ਇਹਨੂੰ ਕੈਨਸਲ ਕਰ ਦਿਓ ਜੀ ਸਰ। ਇਹਦੀ ਮਿਸਾਲ ਤੁਸੀਂ ਰੋਸ਼ਨੀ ਪਾਓ ਇੱਥੇ। ਭਾਜੀ ਇਹ ਪੰਜੇ ਘਿਓ ਦੇ ਤੇ ਪੰਜੇ ਹੋਰ ਚੀਜ਼ ਨੇ। ਪੰਜੇ ਇਹ ਕਿਹਾ ਜਾਂਦਾ ਵਾ ਪੰਜੇ ਉਂਗਲੀਆਂ ਦਾ, ਹਾਂ ਪੰਜੇ ਉਂਗਲਾਂ ਕੀ ਹੋ। ਠੀਕ ਹੈ ਜੀ। ਉਂਗਲੀਆਂ ਕਿਹਨੂੰ ਕਿਹਾ ਜਾ ਰਿਹਾ ਹੈ? ओ पड़मा जी आ बुराइयां। ਇਹ ਦੇਖੋ ਨਾ, ਇਹ ਦੇਖੋ, ਇਹ ਦੇਖੋ। ਓਏ ਇਸ਼ਕ ਸਮੁੰਦਰ ਦਿਲ ਦੇ ਡੰਗਰ। ਖੈਰ ਸਰ ਵਨ ਐਗਜ਼ਾਮਪਲ ਪਲੀਜ਼। ਨੱਚਦੀ ਨੂੰ ਘੁੰਡ ਕਾਦਾ। ਉਹਦਾ ਮੈਂ ਦੱਸਦਾ ਜਵਾਬ ਪੰਜੇ ਘਿਓ ਦਾ। ਸਰ ਤੁਸੀਂ ਨੀਲੇ ਨਹੀਂ ਕਰਤਾ। ਨਹੀਂ ਚਲੇ ਸਰ ਚਲੋ ਜੀ, ਇਹ ਪਹਿਲੇ ਇਹਦੇ ਕਰ ਲੈਣਾ ਬਸ। ਹਾਂਜੀ, ਨੱਚਦੀ ਨੂੰ ਘੁੰਡ ਕਾਦਾ। ਤੇਰੇ ਘਰ ਜੋ ਫੰਕਸ਼ਨ ਹੋਵੇ ਕੋਈ। यार
ਕਮਾਲ ਯਾਰ ਉਹਦਾ ਸਵਾਲ ਉਦਾਂ ਦਾ ਵਾ, ਉਹਦੀ ਮਿਸਾਲ ਉਦਾਂ ਦੀ ਬਣਦੀ ਹੈ। ਬਿਲਕੁਲ ਇਹ ਜ਼ਿਆਦਤੀ ਹੈ, ਤੁਸੀਂ ਮੈਨੂੰ ਸਾਰੇ ਹੁਣ ਮੈਂ ਤੈਨੂੰ ਕਹਾਂ ਤੰਦੂਰ ਤੇ ਇੱਕ ਬੰਦਾ ਰੋਟੀਆਂ ਲਾ ਰਿਹਾ, ਉੱਥੇ ਮੈਂ ਨੱਚਦੀ ਕਿੱਦਾਂ ਲਿਆਉਂਗਾ? ਹਾਂ ਇਹਦੀ ਕਿਤੇ ਘੁੰਡ ਕਿੱਦਾਂ, ਮਤਲਬ ਰੋਟੀਆਂ ਲਾਉਣ ਵਾਲਾ ਘੁੰਡ ਕੱਢ ਕੇ ਰੋਟੀਆਂ ਲਾ ਰਿਹਾ, ਤਾਂ ਕਹਾਂ ਤੈਨੂੰ ਮੈਂ ਸਰ ਕੀ ਕਰੂੰਗਾ ਮੈਂ ਉੱਥੇ? ਕਿਸੇ ਬੰਦੇ ਦਾ ਜਵਾਬ ਦੇ ਦਿਓ ਵੀ ਯਾਰ ਇੱਕ ਬੰਦਾ ਵਾਰ-ਵਾਰ ਜਾ ਰਿਹਾ, ਐਦਾਂ ਦਾ ਕੋਈ ਲੌਜੀਕ ਬਣਾ ਲਓ ਨਾ। ਤੁਸੀਂ ਮੇਰੇ ਤੇ ਗੰਦੇ ਜਵਾਬ ਵੀ ਸਾਰੇ ਸੋਚੇ ਆ। ਅੱਛਾ ਮੈਂ ਹਾਲੇ ਕਿਉਂ ਗੰਦੀ ਗੱਲ ਕੀਤੀ? ਅਗਰ ਨੱਚਦੀ ਤੁਸੀਂ ਕਿਹਾ ਵੀ ਤੰਦੂਰ ਦੀ ਰੋਟੀ ਚੁੱਪ ਕਰ ਜਾ। ਤੇਰਾ ਵਿਆਹ ਹੋਇਆ, ਤੇਰੇ ਘਰ ਫੰਕਸ਼ਨ ਨਹੀਂ ਹੋਇਆ, ਹੋਇਆ। ਤੇ ਫੇਰ ਜਦੋਂ ਤੂੰ ਕਿਹਾ ਯਾਰ ਕਮ ਸੇ ਕਮ ਕੁਛ ਸਾਡੀ ਇੱਜ਼ਤ ਦਾ ਖਿਆਲ ਕਰ ਲੈ, ਚਲੋ ਠੀਕ ਹੈ ਨੱਚਣਾ ਵੀ ਹੈ, ਘੁੰਡ ਹੀ ਕੱਢ ਲਿਆ। ਉਹਨੇ ਕੋ ਕਿਹਾ ਕਿ ਵੀ ਜਦੋਂ ਨੱਚ ਪਈ ਤੇ ਫੇਰ ਘੁੰਡ ਕਾਦਾ? ਏ ਇਹਨੂੰ ਕਹਿੰਦੇ ਯਾਦ ਆਇਆ? ਹਾਂ ਹੈ ਕੋਈ ਪੁੱਛ ਲਓ ਤੇਰੇ ਨਾਲ ਵਾਕਿਆ ਹੋਇਆ ਤੇ ਤੈਨੂੰ ਜਵਾਬ ਨਹੀਂ ਪਤਾ ਲੱਗਾ ਉਹਦਾ। ਅੱਛਾ ਜੀ, ਮੈਂ ਹੁਣ ਪੁੱਛ ਲਾ ਇੱਕ। ਜੀ ਠੀਕ ਆ, ਤੇਰੇ ਘਰ ਫੰਕਸ਼ਨ ਹੋਵੇ ਕੋਈ? ਉਹ ਨਹੀਂ, ਮੈਂ ਹੋਰ ਪੁੱਛਣੀ ਹੈ। ਅੱਛਾ ਓਕੇ। ਉਹ ਇਹਦੀ ਹੈਗੀ ਹੈ। ਇਹ ਤੁਹਾਡੀ ਮੈਂ ਪੁੱਛਣਾ ਵਾ ਆਪੇ ਬਤਾ ਦਿਓ। ਕਿ ਕਹਿੰਦੇ ਨੇ ਵੀ ਸਾਰੀ ਰਾਤ ਰੋਂਦੇ ਰਹੇ, ਮਰਿਆ ਕੋਈ ਵੀ ਨਹੀਂ। ਹਾਂ ਇੱਥੇ ਤਾਂ ਰੋਸ਼ਨੀ ਬਹੁਤ ਥੋੜੀ ਜੀ। ਜੀ, ਹਾਂ ਇਹ ਭਾਈਜਾਨ ਹੈਗਾ ਵਾ ਕਿ ਤੁਸੀਂ ਕਿਸੇ ਕੋਲੋਂ 10,000 ਰੁਪਇਆ ਲੈਣਾ, ਹਾਂ ਤੁਹਾਨੂੰ ਘਰ ਐਮਰਜੈਂਸੀ ਜ਼ਰੂਰਤ ਪੈ ਗਈ, ਓਕੇ, ਤੁਸੀਂ ਉਹਨੂੰ ਫੋਨ ਕੀਤਾ, ਉਹਨੇ ਕਿਹਾ ਭਾਜੀ ਮੇਰੇ ਕੋਲ ਹੈ ਨਹੀਂ, ਜੇ ਹਿੰਮਤ ਹੈ ਤੇ ਲੈ ਲਓ। ਲੈ ਲਓ। ਵਾਹ ਵਾਹ। ਠੀਕ ਹੋ ਗਿਆ ਜੀ। ਤੁਸੀਂ ਸਾਰੇ ਘਰ ਦੇ ਇਕੱਠੇ ਹੋ ਕੇ ਗਏ ਉਹਦੇ ਵੱਲ, ਉਹਨੇ ਕਿਹਾ ਵੀ ਦੌੜ ਜੋ ਹੈ ਨਹੀਂ ਪੈਸੇ ਕੋਈ, ਤੁਹਾਨੂੰ ਸੀ ਜ਼ਰੂਰਤ, ਘਰ ਬਿੱਲ ਆਇਆ ਸੀ, ਸਵੇਰ ਮੀਟਰ ਕੱਟਿਆ ਜਾਣਾ ਸੀ। ਠੀਕ ਹੈ ਜੀ। ਤੁਸੀਂ ਸਾਰੀ ਰਾਤ ਟੈਨਸ਼ਨ 'ਚ ਰੋਂਦੇ ਰਹੇ ਕਿ ਸਵੇਰੇ ਮੀਟਰ ਕੱਟਿਆ ਨਾ, ਮੀਟਰ ਕੱਟਿਆ ਨਾ। ਸਵੇਰ 9 ਵਜੇ ਇੱਕ ਬੰਦਾ ਆਇਆ, ਉਹਨੇ ਕਿਹਾ ਭਾਜੀ ਉਹ ਆਪਣਾ 10,000। ਓਕੇ, ਠੀਕ ਹੈ ਜੀ। ਤੁਸੀਂ ਬਿੱਲ ਤਾਰਦੇ, ਇਹਦਾ ਮਤਲਬ ਆ ਕੋਈ 10,000 ਰੁਪਈਆ ਨਾ, ਉਹਨਾਂ ਚੋਂ 1-1 ਰੁਪਈਆ ਵੀ ਤੁਹਾਡੇ ਕੋਲ ਆ ਗਿਆ, ਤੁਸੀਂ ਸਾਰੀ ਰਾਤ ਰੋਂਦੇ ਰਹੇ, ਤੁਹਾਡਾ ਮਰਿਆ ਕੋਈ ਵੀ ਨਹੀਂ। ਹਾਂ ਕਿਉਂ ਓਏ ਇੱਥੇ ਨਾ ਮੀਟਰ ਕੱਟਿਆ ਗਿਆ, ਮੇਰੀ ਗੱਲ ਸੁਣ ਲਓ, ਕਹਿੰਦੇ ਯਾਰ ਮੇਰੇ ਕੋਲ ਪੈਸੇ ਲੈਣੇ ਸੀ, ਉਹ ਬੰਦਾ ਨਿਕਲ ਗਿਆ, ਮੇਰੇ ਪੈਸੇ ਮਰ ਗਏ ਮਰ ਗਏ। ਮਰ ਗਏ। ਮੈਂ ਉਹਦੇ ਕੋਲ ਰੁਪਈਆ ਲੱਖ ਲੈਣਾ ਸੀ, ਮੇਰਾ ਮਰ ਗਿਆ। ਮਰ ਗਿਆ। ਇਹਨਾਂ ਨੇ ਸਾਰੀ ਰਾਤ ਰੋਏ ਨੇ ਕਿ ਵੀ ਸਾਡਾ 10,000 ਮਰ ਗਿਆ। ਹਾਂਜੀ ਸਵੇਰੇ ਉਹਨੇ ਆ ਕੇ 9 ਵਜੇ ਦੇ ਬਿਨ ਕਿਹਾ ਵੀ ਮੇਰੇ ਪੁੱਤ ਕੋਲ ਗਲਤੀ ਹੋ ਗਈ, ਆ ਲਓ ਫੜੋ 10,000। ਇਹ ਸਾਰੀ ਰਾਤ ਟੈਨਸ਼ਨ 'ਚ ਰੋਂਦੇ ਰਹੇ ਵੀ ਸਵੇਰੇ ਮੀਟਰ ਕੱਟਿਆ ਜਾਣਾ, ਲੇਕਿਨ ਸਵੇਰੇ ਇਹਨਾਂ ਨੂੰ ਪਤਾ ਲੱਗਾ ਕਿ ਸ਼ੁਕਰ ਅੱਲਾ ਦਾ ਸਾਡਾ ਕੋਈ ਵੀ ਨਹੀਂ ਮਰਿਆ। ਪੈਸਾ ਮਰਿਆ ਕੋਈ ਵੀ ਨਹੀਂ। ਪੈਸਾ ਉਹਨੇ ਕਿਹਾ ਹੀ ਨਹੀਂ, ਹਾਂਜੀ ਵਾਹ ਉਹਨੇ ਕਿਹਾ ਜੀ ਸਾਰੀ ਰਾਤ ਰੋਂਦੇ ਰਹੇ, ਮਰਿਆ ਕੋਈ ਵੀ ਮਰਿਆ ਕੋਈ ਵੀ ਨਹੀਂ। ਵਾਹ ਵਾਹ ਵੀ ਕੋਈ ਵੀ ਨਹੀਂ, 1 ਰੁਪਈਆ ਵੀ ਨਹੀਂ ਮਰਿਆ। ਤਾੜੀ ਲੌਜੀਕਲੀ ਗੱਲ ਗਲਤ ਕਰਨੀ ਹੈ ਮੇਰੀ, ਮੈਂ ਬਾਸ ਆ ਕੋਈ ਚਵਲਾ ਨਹੀਂ ਮਾਰਦਾ। ਢਿੱਡ ਨਾਲੋਂ ਗੋਡੇ ਅੱਗੇ ਹੁੰਦੇ। ਇਹ ਤਾਂ ਸੁਣ ਕੇ ਪੁੱਛ ਰਿਹਾ ਸੀ। ਇਹ ਗਾਣਾ ਵਾ ਢਿੱਡ ਨਾਲ ਗੋਡੇ ਅੱਗੇ, ਆਹਾ ਵੀ ਢਿੱਡ ਨਾਲ ਗੋਡੇ। ਭਾਵੇਂ ਉਹ ਇਸ਼ਕ ਨਾਲੋਂ ਗੁੜ ਮਿੱਠਾ ਵਾ, ਅਸੀਂ ਸਮਝਦੇ ਨਹੀਂ, ਸਾਨੂੰ ਪਤਾ ਹੀ ਨਹੀਂ ਅਸੀਂ ਕਿੱਥੇ। ਯਾਰ ਇੱਕ ਮਿੰਟ, ਜੋਖੀਓ ਸਾਹਿਬ ਪੁੱਛ ਲਓ ਕੁਝ ਜੇ ਪੁੱਛਣਾ। ਚੋਰ ਚਕਾ ਚੌਧਰੀ ਕੁੰਡੀ ਨਾਲ ਬਲਦਾਨ, ਇਹਦਾ ਤਾਂ ਦੱਸੋ। ਤੰਦੂਰ ਇਹ ਨਹੀਂ ਸਹੀ, ਇੱਥੇ ਰੋਸ਼ਨੀ ਬਹੁਤ। ਸਾਲ ਉਹ ਯਾਰ ਗੱਜੂ ਮੱਤਾ ਜੀ, ਇਹ ਕੁਛ ਵੀ ਨਹੀਂ ਹੈਗਾ, ਐਵੇਂ ਤੁਸੀਂ ਪਤਾ ਨਹੀਂ ਓਏ ਕੀ। ਮਿਸਾਲ ਆ। ਜਮਰੋੜ ਸਾਹਿਬ ਕੋਈ ਗੱਲ ਨਹੀਂ। ਚੌੜ ਚੱਕਾ ਚੌਧਰੀ, ਤੇ ਗੁੰਡੀ ਨਾਲ ਬਲਦਾਨ। ਗੁੰਡੀ, ਰਨ ਪ੍ਰਧਾਨ ਇਹ ਇਹਨੂੰ ਦੱਸੋ ਬਾਜੀ। ਓਏ ਮੀਤਾ ਬੱਚਨ। ਸਰ ਸਹੀ ਮਿਸਾਲ ਹੈਗੀ ਕਿ ਚੋਰ ਚੱਕਾ ਚੌਧਰੀ। ਇਹਨਾਂ ਨੂੰ ਪੁੱਛਣ ਦੇ, ਇਹਨਾਂ ਨੂੰ ਦੱਸੋ। ਇਹਦਾ ਮਤਲਬ ਕੀ? ਇੱਥੇ ਰੋਸ਼ਨੀ ਤਾਂ ਬਹੁਤ ਥੋੜੀ ਜੀ। ਪੌਣਾ ਹੋਰ ਕਿਸੇ ਦਾ ਕੋਈ ਸਵਾਲ ਤੁਹਾਡਾ? Sir, ਹੈਗਾ ਤੁਸੀਂ ਸਵਾਲ। ਦੋਵੇਂ ਕਿਤੇ ਉਹਦੇ ਤੋਂ ਫੈਜ਼ ਤੋਂ ਕਿਤੇ ਮਹਿਰੂਮ ਨਹੀਂ ਨਹੀਂ ਨਾ ਨਹੀਂ ਸਰ। ਸਰ ਇੱਕ ਵਨ ਐਗਜ਼ਾਮਪਲ ਪਲੀਜ਼ ਸਰ। ਜ਼ਾਤ ਦੀ ਕੋੜ ਕਿਲੀ ਤੇ ਸ਼ਤੀਰੀਆਂ ਨੂੰ ਜੱਫੇ। ਹਾਂ, ਤੇਰੇ ਘਰ 'ਚ ਕੋਈ ਜੀ ਕਵੇ ਕਿ ਮੈਂ ਇੱਥੇ ਹੀ ਵਿਆਹ ਕਰਨਾ, ਉਹ ਬੰਦਾ ਹੋਵੇ ਬਹੁਤ ਅਮੀਰ। ਯਾਰ ਇੱਥੋਂ ਹੀ ਕਮਾਲ ਕਰ ਗਏ, ਕਮਾਲ ਕਰ ਗਏ। ਅੱਛਾ, ਉਸਤਾਦ ਜੀ ਸਾਰੀਆਂ ਮਸਾਲਾ ਮੇਰੀਆਂ ਮਾਵਾਂ ਭੈਣਾਂ ਤੇ ਗਿਆ। ਇਹ ਤੇਰਾ ਗੰਦੀ ਸੋਚ ਹੈ ਤੇਰੀ। ਸਹੀ ਗੱਲ ਯਾਰ 8-7 ਮਸਾਲਾ ਪੁੱਛੀਆਂ ਤੁਸੀਂ, ਕਮ ਸੇ ਕਮ 6 ਤੇ ਮੇਰੇ ਘਰ ਤੇ ਹੀ ਤੂੰ ਪਾਈ। ਸਾਰੀਆਂ ਪੁੱਛੀਆਂ, ਉਹ ਜਿਹਦੇ ਵਿੱਚ ਇਹੀ ਆਉਂਦਾ ਵਾ, ਨਾਚਾ ਟਾਪਾ ਹੀ। ਨਾਚੇ ਟਾਪੇ ਤੋਂ ਇਲਾਵਾ ਇਹੋ ਜਿਹੀ ਨੱਚ ਪਈ ਤੇ ਘੁੰਡ ਕਾਦਾ, ਇਹ ਜਿਹੜਾ ਨੱਚਣਾ ਨਾ ਜਾਣੇ ਆਂਗਣ ਟੇ, ਸਾਰੀਆਂ ਤੋਂ ਇਦਾਂ ਨਹੀਂ ਪੁੱਛਣੇ ਆ। ਮੈਂ ਹੁਣ ਕੀ ਕਰਾਂ? ਨਹੀਂ ਤੁਸੀਂ ਤਾਂ ਬਾਰ-ਬਾਰ ਮੈਨੂੰ ਇਹੀ ਕਹੇ ਵੀ ਤੇਰੇ ਘਰ 'ਚ ਜੋ ਆ ਹੋ ਜਵੇ, ਤੇਰੇ ਘਰ 'ਚ ਜੋ ਆ ਹੋ ਜਵੇ, ਵੀ ਮੈਂ ਗਲੀ 'ਚ ਰਹਿਣਾ ਵਾ। ਫਿਰ ਤੁਹਾਡੇ ਨਾਲ ਤਾਂ ਜਨੇਜਾ ਸਾਹਿਬ ਨਹੀਂ ਸਹੀ, ਹਰ ਮਿਸਾਲ ਇੱਕ ਪਾਇਦਾਰ ਪੁੱਛੀ। ਇਦਾਂ ਦਾ ਬੰਦਾ ਨਾ ਟ੍ਰੇਨ 'ਚ ਉਤਰ ਕੇ ਕਹਿਣਾ ਭਾਈ ਕੋਈ ਅੱਛਾ ਤਾਂ ਹੋਟਲ ਤੋਂ ਬਤਾਓ ਨਾ। ਜੀ ਕੀ ਪੁੱਛਿਆ ਤੁਸੀਂ? ਆਹੀ ਹੁਣ ਤੁਸੀਂ ਦੱਸੋ ਨਾ ਕਿਹੜਾ? ਵੀ ਆਹ ਸ਼ਤੀਰੀਆਂ ਨੂੰ ਜੱਫੇ। ਹਾਂ ਤੇ ਮੈਂ ਦੱਸ ਤੇ ਦਿੱਤਾ, ਦੱਸ ਤੇ ਦਿੱਤੀ ਮਿਸਾਲ ਇਹ ਦੱਸੀ। ਜ਼ਾਤ ਦੀ ਕੋੜ ਗਲੀ ਜਿਹੜੀ ਹੈ, ਉਹ ਜ਼ਾਤ ਦੀ ਕੋੜ ਗਲੀ ਚ ਤੀਰੀਆਂ ਨੂੰ ਜੱਫੇ। ਉਹ ਮੇਰੀ ਜ਼ਾਤ ਦੀ ਕੋੜ ਕਿਲੀ ਮੇਰੀ ਕਜ਼ਨ ਵਾ। ਉੱਥੇ ਅਮੀਰ ਬੰਦਾ ਆਇਆ, ਉਹਨੂੰ ਜੱਫਾ ਪਾ ਲਿਆ ਉਹਨੇ, ਇਹੀ ਉਹਨੇ ਕਹਿਣਾ ਬਸ। ਹਾਂ ਕਹਿਤਾ ਯਾਰ। ਅੱਛਾ ਵੀ ਮੈਂ ਇਹ ਨਹੀਂ ਸੀ ਕਹਿਣਾ, ਇਹ ਤੂੰ ਗੁੱਸੇ 'ਚ ਹੁਣ ਆਪੇ ਹੀ ਤੂੰ। ਕਿਉਂਕਿ ਮੈਂ ਇੱਕ ਮੰਜ਼ਰ ਮੈਂ ਤੇ ਪਰ ਬੰਦਾ ਵਾਂ। ਮੈਂ ਭਰਮ ਰੱਖ ਰਿਹਾ ਸੀ ਤੇਰਾ। ਤੁਸੀਂ ਨਹੀਂ ਭਰਮ ਰੱਖ ਰਹੇ, ਤੁਸੀਂ ਸੱਤਾ ਮਸਾਲੇ ਨੂੰ ਗਰਮਿਆ ਕਰਦੇ ਹੁਣ ਉਹਨੂੰ ਪੁੱਛਣ ਜੋ ਖੁੱਲ ਕੇ, ਤੁਸੀਂ ਨਾ ਬੋਲਿਓ ਮੈਂ ਸੋਚੀ- ਮੂੰਗੀ ਬੰਗਲਾ ਜੀ। ਇੱਕ ਮਿੰਟ ਸਿਰਫ ਯਾਰ ਬਦਤਮੀਜ਼ੀ ਨਾ ਕਰੋ। ਓਏ ਸ਼ਤਰੂ ਗੱਲ ਠਹਿਰ। ਜੈਫਰ ਸਾਹਿਬ ਗੁੱਸੇ ਨਹੀਂ ਕਰਨਾ ਤੁਸੀਂ। ਜੀ ਸਰ ਵਨ ਐਗਜ਼ਾਮਪਲ ਪਲੀਜ਼ ਜੀ ਕਿ ਊਂਠਾਂ ਨਾਲ ਯਾਰੀ ਲਾਈਏ ਤੇ ਬੂਹੇ ਉੱਚੇ ਰੱਖਣੇ ਪੈਂਦੇ। ਹਾਂ। ਮਤਲਬ ਜੀ ਹੁਣ ਦੇਖ ਤੂੰ ਵੱਡੀ ਤੇ ਲਿਆ ਊਂਠ ਕੁਰਬਾਨੀ ਵਾਸਤੇ, ਹਾਂ ਠੀਕ ਹੈ ਜੀ। ਤੇ 8-10 ਦਿਨ ਤੋਂ ਉਹਨੂੰ ਫਿਰਿਆ ਤੁਰਿਆ ਖਵਾਇਆ ਪਿਆ, ਉਹ ਤੇਰੇ ਨਾਲ ਗਿੱਝ ਗਿਆ, ਤੇਰਾ ਯਾਰ ਬਣ ਗਿਆ। ਜਿਵੇਂ ਕਈਆਂ ਬੰਦੇ ਨੇ ਛਤਰੇ ਪਾਲੇ ਹੁੰਦੇ, ਕਹਿੰਦੇ ਮੇਰਾ ਯਾਰ ਆ।
ਹੁੱਕ ਪੈ ਜਾਂਦੀ ਹੈ। ਠੀਕ ਹੈ ਨਾ। ਕਈਆਂ ਨੇ ਡੌਗ ਬੜੀ ਅੱਛੀ ਨਸਲ ਦੇ ਕਹਿੰਦੇ ਸਾਡਾ ਯਾਰ ਆ, ਠੀਕ ਹੈ ਨਾ। ਤੂੰ ਊਂਠ ਪਾਲਿਆ, ਤੇਰਾ ਉਹ ਯਾਰ ਬਣ ਗਿਆ, ਤੂੰ ਜਿੱਧਰ ਕਹਿ ਰਿਹਾ ਉਧਰ ਜਾ ਰਿਹਾ। ਹੁਣ ਤੂੰ ਇੱਕ ਦਿਨ ਸੋਚਿਆ ਯਾਰ ਮਹੱਲੇਦਾਰ ਵੀ ਸਾਰੇ ਠੀਕ ਨੇ, ਦੇਖ ਰਹੇ ਨੇ, ਵਿੱਚ ਗੇੜਾ ਨਾ ਹੋ ਜਾਏ, ਚੁੱਕਿਆ ਨਾ ਜਾਏ, ਚੋਰੀ ਨਾ ਹੋ ਜਾਏ, ਰਾਤ ਨੂੰ ਖੋਲ ਕੇ ਕੋਈ ਨਾ ਲੈ ਜਾਏ, ਇਹਨੂੰ ਅੱਜ ਮੈਂ ਅੰਦਰ ਬੰਨਦਾ। ਤੂੰ ਉਹਨੂੰ ਅੰਦਰ ਬੰਨ ਰਿਹਾ, ਉਹਦੀ ਸਿਰਫ ਧੌਣ ਐ ਕਰਕੇ ਅੰਦਰ ਜਾ ਰਹੀ ਹੈ, ਪਿੱਛੋਂ ਇੱਥੋਂ ਫਸ ਜਾ ਰਿਹਾ ਲੱਤਾਂ ਤੋਂ, ਠੀਕ ਹੈ। ਹੁਣ ਤੂੰ ਉਹਨੂੰ ਉੱਥੇ ਹੀ ਅੰਦਰੋਂ ਰੱਸੀ ਤੋਂ ਉਹਦੀ ਕਿਤੇ ਬੰਨ੍ਹ ਦਿੱਤੀ ਹੈ ਕਿਚਨ ਦੇ ਪੈਪ ਨਾਲ, ਅੰਦਰ ਲਿਜਾ ਕੇ ਪੂਰੀ ਧੌਣ ਉਹਦੀ ਘਰ ਦੇ ਅੰਦਰ ਆ, ਬਾਹਰੋਂ ਉਹ ਬਹਿ ਗਿਆ, ਇੰਨਾ ਹਿੱਸਾ ਉਹਦਾ ਬਾਹਰ ਆ, ਉੱਥੇ ਬੈਠਾ। ਹੁਣ ਤੁਸੀਂ ਨਾ ਅੰਦਰ ਜਾਣ ਜੋਗੇ ਨਾ ਬਾਹਰ ਆਉਣ ਜੋਗੇ ਸਾਰੀ ਰਾਤ। ਇਸ ਤੋਂ ਅਗਰ ਤੁਹਾਡਾ ਬੂਹਾ ਉੱਚਾ ਹੁੰਦਾ ਤੇ ਤੁਸੀਂ ਉਹਨੂੰ ਅੰਦਰ ਨਾ ਲੈ ਜਾਂਦਾ ਘਰ ਦੇ, ਵਾਹ ਵਾਹ, ਘਰ ਦੇ ਅੰਦਰ ਨਹੀਂ ਵਾੜ ਲੈਂਦਾ ਤੂੰ। ਗੱਲ ਸੁਣੀ ਭੈਣ ਦੀ ਕਿ ਪਿੱਛੋਂ ਉਹ ਬਹਿ ਗਿਆ, ਅੰਦਰੋਂ ਖੜਾ ਵਾ, ਨਹੀਂ ਅੰਦਰੋਂ ਧੌਣ ਇੰਜ ਆ, ਧੌਣ ਤਾਂ ਵਾ ਪਿੱਛੋਂ ਬਹਿ ਗਿਆ ਤੇ ਵੀ। ਪਿਛਲਾ ਸਾਈਡ ਆ ਤੇ ਜਿੱਥੋਂ ਧੌਣ ਸ਼ੁਰੂ ਹੁੰਦੀ ਉਹਦੀ, ਉਹ ਬਾਹਰ ਬੈਠਾ, ਤੁਹਾਡਾ ਰਸਤਾ ਬੰਦ ਹੋ ਗਿਆ। ਕਿੰਨਾ ਘਰ ਦਾ ਇਹਨਾਂ ਦਾ ਰਸਤਾ ਜਿਹੜਾ ਲੰਘਣ ਪਾਉਣ ਵਾਲਾ, ਤੇ ਬੂਹਾ ਮੈਂ ਉੱਚਾ ਕਰਾਂ, ਉਹ ਤੋਂ ਬੂਹਾ ਉੱਚਾ ਕਰਨਾ ਪੈਣਾ ਸੀ ਤੈਨੂੰ, ਫਿਰ ਊਂਠ ਦੇ ਅੰਦਰ ਆਰਾਮ ਨਾਲ ਲੰਘ ਜਾਣਾ ਸੀ। ਯਾਨੀ ਕਿ ਅੱਜ ਚਾਂਦ ਰਾਤ ਆ, ਮੈਂ ਲੱਖ 1.5 ਲੱਖ ਰੁਪਏ ਲਾ ਕੇ ਬੂਹਾ ਉੱਚਾ ਕਰਾਂ, ਕੱਲ ਨੂੰ ਊਂਠ ਨੂੰ ਛੁਰੀ ਫੇਰ ਲਈ, ਬੂਹਾ ਮੇਰਾ ਉੱਤੇ ਰਹਿ ਜਾਏ। ਨਹੀਂ ਉਦਾਂ ਨਹੀਂ ਰਹਿ ਜਾ, ਅਗਲੇ ਸਾਲ ਫੇਰ ਨਹੀਂ ਲੈਣਾ। ਉਹ ਉਦਾਂ ਹੀ ਬੂਹਾ ਖੁੱਲਾ ਰੱਖਾਂ। ਨਹੀਂ ਬੂਹਾ ਬੰਦ, ਉਹਨੂੰ ਦਰਵਾਜ਼ੇ ਵੀ ਤੇ ਲਾਉਣੇ ਨਾ। ਉਹ ਚਗਾਟ ਉੱਚੀ ਕਰਨੀ, ਇਹਦਾ ਮਤਲਬ ਇਹ ਆ ਕਿ ਊਂਠ ਪੂਰਾ ਅੰਦਰ ਲੰਘ ਜਾਵੇ। ਤੁਸੀਂ ਮਿਸਾਲ ਕਿਸੇ ਹੋਰ ਦੇ ਘਰ ਦੀ ਦੇ ਦਿਓ, ਮੇਰੇ ਪਰ ਘਰ ਇਹਦੇ ਅੰਦਰ ਛੱਤਾਂ ਵੀ ਨੀਵੀਆਂ, ਹਾਂ ਉਹ ਅੰਦਰ ਲੰਘ ਕੇ ਵੀ ਐਂ ਕਰਕੇ ਹੀ ਰਵੇ, ਫਾਇਦਾ। ਤੂੰ ਹਾਫ ਊਂਟ ਲਈ ਅੱਛਾ ਇੱਕ ਮਿੰਟ, ਉੱਥੋਂ ਹੀ ਇਹ ਕਰਕੇ ਬੈਠਾ ਕਿਸ ਤਰ੍ਹਾਂ ਹੋਇਆ ਪਹਿਲੇ ਇਹ ਵੇਖੋ ਜਰਾ, ਕੀ ਹੈ ਇੰਜ ਬੈਠ। ਸਿੱਧੀ ਤਰ੍ਹਾਂ ਬੈਠੋ ਬੰਦੇ ਦੇ ਪੁੱਤ। ਉਹ ਭਾਜੀ ਜਿੱਦਾਂ ਮਰਜ਼ੀ ਪਵੇ, ਕਿਹੜਾ ਲਾੜਾ ਵਾ, ਤੁਹਾਨੂੰ ਕੋਈ ਟੈਨਸ਼ਨ। ਬਦਤਮੀਜ਼ੀ ਨਾ ਕਰੋ, ਲਗਾਰੀ ਸਾਹਿਬ ਮਾਈਂਡ ਕਰਦੇ ਆ। ਅੱਛਾ ਜੀ ਅਗਲਾ। ਸਰ ਵਨ ਐਗਜ਼ਾਮਪਲ ਪਲੀਜ਼। ਜੀ ਉਹ ਜਮਗੁੱਟਾ ਜੀ, ਤੁਹਾਨੂੰ ਮੈਂ ਕਿਹਾ ਕਿ ਮੈਂ ਬੈਠਾ ਜਿੱਦਾਂ ਮਰਜ਼ੀ ਬੈਠਾ। ਯਾਰ ਲਸ਼ਾਰੀ ਸਾਹਿਬ ਉੱਠ ਕੇ ਥੱਪੜ ਮਾਰਨਗੇ, ਫਿਰ ਚੰਗੇ ਰਹੋਗੇ। ਚਲੋ ਜੀ। ਇਦਾਂ ਦੇ ਬੰਦੇ ਸਿੰਧੂ ਆ ਕੇ ਯਾਰ ਨੂੰ ਕਹਿਣਗੇ ਚੂਚਾ ਲੈ ਕੇ ਆਇਆ ਹੈ ਆਪਕੇ ਲਈ। ਅੱਛਾ ਯਾਰ ਅੱਗੇ ਦੱਸ ਨਾ ਹੁਣ ਕੁਝ ਕਰ। ਹਾਂਜੀ ਸਰ ਐਗਜ਼ਾਮਪਲ ਹੈ ਕਿ ਆ ਬੈਲ ਮੁਝੇ ਮਾਰ। ਹਾਂ ਹੁਣ ਦੇਖ ਤੇਰੇ ਘਰ ਕੋਈ ਆਉਂਦਾ, ਵਾਹ ਦੀ ਗੱਲ ਸਰ ਜੀ, ਕੋਈ ਹਰ ਮੇਰੇ ਘਰ ਹੀ ਸਾਰੇ ਆਉਣੇ ਵੀ, ਯਾਰ ਮਤਲਬ ਤੂੰ ਆਪ ਤੇ ਕਿਹਾ ਆ। ਯਾਰ ਤੇਰੀ ਮਿਸਾਲ ਤੇਰਾ ਘਰ। ਨਹੀਂ ਵੀ ਮੇਰੇ ਘਰ ਹਰ ਬੰਦਾ ਹੀ ਆਈ ਜਾਣ ਡਿਆ, ਵੀ ਮੈਂ ਕਿਤੇ ਰਾਸ਼ਨ ਵੰਡਣ ਡਿਆ, ਵੀ ਸਾਰੇ ਮੇਰੇ ਘਰ ਹੀ ਆਈ ਜਾਣ ਡੇ। ਵੀ ਮੈਨੂੰ ਦੱਸੋ ਕੀ ਗੱਲ, ਕਿ ਡੈਥ ਹੋ ਗਈ ਕਿਸੇ ਦੇ ਮੇਰੇ ਘਰ, ਵੀ ਮੈਂ ਐਸਾ ਕਿਹੜਾ ਕੰਮ ਕਰ ਲਿਆ ਵੀ ਸਾਰੇ ਮੇਰੇ ਯਾਰ ਘਰ ਆ ਹੀ ਬੈਲ ਮੁਝੇ ਮਾਰ। ਬੈਲ ਵੀ ਮੇਰੇ ਘਰ ਹੀ ਆਉਣਾ ਵਾ। ਤੇਰੇ ਘਰ ਇੱਕ ਆਇਆ ਬੰਦਾ ਮਹਿਮਾਨ, ਠੀਕ ਹੈ ਜੀ, ਉਹ ਬਹੁਤ ਚੌਧਰੀ ਆਕੜ ਖਾਂ ਵਾ, ਉਹਦੇ ਦਿਲ 'ਚ ਆ ਵੀ ਮੈਨੂੰ ਮੈਂ ਆ ਗਿਆ ਬਸ, ਇਹ ਹੁਣ ਮੈਨੂੰ ਬਾਹਰੋਂ ਪੂਰਾ ਰਿਸੀਵ ਕਰਕੇ ਅੰਦਰ ਲੈ ਕੇ ਜਾਣਾ ਪੂਰੇ ਭਾਰ ਨਾਲ। ਯਾਰ ਪਹਿਲੇ ਵੀ 7-8 ਬੰਦੇ ਮੇਰੇ ਘਰ ਹੀ ਆਏ ਆ, ਇਹ ਚੌਰ ਵੀ ਆਕੜ ਖਾਂ ਅਮੀਰ ਬੰਦਾ ਮੇਰੇ ਘਰ ਹੀ, ਤੇਰਾ ਘਰ- ਸਾਰੇ ਮੇਰੇ ਘਰ ਹੀ ਆ ਜਾਣ। ਮੈਂ ਕਿਤੇ ਬਣੀ ਗੱਲ ਰਹਿਣ ਡਿਆ ਵੀ ਸਾਰੇ ਮੇਰੇ ਘਰ ਹੀ ਆਈ ਜਾਣ। ਤੇਰਾ ਘਰ ਲਾਰੀ ਅੱਡਾ ਹੈ। ਠਹਿਰ ਨਹੀਂ ਜਾ, ਯਾਰ ਪ੍ਰੀਤ ਵੀ ਮੇਰੇ ਘਰ ਫਿਰ ਜਲਸਾ। ਮੈਨੂੰ ਮਿਸਾਲ ਭੁੱਲ ਜਾਣੀ ਆ, ਤੂੰ ਫੈਸ ਤੋਂ ਮਹਿਰੂਮ ਹੋ ਜਾਣਾ। ਓਏ ਲੈ ਓਏ ਲੈ ਲੈ ਲੋ ਕੰਮ ਕੁਛ ਲੈ ਲੋ ਉਸਤਾਦ ਜੀ। ਉਹ ਯਾਰ ਇੱਕ ਬੰਦੇ ਅੱਧੇ ਤੇ ਬੰਦੇ ਦਾ ਫਾਇਦਾ ਨਾ ਮਿਲੂ, ਕਿਹੜਾ ਬਾਕੀ ਤੇ ਇੰਨੇ ਵੜ ਗਏ ਨੇ ਮੇਰੇ ਘਰ। ਉਹਨੂੰ ਇੱਕ ਬੰਦਾ ਕਹਿੰਦਾ ਭਾਜੀ ਇੱਥੇ ਖਲੋਤੇ ਜੇ ਤੇ ਤੁਸੀਂ ਬੈਲ ਮਾਰੋ। ਉਹ ਆਕੜ ਕੇ ਕਹਿੰਦਾ ਮੈਂ ਬੈਲ ਮਾਰਾਂ? ਨਹੀਂ, ਕਹਿੰਦਾ ਇਹਨੂੰ ਬੈਲ ਨੂੰ ਕਹੇ ਆ ਕੇ ਮੈਨੂੰ ਮਾਰ। ਅੱਛਾ ਉਹ ਹੁਣ ਸਮਝ ਗਿਆ ਯਾਰ, ਇਹ ਏਡੀ ਆਸਾਨ ਗੱਲ ਆ। ਤੂੰ ਮੇਰੀਆਂ ਪਹੁੰਚਣੀਆਂ ਚੈੱਕ ਕਰ। ਯਾਨੀ ਉਹ ਬੈਲ ਦੇ ਕੋਲ ਖਲੋਤਾ ਚੌਧਰੀ ਇਹਨਾਂ ਦੇ ਘਰ ਦੇ ਅੱਗੇ, ਉਹਨੇ ਬੈਲ ਨੂੰ ਕਿਹਾ ਕਿ ਬੈਲ। ਨਹੀਂ, ਪਹਿਲੇ ਇੱਕ ਬੰਦੇ ਨੇ ਕਿਹਾ ਤੁਸੀਂ ਬੈਲ ਮਾਰੋ, ਹਾਂ ਉਹਨੇ ਕਿਹਾ ਮੈਂ ਕੋ ਬੈਲ ਮਾਰਾਂ, ਮੈਂ ਚੌਧਰੀ ਆ। ਹਾਂ ਉਹਨੇ ਕਿਹਾ ਬੈਲ ਨੂੰ ਕਹਿ ਕੇ ਉਹ ਮਿਰਚ ਵੱਜੀ। ਹਾਂ ਉਹਨੂੰ ਕਿਹਾ ਬੈਲ ਨੂੰ ਕਹਿ ਕੇ ਆ ਬੈਲ ਮੈਨੂੰ ਮਾਰ, ਮੈਂ ਕੋ ਮਾਰਾਂ ਬੈਲ, ਅੱਛਾ ਮੈਨੂੰ ਮਾਰ ਫਿਰ ਮੈਂ ਤੈਨੂੰ ਦੱਸਾਂ। ਕੀ ਬਾਤ ਹੈ। ਹਾਂਜੀ ਯਾਰ ਸਾਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ, ਸਾਨੂੰ ਨਾ ਗੁੰਮਰਾਹੀ 'ਚ ਰੱਖਿਆ ਲੋਕਾਂ ਨੇ। ਤੁਸੀਂ ਸਹੀ ਨਾ ਹੁਣ ਸਾਹਮਣੇ ਤੇ ਆਈ ਨਾ ਗੱਲ, ਸਫਾਫਾਏ ਤੇਰੇ ਘਰ ਜੋ ਜੰਜ ਆ ਗਈ। ਕਿਉਂ ਮੇਰੇ ਘਰ ਆ ਵੀ ਯਾਰ, ਉਧਰ ਪਾ ਦਿਓ ਜੰਜ। ਮੈਂ ਕਹਦਾ ਤੂੰ ਉਹ ਇੱਕ ਮਿੰਟ, ਮੇਰਾ ਘਰ ਕੀ ਏ? ਇਹ ਘਰ 7-8 ਬੰਦੇ ਆਏ, ਮੈਂ ਕੁਝ ਕਿਹਾ? ਉਹ ਹੁਣ ਮੇਰੇ ਘਰ ਦਾ ਪਤਾ ਕੀ ਬਾਤ ਹੈ। ਤੇਰਾ ਘਰ ਹੁਣ ਰਵਾਂ ਹੋ ਗਿਆ ਸੀ, ਉਧਰ ਹੀ ਜਾਣ ਦਿਓ। ਓਏ 7-8 ਬੰਦੇ ਉਧਰ ਪੂਰੀ ਜੰਜ ਨਾਲ ਠਹਿਰ ਜਾ, ਸੋਚਦਾ ਹੁੰਦਾ। ਇੱਜ਼ਤਦਾਰ ਨਹੀਂ ਤੂੰ? ਇੱਜ਼ਤਦਾਰ ਇੱਜ਼ਤਦਾਰਾਂ ਦੇ ਘਰਾਂ 'ਚ ਜੰਜਾਂ ਨਹੀਂ ਆਉਂਦੀਆਂ। ਜਿਹੜੀਆਂ ਆ ਤੂੰ ਗਈਆਂ, ਨਹੀਂ ਲੈ ਕੇ ਗਿਆ ਕਿਸੇ ਦੇ ਘਰ? ਉਹ ਭਾਈ ਆ ਗਈਆਂ ਜਿਹੜੀਆਂ ਆ ਗਈਆਂ। ਮੈਂ ਅੱਗੋਂ ਹੁਣ ਜਿੰਨੀਆਂ ਮੈਂ ਐਵੇਂ ਉੱਗੀ ਜਾਣ ਉੱਥੇ ਕੁੜੀਆਂ ਕੀ ਕਰਾਂ? ਨਹੀਂ ਹੈ ਕੁੜੀ ਕੋਈ ਵੀ ਅੱਲਾ ਦੀ ਰੱਬ। ਨਹੀਂ ਅੱਲਾ ਨਾ ਕਰੇ, ਲੇਕਿਨ ਅਗਰ ਹੁੰਦੀ ਕੋਈ ਭੈਣ ਕੋਈ ਧੀ, ਸਾਡੇ ਸਾਰਿਆਂ ਦੇ ਘਰਾਂ 'ਚ ਜੰਜਾਂ ਆਈਆਂ, ਦੁਨੀਆ ਦੇ ਹਰ ਬੰਦੇ ਦੇ ਘਰ ਜੰਜਾਂ ਆਈਆਂ ਜਾਂਦੀਆਂ ਵੀ ਨੇ, ਜੰਜਾਂ ਆਉਂਦੀਆਂ ਵੀ। ਤੈਨੂੰ ਤਾਂ ਇਦਾਂ ਨਹੀਂ ਮੈਂ ਗਾਲ ਕੱਢ ਦਿੱਤੀ। ਇਹਦੇ ਨਾਲੋਂ ਕਿਹੜੀ ਗੱਲ ਆ ਵੀ ਜਿਹੜੀ ਬੈਠਿਆਂ ਬੈਠਿਆਂ ਮੈਨੂੰ ਜੰਜ ਪਾਤੀ ਅੱਗੇ ਅਸੀਂ ਨਹੀਂ ਕਿਹਾ ਗੱਲ ਗਿਆ। ਤੈਨੂੰ ਤੇ ਇੰਜ ਕਹਿਣਾ ਜਿਵੇਂ ਤੇਰੇ ਘਰ ਜੰਜ ਜਾਂਜੀ ਇੰਜ ਆਇਆ, ਇਧਰੋਂ ਦੀ ਚੁੱਕਾਂਗਾ ਮੈਂ, ਇਧਰੋਂ ਦੀ ਇੱਕ ਮਿੰਟ ਇੱਕ ਕਹਿ ਰਿਹਾ ਤੂੰ ਇਧਰੋਂ ਦੀ ਆਈ, ਦੂਜਾ ਜੰਜ ਕਹਿ ਰਿਹਾ ਤੂੰ ਉੱਤੋਂ ਦੀ ਆ। ਚੁੱਕਣ ਨਹੀਂ ਆਏ। ਜੰਜ ਇੱਕ ਬੜਾ ਰੀਜ਼ਨੇਬਲ ਖੂਬਸੂਰਤ ਚੀਜ਼ ਆ। ਉਹ ਭਾਜੀ ਹੱਕ ਡਾਕੂ ਦਾ ਘਰ ਨਹੀਂ ਹੈਗਾ। ਤੂੰ ਜੰਜ ਤੇ ਗੁੱਸਾ ਕਰਨ ਨੇ ਆ, ਆਏ ਹਾਏ ਔਰ ਸਜਦੇ 'ਚ ਪੈ ਪੈ ਤੁਸੀਂ ਅੱਲਾ ਕੋ ਮੰਗਦੇ ਹੋ ਜੰਜਾ। ਅੱਛਾ ਭਾਜੀ ਇਹ ਗੱਲ ਹੀ ਨਹੀਂ ਕਰਦੀ ਮੈਂ ਫਿਰ, ਕਿਉਂਕਿ ਤੇ ਫਿਰ ਠੀਕ ਆ, ਫਿਰ ਤੂੰ ਮੈਨੂੰ ਜੰਜ ਲਿਆਉਣ ਦੇ। ਨਹੀਂ ਮੈਂ ਕਹਿੰਦਾ ਤੂੰ ਮੇਰੇ, ਤੁਸੀਂ ਉਹਦੇ ਵਾਲੇ ਲਿਆਓ ਜਿੱਧਰ ਰਵਾਂ ਹੋਇਆ ਕੰਮ। ਚਲੋ ਜਾ। ਓਏ ਮੈਂ ਮੱਕੀ ਮੇਰ ਚ ਹਲ ਪਾਇਆ, ਮੇਰੇ ਨਾਲ ਜੰਜ ਆਉਣ ਰਹੀ ਆ। ਯਾਰ ਸ਼ੋਰ ਸ਼ਰਾਬਾ ਨਾ ਕਰੋ, ਮਕਸੀ ਸਾਹਿਬ ਡਿਸਟਰਬ ਹੋ ਰਹੇ ਨੇ, ਤੁਹਾਡੀ ਮਿਹਰਬਾਨੀ ਹੈ।
ਯਾਰ ਫੈਸਲਾ ਅੱਜ ਵੈਸੇ ਤੇਰੇ ਬਹੁਤ ਨਾਮ ਮਜ਼ੇਦਾਰ ਕੱਢ ਰਹੇ ਆ ਮਜ਼ਾ ਆ ਰਿਹਾ ਵਾ ਇੱਕ ਮਿੰਟ ਲੱਭਾ ਜੀ ਤੂੰ ਚੁੱਪ ਕਰਕੇ ਤੁਸੀਂ ਈਜ਼ੀ ਹੋ ਜਾਓ। ਉਹ ਗੋਵਿੰਦੇ ਅੱਛਾ ਉਹ ਜਿਹੜੀ ਜੱਜ ਵੈਸੇ ਹੀ ਕਹਿੰਦੇ ਰੈਂਡਮ ਸੁੱਟ ਦਿਓ, ਇੱਥੇ ਜੱਜ ਸੁੱਟ ਦਿਓ, ਲੈ ਨਾ ਕਹੋ ਕਿਸੇ ਦੇ ਘਰ। ਯਾਰ ਕਹੋ ਅਸੀਂ ਭਾਜੀ ਹੁਣ ਜੰਜਾਂ ਵੇਖ ਲਈਆਂ ਜਿਹੜੀਆਂ ਵੇਖਣੀਆਂ। ਅੱਛਾ ਤੂੰ ਐਡਾ ਬੇਵਕੂਫਾ, ਤੂੰ ਮੈਨੂੰ ਇਹ ਨਹੀਂ ਕਹਿ ਰਿਹਾ ਕਿ ਸਾਜੀ ਮੈਂ ਤੇ ਮਿਸਾਲ ਪੁੱਛੀ ਕੋਈ ਨਹੀਂ ਮੇਰੇ ਘਰ ਜੰਜ ਕੋ। ਅਸਲ ਲੌਜੀਕਲੀ ਗੱਲ ਇਹ ਸੀ, ਨਹੀਂ ਇਹ ਵੀ ਹੈ। ਅਸਲ ਲੌਜੀਕ ਇਹ ਸੀ ਕਿ ਮੈਂ ਤਾਂ ਤੁਹਾਨੂੰ ਕੋਈ ਸਵਾਲ ਪੁੱਛਿਆ ਹੀ ਨਹੀਂ ਤੇ ਤੁਸੀਂ ਕਿਸ ਹਿਸਾਬ ਨਾਲ ਮੇਰੇ ਘਰ ਮਤਲਬ ਕਹਿ ਰਹੇ ਕਿ ਜੰਜ ਆ ਗਈ। ਇਹ ਤੇਰਾ ਬਣਦਾ ਸੀ ਸਭ ਤੋਂ ਪਹਿਲੇ ਕਹਿਣਾ ਲੌਜੀਕਲੀ। ਹਾਂ ਤੈਨੂੰ ਜੰਜ ਦਾ ਹੀ ਗੁੱਸਾ ਚੜ ਗਿਆ। ਫਿਰ ਕਾਹਦੇ ਤੋਂ ਮੈਨੂੰ ਪੁੱਛਿਆ ਮੈਂ ਕਿਉਂ ਕਿਹਾ? ਉਧਰ ਕਹੋ ਮੈਨੂੰ ਕੋਈ ਵੀ ਗੱਲ, ਮੈਂ ਮਿਸਾਲ ਜਦੋਂ ਨਹੀਂ ਪੁੱਛੀ ਨਾ ਮੈਨੂੰ ਕਹੋ, ਮੈਂ ਵੈਸੇ ਚੁੱਪ ਵਾਂ। ਮੇਰਾ ਕਿੱਥੋਂ ਆ ਗਿਆ ਸੁਲੰਬਾ ਜੀ ਇਜ਼ੀ ਕੋਈ ਨਹੀਂ, ਬੱਚੇ ਲੱਗੇ ਨੇ। ਲਓ ਜੀ ਤੁਸੀਂ ਮੇਰੀ ਇੱਕ ਮਿਸਾਲ ਦਾ ਜਵਾਬ ਦੇ ਦਿਓ। ਹਾਂਜੀ ਹੱਥ ਨਾ ਪਹੁੰਚੇ ਥੂ ਕੋੜੀ। ਲੋ ਸੌਖੀ ਆ। ਅੱਛਾ ਮਾਰੀ ਨਾ, ਸੌਰੀ ਚੈਨਲ ਲੱਥ ਗਿਆ ਤੇਰਾ। ਹੱਥ ਨਾ ਆਏ ਥੂ ਕੌੜੀ। ਥੂ ਕੋੜੀ ਇਹਦਾ ਵੈਰੀ ਸਿੰਪਲ ਮੈਂ ਜਵਾਬ ਦੇਵਾਂਗਾ ਵੀ ਦੋਸਤੋ ਅਦਮ ਇਤਮਾਦ ਲੈਂਦੇ ਹੋ। ਮੈਂ ਤਾਂ ਕਹਿੰਦਾ ਮਿਰਾਨੀ ਸਾਹਿਬ ਕੋਲੋਂ ਪੁੱਛ ਲੈਂਦੇ ਆ। ਕਿੰਨਾ ਦੋਸਤੋ ਅਦਮ ਇਤਮਾਦ ਲੈਂਦੇ। ਚੱਲ ਦੱਸ ਹੱਥ ਨਾ ਆਏ ਥੂ ਕੋੜੀ, ਚਾਰੇ ਦੱਸੋ ਵਾਰੀ ਵਾਰੀ। ਤੁਸੀਂ ਆਪਣੇ ਘਰ ਦਾ એનર્ਜੀ ਸੇਵਰ ਜਾਂ ਕੋਈ ਬਲਬ ਜਾਂ ਕੋਈ ਚੁੱਸ ਐਸਾ ਲਵਾ ਲਿਆ ਵਾ ਜਿਹਦੇ ਤੁਹਾਡਾ ਹੱਥ ਨਹੀਂ ਜਾਣ ਰਿਹਾ, ਤੁਸੀਂ ਬੰਦ ਕਰਦੇ ਹੋ ਤੁਹਾਡੇ ਕੋਲ ਨਹੀਂ ਬੰਦ ਹੁੰਦਾ, ਤੁਸੀਂ ਕਿਹੜਾ ਭਾਈ ਨਹੀਂ ਇਹ ਸੜਿਆ ਵਾ। ਹਾਂ ਨਹੀਂ ਥੂ ਕੋੜੀ ਨਹੀਂ ਆਇਆ। ਹਾਂਜੀ ਹੱਥ ਨਾ ਇਹ ਕੀ ਇਹਨੂੰ ਇਹਦੇ ਮਿਸਾਲ ਕੀ ਆ? ਇਹੀ ਹੱਥ ਹੈ ਨਾ ਆਏ ਤੂੰ ਘੋੜੀ ਹਾਂ ਹੈ। ਚਲੋ ਲਾਈਕ ਜਿਵੇਂ ਇਹਨਾਂ ਦੇ ਘਰ ਪ੍ਰਾਹੁਣੇ ਆ ਗਏ, ਤੇਰੀ ਮਸਾਲ ਜੀ ਮੇਰੇ ਘਰ ਹੀ। ਤੁਸੀਂ ਏਦਾਂ ਕਰੋ ਮੈਂ ਤੇ ਹੋਰ ਲੈਣਾ ਇਹ ਘਰ ਮਸਾਲਾ ਵਾਸਤੇ ਰੱਖ ਲਓ, ਹੱਥ ਲਾ ਯਾਰ ਲਓ। ਜਿਹਨੇ ਪਰੋਣੇ ਕਿਹਾ ਉਹਨੇ ਕੀ ਕਹਿਤਾ ਤੈਨੂੰ? ਮੈਂ ਫੈਮਿਲੀ ਲੈ ਕੇ ਇੱਥੇ ਨਾ ਸਾਰੇ ਸਾਹਮਣੇ ਬਿਠਾ ਕੇ ਮਸਾਲਾ ਚੱਕਿਆ ਲੈਣਾ ਤੇਰੇ ਤੇ ਯਾਰ। ਕਹਿੰਦਾ ਮੈਂ ਘਰ ਕੋਈ ਤੇ ਹੋਰ ਲੈਣਾ, ਇਹ ਘਰ ਮਸਾਲਾ ਵਾਸਤੇ ਰੱਖ ਲਓ। ਲੱਗ ਜਾਣੀ ਤੇ ਯਾਰ। ਕਹਿੰਦਾ ਭਾਜੀ ਕੁਰਬਾਨੀ ਵਾਸਤੇ ਹੋਰ ਲੈ ਆਓ, ਇਹਨੂੰ ਐਸੇ ਕੰਮ ਵਾਸਤੇ ਰੱਖ ਲਓ। ਪਤਾ ਕੀ ਯਾਰ ਵੀ ਉਹ ਸਾਜੀ ਤੇ ਚਲ ਬਣਦਾ ਉਹ ਕਵਰ ਵੀ ਕਰਦੇ ਤੂੰ ਕਵਰ ਨਹੀਂ ਕਰਦਾ। ਨਹੀਂ ਕਵਰ, ਮੈਂ ਜੀ ਕਵਰ ਨਾ ਤੈਨੂੰ ਕਵਰ ਚ ਪਾਵਾਂਗਾ ਤੇ ਫਿਰ ਕੀ। ਉਧਰ ਜੀ ਆ ਗਏ ਭਾਜੀ ਪ੍ਰਾਹੁਣੇ ਆ ਗਏ, ਠੀਕ ਹੈ। ਪ੍ਰਾਹੁਣੇ ਆਏ, ਉਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਵੀ ਸੀ, ਇੱਕ ਉਹਨਾਂ ਚ ਇੱਕ ਬੱਚੀ ਸੀ, ਠੀਕ ਹੈ। ਉਹ ਬੱਚੀ ਕਿਸੇ ਦੀ ਗੱਲ ਹੀ ਨਹੀਂ ਸੀ ਮੰਨਦੀ ਵੀ ਹਰ ਬੰਦਾ ਨੂੰ ਜਿਹਨੂੰ ਆਵਾਜ਼ ਦਿੰਦਾ ਉਹਨੂੰ ਕਹਿੰਦੇ ਚੱਲ ਦੌੜ ਜਾ ਤੋ ਇਹ ਹੈ ਉਹ ਹੈ। ਉਹ ਇੱਕ ਬੰਦਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਅੱਗੋਂ ਬੋਲੀ ਬੜਾ ਕੌੜੀ, ਠੀਕ ਹੈ। ਉਹਦਾ ਨਾਂ ਹੀ ਕੌੜੀ ਪੈ ਗਿਆ ਤੇ ਉਹਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਉਹ ਬੱਚੀ ਬਾਂਹ ਚੜਾ ਕੇ ਦੌੜ ਗਈ। ਉਹਨੇ ਫਿਰ ਉੱਥੇ ਕਿਹਾ ਕਿ ਹੱਥ ਨਾ ਆਈ ਥੂ ਕੌੜੀ। ਹਾਂ ਉਹ ਮਤਲਬ ਕਿਉਂ? ਉਹਨੇ ਥੁੱਕ ਕੇ ਕਿਹਾ ਨਾ ਕਿ ਹੱਥ ਨਾ ਆਈ ਕੌੜੀ। ਚਲੋ ਜੀ ਸਾਜੀ ਆ ਬਈ ਔਰਕਜ਼ਈ ਸਾਹਿਬ ਨੂੰ ਪੁੱਛ ਲਓ। ਤੂੰ ਦੱਸ ਓਏ ਥੂ ਕੋੜਾ। ਚੱਲ ਸਾਜੀ ਇੱਕ ਮੰਗਣ ਵਾਲਾ ਸੀ, ਹਾਂ ਹੱਥ ਪੈਰ ਉਹਦੇ ਕੋੜੀ ਸੀ। ਯਾਰ ਤੁਸੀਂ ਉਹਦੇ ਹੀ ਕਿਉਂ ਦੁਆਲੇ ਹੋਗੇ ਵੀ ਮੰਗਣ ਵਾਲਾ ਉਹਦੇ ਘਰ ਮੰਗਣ ਵਾਲਾ ਉਹ ਮੇਰਾ ਤੇ ਉਹਨੇ ਕਿਹਾ ਹੀ ਨਹੀਂ ਯਾਰ ਉਸਤਾਦ ਜੀ, ਉਹ ਤਾਂ ਗੱਲ ਹੋਰ ਕਰਨ ਡਿਆ ਯਾਰ, ਸਮਝਾਉਂਦੇ ਨੀ ਤੂੰ ਸਾਰਿਆਂ ਨੂੰ ਯਾਰ। ਗੱਲ ਤਾਂ ਸਹੀ ਹੈ, ਓਏ ਕੋਈ ਗੱਲ ਕਰਨ ਲਈ ਕਰੀ ਦੀ ਹੁੰਦੀ ਆ। ਉਹਨਾਂ ਮੈਨੂੰ ਮਾਰਨ ਦਾ ਵੀ ਨਹੀਂ ਕਿਹਾ ਹੈਗਾ, ਜੇ ਤੇਰਾ ਨਹੀਂ ਨੇ ਕਿਹਾ। ਉਹ ਮੇਰਾ ਗੁੱਸਾ ਵਾ। ਨਹੀਂ ਗੁੱਸਾ ਨਹੀਂ ਕੋਈ ਯਾਰ, ਗੁੱਸਾ ਤੁਸੀਂ ਸਾਰੇ ਰਿਐਕਟ ਪੜ ਰਹੇ ਹੈ ਜਿਸਮ ਬਦਲ। ਉਹ ਯਾਰ ਕਿਤੇ ਨਹੀਂ ਡੇਲਾ ਨਵਾਂ ਪਵਾ ਦਾਂਗਾ ਸਵੇਰੇ ਹੈ 20 ਰੁਪਏ ਸਾਰੇ ਪੱਪੀ। ਅੱਛਾ ਜੀ ਮੰਗਣ ਵਾਲਾ ਆ ਗਿਆ ਜੀ। ਉਹਦੀ ਦੁਕਾਨ ਡੇਲਿਆਂ ਦੀ। ਇਹਨੂੰ ਦੱਸਣਾ ਤੇ ਉਹ ਕਾਲੂ ਪੁੱਤਰ ਨਾ ਗਲਤ ਇੰਜ ਹੱਥ ਤੇ ਉਹਦੇ ਸੱਟ ਸੁੱਟ ਲੱਗੀ ਸੀ, ਉਹਨੂੰ ਲੋਕੀ ਮਹੱਲੇ ਵਾਲੇ ਕੋੜੀ ਕਹਿੰਦੇ ਸੀ। ਉਹ ਕਿਸੋਂ ਚੋਰੀ ਕਰਕੇ ਭੱਜਿਆ, ਮਗਰੋਂ ਬੰਦਿਆਂ ਨੇ ਫੜਿਆ, ਉਹ ਉਹਨਾਂ ਤੇ ਥੁੱਕਾਂ ਸੁੱਟਣ ਲੱਗ ਪਿਆ। ਉਹ ਕਹਿੰਦੇ ਨਹੀਂ ਫੜੇਗਾ, ਉਹ ਥੂ ਕਰਦਾ ਕੋੜੀ। ਜੀ ਸਰ ਤਿੰਨੇ ਮਿੱਟੀ ਨਿਕਲ ਤੋਂ ਮੇਰੀ ਤੇ ਆਥੈਂਟਿਕ ਗੱਲ। ਇੱਕ ਬੰਦਾ ਸੀਗਾ, ਜਿਵੇਂ ਐਗਜ਼ਾਮਪਲ ਲਾ ਲਓ ਮਿੱਠਾਪੁਰੀਆ, ਇਹਦੀ ਖੁਆਇਸ਼ ਸੀ ਕਿ ਪੰਜੀਰੀ ਵਾਲੀਆਂ ਪਿੰਨੀਆਂ ਲੈਣੀਆਂ। ਹਾਏ ਹਾਏ ਹਾਏ। ਠੀਕ ਠੀਕ ਹੈ। ਪੰਜੀਰੀ ਵਾਲੀਆਂ ਪਿੰਨੀਆਂ ਲੈਣੀਆਂ ਤੇ ਇਹਦੀ ਖਾਲਾ ਨੇ ਨਾ ਕਿਹਾ ਉਹ ਤੇ ਬਹੁਤ ਮਹਿੰਗੀਆਂ ਵਾਂ। ਦੱਸ ਇਹ ਖਾਣਾ ਉਹ ਫੇਰ ਵੀ ਹੈ ਨਾ 10 ਪਿੰਨੀਆਂ ਬਣਾ ਕੇ ਲਈ, ਉਹਨੇ ਮਿੱਠੀਆਂ ਇੰਜ ਕਰਕੇ ਸਿੱਟੀਆਂ ਨੇ, ਇਹਦੇ ਕੋਲ ਫੜੀਆਂ ਨਹੀਂ ਗਈਆਂ, ਕੈਚ ਹੀ ਨਹੀਂ ਹੋਈ। ਤੇ ਇੱਕ ਆਈ ਇਹ ਹੱਥੇ ਤੇ ਇਹਨੇ ਚੱਕੀ ਵੱਡੀ ਤੇ ਉਹ ਕੋੜੀ ਸੀ, ਇਹਨੇ ਕਿਹਾ ਕੋੜੀ। ਪਹਿਲੇ ਇਹਦੇ ਹੱਥ ਨਾ ਆਈਆਂ 9, ਇੱਕ ਜਿਹੜੀ ਹੱਥ ਆਈ ਉਹ ਕੋੜੀ ਸੀ, ਇਹਨੇ ਕਿਹਾ ਹੱਥ ਨਹੀਂ ਆਈਆਂ ਤੂੰ ਕੋੜੀ। ਤੇ ਤਾਂ ਮੈਂ ਹਾਏ ਹਾਏ ਬੰਗਸ਼ ਸਾਹਿਬ ਕੀ ਬਾਤ ਹੈ, ਅਖੀਰ ਕਰਕੇ। ਯਾਰ ਠੀਕ ਹੈ ਬਾਬਾ ਸਾਹਿਬ, ਓਕੇ। ਆ ਮੰਗੂ ਪੀਰ ਦੇ ਵਿੱਚ ਸਲਾਬ ਆਵੇ ਨਾ ਇਦਾਂ ਦਾ ਬੰਦਾ ਜੀਓ ਤਾਂ ਕਹਿਣਾ ਹਮਾਰਾ ਲੈ ਲਿਆ ਵੀ ਟੁੱਟ ਗਿਆ। ਮੇਰੇ ਇਹਦੀ ਤੇ ਮੇਰੀ ਮਿਸਾਲ ਸੇਮ ਸੀ ਸਾਡੇ ਜ਼ਿਹਨ 'ਚ। ਅੱਛਾ ਜੀ ਬਿਲਕੁਲ ਇਹਨੇ ਸਟਾਰਟ ਚੇਂਜ ਕੀਤਾ, ਅਗਲਾ ਸੇਮ ਟੂ ਸੇਮ ਸੀ ਮੇਰੇ ਜ਼ਿਹਨ 'ਚ। ਕੀ ਬਾਤ ਹੈ। ਮੈਂ ਅਗੋਂ ਇਹੀ ਸੋਚਿਆ ਸੀ ਕਿ ਕੌੜੀ ਕਸਮ, ਬਸ ਮੈਂ ਇਹੀ ਸੋਚਿਆ ਸੀ। ਕੀ ਬਾਤ ਹੈ ਫੈਸਲ ਸਾਹਿਬ। ਹਾਂ ਬਸ ਓਕੇ, ਟੈਨਸ਼ਨ ਨਹੀਂ ਲੈਣੀ। ਮਸਾਲਾ ਮੁੱਕ ਗਈਆਂ ਵਾਂ। ਲੋ ਜੀ ਨਾਜ਼ਰੀਨ ਟਾਈਮ ਪੂਰਾ ਹੋ ਕਿ ਗਿਆ ਉਹਦੀ ਜੁੱਤੀ ਪੁੱਤਰ ਨੂੰ ਪੂਰੀ ਆਣ ਲੱਗ ਪਏ। ਤੇ ਉਹਨੂੰ ਜੁੱਤੀ ਨਹੀਂ ਕਹਿੰਦੇ। ਨਹੀਂ ਉਹਨੂੰ ਕੁਆਟੀ ਚੱਪਲ ਕਹਿੰਦੇ ਉਹ ਯਾਰ ਨਹੀਂ, ਉਹ
ਕੀ ਕਹਿੰਦੇ ਜੁੱਤੀ ਪਿਓ ਦੀ ਪੂਰੀ ਆਉਣ ਲੱਗ ਪਏ ਤੇ ਪਿਓ ਨੂੰ ਪਿਓ ਨਹੀਂ ਨਹੀਂ ਬਸ ਇੰਨੀ ਆ। ਨਹੀਂ ਅੱਗੇ ਵੀ ਪਿਓ ਨੂੰ ਜੁੱਤੀ ਪੁੱਤਰ ਦੀ ਜਦੋਂ ਪੁੱਤਰ ਦੀ ਪਿਓ ਨੂੰ ਜੁੱਤੀ ਤੋਂ ਪਿਓ ਆ, ਉਹ ਯਾਰ ਉਸਤਾਦ ਜੀ ਸਿੱਧੀ ਜਦੋਂ ਜਿਓ ਨੂੰ ਪੁੱਤਰ ਦੀ ਜੁੱਤੀ ਜਿਉ ਪਿਓ ਨੂੰ ਆਦਮ ਪਿਓ ਦੇ ਜਦੋਂ ਪਿਓ ਦੀ ਜੁੱਤੀ ਪੁੱਤਰ ਨੂੰ ਪੂਰੀ ਆ ਜੇ ਨਾ, ਉਦੋਂ ਪੁੱਤਰਾਂ ਨੂੰ ਹੱਥ ਨਹੀਂ ਚੁੱਕੀਦਾ, ਸ਼ੋਖੇ ਨਹੀਂ ਹੋਈਦਾ ਪੁੱਤਰਾਂ ਨਾਲ, ਉਦੋਂ ਵੀ ਜਵਾਨ ਹੋ ਜਾਂਦੇ ਇਹਦਾ ਇਹ ਮਤਲਬ। ਉਸਤਾਦ ਜੀ ਮਿਸਾਲ ਇਦਾਂ ਕਿ ਜਦੋਂ ਪਿਓ ਦੀ ਜੁੱਤੀ ਪੁੱਤਰ ਨੂੰ ਪੂਰੀ ਆਉਣ ਲੱਗ ਜਾਵੇ ਤੇ ਉਹਨੂੰ ਭੁੱਲਿਆ ਨਹੀਂ ਕਹੀਦਾ। ਉਹ ਨਹੀਂ ਹਾਂ, ਜਦੋਂ ਪਿਓ ਦੀ ਜੁੱਤੀ ਪੁੱਤਰ ਨੂੰ ਪੂਰੀ ਆ ਜੇ ਤੇ ਪਿਓ ਨੂੰ ਚਾਹੀਦਾ ਆਪਣੀ ਹੁਣ ਹੋਰ ਨਵੀਂ ਲੈ ਲਵੇ, ਹਾਂ ਕਿਉਂਕਿ ਉਹ ਉਹਨੇ ਲੈ ਜਾਣੀ ਹੈ। ਠੀਕ ਹੈ ਸੁਲੰਗੀ ਸਾਹਿਬ। ਕੁੱਟੀਆਂ ਵਾਵਾਂ ਗੱਲ ਨੂੰ ਆਉਂਦੀ ਹੱਲ ਹਾਂਜੀ, ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ, ਠੀਕ ਹੈ ਜੀ। ਤੇ ਕੀ ਮੈਂ ਗੱਲ ਕਰਨ ਲੱਗਾ ਸੀ ਹੋਰ? ਤੁਸੀਂ ਕਹਿਣ ਲੱਗੇ ਸੀਗੇ ਯਾਰ ਵੀ ਬੇਸਾਂ ਦਾ ਦੱਸਣਾ ਵਾ, ਬੇਸਾਂ ਇੱਕ ਨੰਬਰ ਕਿੱਥੋਂ ਮਿਲਦੀਆਂ। ਵੇਸਾਂ ਦਾ ਉਹ ਦੱਸ ਦੇਣਗੇ ਨਾ, ਉਹਨਾਂ ਦਾ ਪ੍ਰੋਗਰਾਮ ਚੱਲੇਗਾ ਤੇ ਹਾਲੇ ਤੇ ਕੱਲ ਦਾ ਪ੍ਰੋਗਰਾਮ ਚ ਕੀ ਹਾਲ ਹੈ। ਸਰ ਇੱਕ ਗੱਲ, ਯਬਲਗੂ ਸਾਹਿਬ ਓਕੇ ਟੈਨਸ਼ਨ ਅੱਜ ਇਹਨਾਂ ਨੇ ਕਿਹਾ ਅੱਛਾ ਤੇਰੀ ਖੈਰ ਹੋਵੇ, ਇਹ ਖੈਰ ਹੋਵੇ ਨੂੰ ਜਰਾ ਚੇਂਜ ਕਰ ਲਈ, ਬਾਕੀ ਇਹੀ ਰੱਖ ਲਈਏ ਇਹਦੇ ਵਾਲੇ। ਇਹਦਾ ਤਾਂ ਬੰਦਾ ਸਿੰਧੂ ਆਪਣੇ ਪੀਰਾਂ ਵਾਲੀ ਸੱਪ ਲੈ ਕੇ ਆਉਂਦਾ, ਇਹ ਲੈ ਕੇ ਆਇਆ ਬਾਬਾ ਆਪਕੇ ਲਈ। ਸੱਪ ਆਹੋ, ਅੱਛਾ ਮੈਂ ਕਿਹਾ ਪੀਰਾਂ ਲਈ ਸੱਪ ਲੈ ਕੇ ਆਂਦਾ ਵੀ ਪੀਰਾਂ ਦੇ ਅੱਗੇ ਛੱਡਦਾ, ਬਾਬਾ ਜੀ ਮੈਂ ਤੁਹਾਡੇ ਆਸੇ ਆ ਲੈ ਕੇ ਆਂਦਾ ਪੀਰਾਂ ਦੀਆਂ ਦੌੜਾਂ ਲੈ ਕੇ। ਪੀਰ ਕੋ ਕਹਿਣ ਲੱਗ ਪਏ ਬੁਜ਼ਦਾਰ ਸਾਹਿਬ ਜਾ ਕਹਿ ਰਹੇ। ਜੀ ਪੁਸਤਾਨ, ਅੱਛਾ ਉਹਨੇ ਪੂਰੇ ਸ਼ੋਅ ਸਿਰਫ ਇਹਦੇ ਨਾਂ ਸੋਚੇ, ਉਹਦਾ ਧਿਆਨ ਇੱਧਰ ਨਹੀਂ ਸੀ। ਮਸਾਲਾ ਆਹੋ, ਉਹ ਜਦੋਂ ਉਹਦਾ ਕੀ ਹੁੰਦਾ ਸੀ ਉਹ ਆਪਣੀ ਆਮਦ ਜ਼ਾਇਆ ਕਰਕੇ ਗੁਫੇ ਸੋਚਣ ਲੱਗ ਪੈਂਦਾ। ਆਹੋ, ਤੇ ਹੋਰ ਸਾਜੀਓ ਜਰਮਨੀ ਵਾਲੀ ਗੱਲ, ਆਦਮ ਜੀ ਵਾਲੀ ਗੱਲ ਮੈਂ ਕਹਿਣੀ ਤੇ ਕਹਿ ਆਦਮ ਜੀ ਵਾਲਾ ਨਹੀਂ ਕੋਈ ਮਿਲੇ ਨਹੀਂ ਹੈ, 2-3 ਬੰਦੇ ਮਿਲੇ ਸੀ। ਇੱਕ ਬੰਦੇ ਦਾ ਨੰਬਰ ਮਿਲਿਆ ਸੀ, ਉਹਨੂੰ ਮੈਂ ਮੈਸੇਜ ਕੀਤਾ, ਉਹਨਾਂ ਨੇ ਬੜੀ ਰਿਸਪੈਕਟ ਨਾਲ, ਮਤਲਬ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਤੇ ਮੈਨੂੰ ਬਲੌਕ ਕਰਤਾ। ਬਲੌਕ ਕਰਤਾ ਤੁਹਾਨੂੰ? ਆਦੋਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਮੈਂ ਕੌਣ ਆ। ਫਿਰ ਉਸ ਤੋਂ ਬਾਅਦ ਹੋਰ ਸੀ 1-2 ਬੰਦੇ, ਉਹਨਾਂ ਨਾਲ ਮੈਂ ਗਰੁੱਪ ਬਣਾਇਆ, ਲੇਕਿਨ ਨਹੀਂ, ਮੈਨੂੰ ਬੰਦਾ ਭਾਰਾ ਚਾਹੀਦਾ ਆਦਮ ਜੀ 'ਚ। ਤੇ ਸਾਈ ਤੁਸੀਂ ਦੱਸਣਾ ਸੀ ਕਿ ਮੈਂ ਜੋ ਮੈਸੇਜ ਨਹੀਂ ਮੈਂ ਨਹੀਂ ਦੱਸਿਆ, ਮੈਂ ਪਹਿਲੇ ਦੱਸਦਾ। ਮੈਨੂੰ ਕੋਈ ਬੰਦਾ ਚਾਹੀਦਾ ਸੀ ਯਾਰ, ਭਾਰਾ ਯਾਰ। ਤੇ ਖੈਰ ਉਹ ਦੂਜਾ ਜਿਹੜਾ ਜਰਮਨੀ ਵਾਲਾ ਵੀ, ਉਹ ਵੀ ਹੁਣ ਸ਼ੋਅ ਚੱਲੇਗਾ ਤੇ ਫੇਰ ਹੀ ਆਏਗਾ ਨਾ, ਹਲੇ ਤੇ ਸ਼ੋਅ ਚੱਲੇ, ਪਤਾ ਨਹੀਂ ਹੁਣ ਤੇ ਚੱਲ ਗਿਆ ਹੋਣਾ। ਨਹੀਂ ਚੱਲਿਆ ਹਲੇ। ਉਹ ਯਾਰ ਨਹੀਂ, ਜਦੋਂ ਇਹ ਸ਼ੋਅ ਚੱਲਣਾ ਨਾ ਉਦੋਂ ਚੱਲ ਗਿਆ ਹੋਣਾ। ਉਸਤਾਦ ਜੀ ਜਰਮਨੀ ਚ ਵਾਪਦਾ ਸਾਹਿਬ ਦਾ ਹੈ ਤਲਕ। ਵਾਡਾ ਸਾਹਿਬ ਅੱਛਾ ਓ ਯਾਰ ਮੇਰਾ ਭਾਈ ਈਜ਼ੀ ਅੱਛਾ ਜੀ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਖੈਰ ਖਰੀਅਤ ਨਾਲ ਰਹੋ, ਹੱਸਦੇ ਵਸਦੇ ਰਹੋ। ਲਵ ਯੂ। ਆਪਣਾ ਬਹੁਤ ਖਿਆਲ ਰੱਖੋ। ਤੇ ਬਹੁਤ ਸਾਰੀਆਂ ਗੱਲਾਂ ਇੱਦਾਂ ਦੇ ਤਨਕੀਦੀ ਹਰ ਸ਼ੋਅ 'ਚ ਕੋਈ ਨਾ ਕੋਈ ਥੱਲੇ ਕਮੈਂਟਸ ਹੁੰਦਾ, ਯਾਰ ਇਹ ਐਸੇ ਉਹ ਚੱਲਦਾ ਰਹਿਣਾ ਸਰ, ਕਿਉਂਕਿ ਇਹ ਨਾ ਬੜਾ ਕੈਜੂਅਲ ਜਿਹਾ ਸ਼ੋਅ, ਇਹਦੇ ਵਿੱਚ ਹੋ ਜਾਂਦਾ ਕੁਛ ਨਾ ਕੁਛ, ਉਹਨੂੰ ਇਗਨੋਰ ਕਰ ਦਿਆ ਕਰੋ ਪਲੀਜ਼। ਉਹਨੂੰ ਮਤਲਬ ਕਿ ਉਹ ਨਿੱਘ ਦੇ ਰਸਤੇ ਹੀ ਹੁੰਦਾ। ਅਸੀਂ ਇੱਥੇ ਲੜਦੇ ਵੀ ਹਾਂ, ਕਭੀ ਹੱਸਤੇ ਹੈ कभी रोते हैं, प्यार करने वाले तो दीवाने होते हैं, कभी हंसते हैं। ठीक है जी, ठीक है मैनेजर साहब। ਓਏ ਹਬਕੜ ਓਕੇ ਈਜ਼ੀ। चलो बस लो जी नाज़रीन, थैंक यू, लव यू, ख्याल रखो अपना, अल्लाह हाफिज।